वाहिगुरू जी का खालसा वाहिगुरू जी की फतेह। अस्सलाम वालेकुम आदाब अर्ज़ महा तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का खालसा ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत धन्यवाद जी। डॉक्टर साहब आज 16 नवंबर 2023 3 मगर नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਬਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स से तुसी TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸਾਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ TV 84 ਨੂੰ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮਿਸ਼ੀਗਨ ਤੋਂ ਸਰਦਾਰ ਪ੍ਰਿਤਪਾਲ ਸਿੰਘ ਜਰਾਵਾਲ ਨੂੰ। ਸੋ ਇਹ ਜਿਹੜੇ ਵੀਰ ਨੇ ਇਹ TV 84 ਦੇ ਪੱਕੇ ਸਪੋਰਟਰ ਨੇ ਅਤੇ ਜਿਹੜੇ ਕੌਮੀ ਕਾਰ ਖਾਲਸਾ ਦੀ ਪ੍ਰਾਪਤੀ ਲਈ ਅਰਦਾਸ ਵੀ ਕਰ ਰਹੇ ਨੇ ਕਿ ਸਿੱਖ ਕੌਮ ਨੂੰ ਜਿਹੜਾ ਆਪਣਾ ਕੌਮੀ ਕਾਰ ਖਾਲਸਾ ਜਲਦ ਤੋਂ ਜਲਦ ਮਿਲੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪ੍ਰਿਤਪਾਲ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਅੱਜ ਦੇ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਅੱਜ ਦੇ ਹਿਸਟੋਰੀਕਲ ਡੇ ਦੇ ਬਾਰੇ ਕਿ ਅੱਜ ਦੇ ਦਿਨ 16 ਨਵੰਬਰ 1915 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ 6 ਹੋਰ ਸਾਥੀਆਂ ਨੇ ਲਾਹੌਰ ਸੈਂਟਰਲ ਜੇਲ੍ਹ ਵਿੱਚ ਸ਼ਹਾਦਤ ਦਾ ਜਿਹੜਾ ਜਾਮ ਹੈ ਉਹ ਪੀਤਾ ਸੀ ਔਰ ਉਹਨਾਂ ਦੀ ਫਾਂਸੀ ਤੋਂ ਪਹਿਲਾਂ ਰਲ ਕੇ ਲਿਖੀ ਗਈ ਵਿਦਾਇਗੀ ਕਵਿਤਾ ਦੱਸਦੀ ਹੈ ਕਿ ਉਹ ਸਿੱਖ ਧਰਮ ਤੋਂ ਪ੍ਰੇਰਿਤ ਸ਼ਹੀਦ ਸਨ ਨਾ ਕਿ ਕਿਸੇ ਭਾਰਤ ਮਾਤਾ ਜਾਂ ਸਾਵਰਕਰ ਤੋਂ। ਅੱਜ ਦਾ ਸੱਚੋ ਸੱਚ ਪ੍ਰੋਗਰਾਮ ਅਸੀਂ ਉਹਨਾਂ ਸ਼ਹੀਦਾਂ ਦੇ ਨਾਂ ਕਰਦੇ ਹਾਂ। ਸੋ ਜਿਹੜਾ ਦੂਸਰਾ ਇਸ਼ੂ ਹੈ ਉਸ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦਾ ਵਿਦੇਸ਼ ਮੰਤਰੀ H.S. ਸ਼ੰਕਰ 5 ਦਿਨ UK ਦੇ ਪ੍ਰਧਾਨ ਮੰਤਰੀ ਹਿੰਦੂ ਤਵੀ ਜਿਹੜੇ ਨੇ ਰਿਸ਼ੀ ਸੁਨਕ ਦੇ ਸਰਾਣੇ ਬੈਠਾ ਰਿਹਾ ਔਰ ਸਿੱਖ ਫੈਡਰੇਸ਼ਨ UK ਵੱਲੋਂ ਜਾਰੀ ਇੱਕ ਪ੍ਰੈਸ ਰਿਪੋਰਟ ਵਿੱਚ ਜਾਂ ਪ੍ਰੈਸ ਰਿਲੀਜ਼ ਵਿੱਚ ਦੋਸ਼ ਲਾਇਆ ਗਿਆ ਕਿ UK ਦੀ ਜਿਹੜੀ ਸਰਕਾਰ ਆਪਣੇ RS ਦੇ ਬੌਸਸ ਨੂੰ ਖੁਸ਼ ਕਰਨ ਲਈ ਬ੍ਰਿਟੇਨ ਦੇ ਜਿਹੜੇ ਸਿੱਖ ਐਕਟਿਵਿਸਟ ਦੀ ਜਿਹੜਾ ਸੌਦਾਬਾਜ਼ੀ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪਿਛਲੇ ਹਫਤੇ ਸਾਡੇ ਜਿਹੜਾ ਦੌਰਾ ਸੀ ਕੈਨੇਡਾ ਵਿੰਡਸਰ ਔਰ ਫਿਰ ਇੰਡੀਆਨਾ ਸਾਊਥ ਬੈਂਡ ਪਰ ਇਸੇ ਦੌਰਾਨ ਅਸੀਂ ਗ੍ਰੈਂਡ ਰੈਪਿਡਸ ਦੇ ਗੁਰਦੁਆਰਾ ਸਾਹਿਬ ਵੀ ਗਏ। ਖਾਸ ਤੌਰ ਤੇ ਸਾਡੇ ਵੀਰ ਸਾਹਿਬ ਪ੍ਰਿਤਪਾਲ ਸਿੰਘ ਜਿਹੜੇ ਬਾਪੂ ਰਘਬੀਰ ਸਿੰਘ ਹੋਰਾਂ ਦਾ ਬਾਗ ਹੈ ਉਸ ਤੇ ਬੜੇ ਖੂਬਸੂਰਤ ਫੁੱਲ ਨੇ। ਬਾਪੂ ਜੀ ਬੇਬੇ ਜੀ ਪੰਥ ਨੂੰ ਪਿਆਰ ਕਰਨ ਵਾਲੇ ਡੈਡੀਕੇਟਿਡ ਗੁਰਸਿੱਖ ਕਪਲ ਸਨ। ਅੱਗੋਂ ਉਹਨਾਂ ਦੇ ਬੱਚੇ ਵੀ ਔਰ ਉਹਨਾਂ 'ਚ ਵੀ ਖਾਸ ਤੌਰ ਤੇ ਸਰ ਪ੍ਰਿਤਪਾਲ ਸਿੰਘ ਜਿਹੜੇ ਨੇ ਉਹ ਪੰਥ ਨੂੰ ਤਾਂ ਪਿਆਰ ਕਰਦੇ ਹੀ ਕਰਦੇ ਨੇ। ਸਾਡੇ ਨਾਲ ਉਹਨਾਂ ਦਾ ਬਹੁਤ ਜਿਹੜਾ ਸਤਿਕਾਰ ਭਰਿਆ ਪਿਆਰ ਵੀ ਹੈ ਔਰ ਉਹ ਹਮੇਸ਼ਾ ਆਪਣੇ ਦਸਵੰਧ ਦਾ ਇੱਕ ਹਿੱਸਾ ਉਹ TV 84 ਦੇ ਲਈ ਪਹਿਲਾਂ ਹੀ ਰੱਖਿਆ ਹੁੰਦਾ। ਉਹਨਾਂ ਦਾ ਸੁਨੇਹਾ ਵੀ ਸੀ ਕਿ ਭਾਈ ਆਓ ਮਿਲੋ ਔਰ ਬਰੀਫ ਉਹਨਾਂ ਵੱਲੋਂ ਗ੍ਰੈਂਡ ਰੈਪਿਡਸ ਮਿਸ਼ੀਗਨ 'ਚ ਗੁਰਦੁਆਰਾ ਸਾਹਿਬ ਹੈ ਉੱਥੇ ਅਖੰਡ ਪਾਠ ਸਾਹਿਬ ਰੱਖਿਆ ਹੋਇਆ ਸੀ। ਸੰਡੇ ਭੋਗ ਪੈਣਾ ਸੀ। ਸੋ ਅਸੀਂ ਸੈਚਰਡੇ ਵਿੰਡਸਰ ਤੋਂ ਬਾਅਦ ਸਿੱਧਾ 2-2.5 ਘੰਟੇ ਦੀ ਡਰਾਈਵ ਕਰਕੇ ਉੱਥੇ ਗਏ। ਉਹਨਾਂ ਦੇ ਐਤਵਾਰ ਦੇ ਦੀਵਾਨ 'ਚ ਤਾਂ ਅਸੀਂ ਨਹੀਂ ਸੀ ਪਾਰਟੀਸਪੇਟ ਕਰ ਸਕਦੇ ਕਿਉਂਕਿ ਸਾਊਥ ਬੈਂਡ ਇੰਡੀਆਨਾ ਦੇ ਵਿੱਚ ਮੁੱਖ ਦੀਵਾਨ ਸੀ ਪਰ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਨਾਲ ਮਿਲਣ ਦਾ ਸਬੱਬ ਵੀ ਹੋਇਆ ਔਰ ਇਹ ਜਿਹੜੀਆਂ ਰੂਹਾਂ ਨੇ ਜਿਹੜੀਆਂ ਭਗਤੀ ਰਸ ਵਿੱਚ ਵੀ ਰਚੀਆਂ ਹੋਈਆਂ ਪਰ ਨਾਲ ਦੀ ਨਾਲ ਕੌਮੀ ਅਣਖ ਕੌਮੀ ਗੈਰਤ ਦੀਆਂ ਪ੍ਰਤੀਕ ਵੀ ਨੇ
ਔਰ ਉਹ ਸਮਝਦੇ ਨੇ ਕਿ ਭਾਈ ਕੌਮੀ ਕਰ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਅਸੀਂ ਇਸ ਸਮੁੱਚੇ ਪਰਿਵਾਰ ਦਾ, ਇਸੇ ਹੀ ਪਰਿਵਾਰ ਦਾ ਹਿੱਸਾ ਸਾਡੇ ਵੀਰ ਮਨਪ੍ਰੀਤ ਸਿੰਘ ਔਰ ਦੂਸਰਾ ਜਿਨ੍ਹਾਂ ਦੇ ਕੋਲ ਅਸੀਂ ਯੂਬਾ ਸਿਟੀ ਰੁਕਦੇ ਹਾਂ, ਇਹ ਸਾਰੀ ਐਕਸਟੈਂਡਡ ਫੈਮਿਲੀ ਹੈ। ਬਿਲਕੁਲ ਅਸੀਂ ਵੀਰ ਪ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਜਿਵੇਂ ਕਿਹਾ ਕਿ ਅੱਜ ਬੇਸ਼ੱਕ ਜੀ ਤਾਂ ਕਰਦਾ ਵੀ ਸਾਰਾ ਪੀਰੀਅਡ ਹੀ ਅਸੀਂ ਕਰਤਾਰ ਸਿੰਘ ਸਰਾਭਾ, ਇੱਕ ਉਹ ਗੱਭਰੂ ਜਿਹੜਾ 19 ਸਾਲ ਦੀ ਉਮਰ 'ਚ ਫਾਂਸੀ ਦੇ ਤਖਤੇ ਤੇ ਜਿਹੜਾ ਛਾਲ ਮਾਰ ਕੇ ਚੜਿਆ, ਜਿਹਦਾ ਜੀਵਨ ਸੱਚਮੁੱਚ ਹੀ ਜਿਹੜਾ ਇੱਕ, ਜੇ ਤੁਸੀਂ ਇਹ ਕਹਿਣਾ ਹੋਏ ਕਿ 12-13 ਸਾਲ ਦੀ ਉਮਰ ਤੋਂ 19 ਸਾਲ ਤੱਕ ਪਹੁੰਚਦੇ ਆ, ਉਹਨੇ ਕਿੰਨਾ ਕੁਝ ਸਿੱਖਿਆ, ਕਿੰਨਾ ਕੁਝ ਕੌਮ ਨੂੰ ਦਿੱਤਾ ਔਰ ਕਿੰਨੇ ਵਿਲੱਖਣ ਗੁਣਾਂ ਦਾ ਮਾਲਕ ਸੀ। ਤੇ ਫਿਰ ਉਸ ਦੇ ਲਈ ਜਿਹੜੇ ਨੇ ਅਲਫਾਜ਼ ਉਹ ਥੋੜੇ ਪੈ ਜਾਂਦੇ ਨੇ। ਕਿਵੇਂ ਆਪਣੇ ਛੋਟੀ ਉਮਰ 'ਚ, ਜਿੱਥੇ ਕਿ ਉਸਨੇ ਮਾਲਵਾ ਖਾਲਸਾ ਸਕੂਲ ਜਿਹੜਾ ਲੁਧਿਆਣੇ 'ਚ ਸੀ, ਉਸ ਦੇ ਵਿੱਚ ਪੜ੍ਹਾਈ ਕੀਤੀ, ਸਿੱਖੀ ਦੀਆਂ ਵੈਲਿਊਜ਼ ਦੇ ਵਿੱਚ ਰੜਿਆ ਹੋਇਆ, ਔਰ ਉੱਥੇ ਹੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਦਾ ਸਾਥ ਸੰਗਤ ਵੀ, ਔਰ ਫਿਰ ਉਚੇਰੀ ਪੜ੍ਹਾਈ ਦੇ ਲਈ ਬਰਕਲੀ ਯੂਨੀਵਰਸਿਟੀ ਅਮਰੀਕਾ 'ਚ ਵੀ ਆਉਣ ਦਾ ਹੋਇਆ। ਲੇਕਿਨ ਇਹ ਉਹ ਪੀਰੀਅਡ ਸੀ ਜਦੋਂ ਅਸੀਂ 20ਵੀਂ ਸਦੀ ਦੀ ਬਿਗਨਿੰਗ ਦੀ ਗੱਲ ਕਰਦੇ ਹਾਂ। ਭਾਰਤ ਦਾ ਇੱਕ ਵੱਡਾ ਤਬਕਾ, ਕਿ ਸਾਰਾ ਭਾਰਤ ਬ੍ਰਿਟਿਸ਼ ਗੁਲਾਮੀ ਨੂੰ ਇੰਜੋਏ ਕਰ ਰਿਹਾ ਸੀ। ਗਾਂਧੀ ਸਾਊਥ ਅਫਰੀਕਾ ਦੇ ਵਿੱਚ ਬੈਠਾ ਆਪਣੇ ਅੰਗਰੇਜ਼ ਮਾਲਕਾਂ ਦੀ ਸੇਵਾ ਕਰ ਰਿਹਾ ਸੀ, ਔਰ ਇਹੀ ਹਾਲ ਬਾਕੀ ਸਾਰਿਆਂ ਦਾ ਸੀ। ਲੇਕਿਨ ਇਸ ਗੱਭਰੂ ਔਰ ਇਸ ਦੀ ਸੋਚ ਵਾਲੇ ਹੋਰ ਜਿਹੜੇ ਬਜ਼ੁਰਗ ਸਨ ਕੈਲੀਫੋਰਨੀਆ ਦੀ ਧਰਤੀ ਦੇ ਉੱਤੇ, ਜਿਨ੍ਹਾਂ ਦੇ ਵਿੱਚ ਬਾਬਾ ਸੋਹਣ ਸਿੰਘ ਪਕਨਾ, ਬਾਬਾ ਵਿਸਾਖਾ ਸਿੰਘ ਔਰ ਹੋਰ ਬਹੁਤ ਸਾਰੇ, ਜਿਨ੍ਹਾਂ ਨੂੰ ਅਸੀਂ ਅੱਜ ਗਦਰੀ ਬਾਬਿਆਂ ਦੇ ਨਾਂ ਨਾਲ ਯਾਦ ਕਰਦੇ ਹਾਂ। ਬਾਬਾ ਲਫ਼ਜ਼ ਜਿਹੜਾ ਹੈ ਉਹ ਸਤਿਕਾਰ ਦਾ ਪ੍ਰਤੀਕ ਹੈ, ਇਹਦਾ ਮਤਲਬ ਕੋਈ ਬੁੱਢੇ ਨਹੀਂ ਨੇ। ਔਰ ਕਰਤਾਰ ਸਿੰਘ ਸਰਾਭਾ ਇਹ ਸਾਰੀ ਗਦਰ ਮੂਵਮੈਂਟ ਦਾ ਰੂਹੇ ਰਵਾਂ ਸੀ। ਸਟਾਕਟਨ ਜਿਹਨੂੰ ਗਦਰੀ ਬਾਬਿਆਂ ਦਾ ਇਤਿਹਾਸਕ ਸਥਾਨ ਦੇ ਤੌਰ ਤੇ ਜਾਣਿਆ ਜਾਂਦਾ ਹੈ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਗੁਰਦੁਆਰਾ ਸਥਾਪਿਤ ਹੋਇਆ, ਔਰ ਇਹ ਇੱਕ ਸੈਂਟਰਲ ਹੱਬ ਸੀ। ਇੱਥੋਂ ਹੀ ਜਿਹੜੀ ਐਕਟੀਵਿਟੀ ਸ਼ੁਰੂ ਹੋਈ, ਇੱਥੋਂ ਹੀ ਪਬਲੀਕੇਸ਼ਨ ਗਦਰ ਗੂੰਜਾਂ ਦੇ ਨਾਂ ਥੱਲੇ, ਜਿਹਨੂੰ ਸਰਾਭਾ ਐਡਿਟ ਕਰਦਾ ਰਿਹਾ, ਉਸ ਦਾ ਉਰਦੂ ਐਡੀਸ਼ਨ ਵੀ ਸੀ, ਪੰਜਾਬੀ ਐਡੀਸ਼ਨ ਵੀ ਸੀ। ਔਰ ਉਹ ਨਜ਼ਮ ਦਾ ਇੱਕ ਹਿੱਸਾ ਜਿਹੜਾ ਉਹਨਾਂ ਦੇ ਨਾਲ ਬਵਾਸਤਾ ਕੀਤਾ ਜਾਂਦਾ ਹੈ ਕਿ ਭਾਈ ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਕਿਵੇਂ ਕਰਤਾਰ ਸਿੰਘ ਸਰਾਭਾ ਨੇ ਇੱਥੇ ਵੀ ਗਦਰ ਪਾਰਟੀ ਨੂੰ ਆਰਗੇਨਾਈਜ਼ ਕੀਤਾ। ਫਿਰ 1914 ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਮਾਹੌਲ ਐਸਾ ਬਣ ਰਿਹਾ ਸੀ ਕਿ ਫਸਟ ਵਰਲਡ ਵਾਰ ਦੇ ਚਾਂਸ ਬਣ ਰਹੇ ਸੀ, ਔਰ ਇਹਨਾਂ ਗਦਰੀਆਂ ਦਾ ਇਹ ਡ੍ਰੀਮ ਸੀ ਕਿ ਜਦੋਂ ਅੰਗਰੇਜ਼ ਰੁੱਝੇ ਹੋਣਗੇ ਸੰਸਾਰ ਜੰਗ ਦੇ ਵਿੱਚ, ਤੇ ਉਦੋਂ ਅਸੀਂ ਗਦਰ ਬਚਾਵਾਂਗੇ। ਔਰ ਇਸ ਦੇ ਲਈ ਗਦਰੀ ਬਾਬੇ ਜਿਹੜੇ ਸ਼ਾਇਦ 17-18 ਮੁਲਕਾਂ ਦੇ ਵਿੱਚ ਉਹਨਾਂ ਦੀ ਹੋਂਦ ਸੀ, ਉੱਥੋਂ ਤੁਰੇ ਅੰਗਰੇਜ਼ਾਂ ਨੇ। ਔਰ ਉਸੇ ਪੀਰੀਅਡ ਦੇ ਵਿੱਚ ਹੀ ਕਾਮਾਗਾਟਾ ਮਾਰੂ ਵਾਲਾ ਪਾਰਟ ਵੀ ਨਾਲ ਜੁੜ ਜਾਂਦਾ ਹੈ, ਹੋਰ ਵੀ ਬਹੁਤ ਸਾਰਾ ਪਾਰਟ ਹੈ। ਆਲਰੇਡੀ ਅੰਗਰੇਜ਼ੀ ਏਜੰਸੀਆਂ ਦੇ ਗਦਾਰ ਵਿੱਚ ਵੜੇ ਹੋਏ ਸੀ, ਉਹਨਾਂ ਦੇ ਨਾਂ ਵੀ ਆਉਂਦੇ ਨੇ। ਉਹਨਾਂ ਨਾਵਾਂ ਨੂੰ ਵੀ ਕਾਹਨੂੰ ਜਿਹੜਾ ਉਹ ਕ੍ਰੈਡੀਬਿਲਿਟੀ ਦੇਣੀ ਹੈ ਗਦਾਰਾਂ ਨੂੰ। ਲੇਕਿਨ ਬਹੁਤ ਸਾਰੇ ਉੱਥੇ ਵਾਪਸ ਪਹੁੰਚਦਿਆਂ ਵੀ ਫੜੇ ਜਾਂਦੇ ਨੇ, ਕੁਝ ਜਿਹੜੇ ਨੇ ਉਹ ਰੂਪੋਸ਼ ਹੋ ਜਾਂਦੇ ਨੇ। ਕਰਤਾਰ ਸਿੰਘ ਸਰਾਭਾ ਕੋਲੰਬੀਆ ਬੰਦਰਗਾਹ ਰਾਹੀਂ ਪਹੁੰਚਦੇ ਨੇ ਔਰ ਸੇਫ ਨਿਕਲ ਜਾਂਦੇ ਨੇ। ਔਰ ਕਿਵੇਂ ਉਹ ਜਾ ਕੇ ਫਿਰ ਫੌਜੀ ਛਾਉਣੀਆਂ, ਉਹ ਮੇਰਠ ਹੋਏ, ਉਹ ਜਲੰਧਰ ਹੋਏ, ਉਹ ਫਿਰੋਜ਼ਪੁਰ ਕੈਂਟ ਹੋਏ। ਔਰ ਇਸ ਕਿਸਮ ਦਾ ਇਹ ਨੌਜਵਾਨ, ਕਿਉਂਕਿ ਅੰਦਾੜੀਆ ਮੁੰਡਾ 16-17 ਸਾਲਾਂ ਦਾ ਜਦੋਂ ਕਿ ਇਹ ਸਾਰੀ ਐਕਟੀਵਿਟੀ ਚੱਲ ਰਹੀ ਹੈ, ਕਿ ਇੰਨਾ ਇੰਸਪਾਇਰ ਕਰਦਾ ਸੀ ਕਿ ਉਹਨੇ ਫੌਜੀਆਂ ਨੂੰ ਤਿਆਰ ਕਰ ਲਿਆ, ਸਿੱਖ ਪਲਟਨਾਂ 'ਚ ਵੀ, ਸਿੱਖ ਰੈਜੀਮੈਂਟਾਂ 'ਚ ਵੀ। ਔਰ ਦੂਸਰਾ ਲੇਖਨ ਜਿਹੜੀ ਗਦਰ ਦੀ ਡੇਟ ਮਿੱਥੀ ਗਈ, ਉਹ ਆਲਰੇਡੀ ਕਿਰਪਾਲ ਸਿੰਘ ਨਾਂ ਦਾ ਇੱਕ ਬੰਦਾ ਜਿਹੜਾ ਇੱਥੋਂ ਗਿਆ ਹੋਇਆ ਸੀ, ਉਹਨੇ ਉਸ ਭੇਤ ਨੂੰ ਖੋਲ੍ਹ ਦਿੱਤਾ, ਅੰਗਰੇਜ਼ਾਂ ਤੱਕ ਪਹੁੰਚਿਆ, ਛਾਪਾਮਾਰੀ ਸ਼ੁਰੂ ਹੋਈ। ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਭਾਈ ਇਹ ਡੇਟ ਜਿਹੜੀ ਹੈ ਪਹਿਲਾਂ ਹੀ ਬਾਹਰ ਆ ਗਈ ਹੈ। ਉਹਨਾਂ ਨੇ ਉਸ ਤੋਂ ਵੀ ਅਗਾਊਂ ਡੇਟ ਰੱਖੀ, ਲੇਕਿਨ ਉਹ ਵੀ ਜਿਹੜੇ ਏਜੰਟਾਂ ਦਾ ਨੈਟਵਰਕ ਹੁੰਦਾ, ਜਦੋਂ ਅਸੀਂ ਏਜੰਸੀਆਂ ਦੀ ਗੱਲ ਕਰਦੇ ਹਾਂ ਤੇ ਇਹ ਛੋਟਾ ਨਹੀਂ ਹੁੰਦਾ।
ਸੋ ਬੇਸ਼ੱਕ ਕਰਤਾਰ ਸਿੰਘ ਸਰਾਭਾ ਉੱਥੋਂ ਨਿਕਲਣ 'ਚ ਤਾਂ ਕਾਮਯਾਬ ਰਹੇ, ਛਾਪਾ ਮਾਰੀ, ਔਰ ਦੂਸਰੇ 'ਚ ਬਿਲਕੁਲ ਗਦਰ ਦੀ ਪਲਾਨ ਫੇਲ ਹੋਈ। ਫਾਈਨਲੀ ਉਹ ਇੱਕ ਗਦਾਰੀ ਰਾਹੀਂ ਫੜੇ ਗਏ ਔਰ ਉਹਨਾਂ ਦੇ ਬਾਕੀ ਸਾਥੀ ਵੀ, ਔਰ ਉਹਨਾਂ ਦੇ ਉੱਤੇ 20 ਜਾਂ 21 ਜਿਹੜੇ ਨੇ ਉਹਨਾਂ ਤੇ ਜਿਹੜਾ ਹੈ ਉਹ ਟ੍ਰਾਇਲ ਚੱਲਿਆ ਟ੍ਰੇਟਰ ਦੇ ਤੌਰ ਦੇ ਉੱਤੇ, ਸੈਡੀਸ਼ਨ ਜਿਹਨੂੰ ਇਹ ਕਿਹਾ ਜਾਂਦਾ ਹੈ। ਜੀ ਔਰ ਬਹੁਤ ਸਾਰਿਆਂ ਦੀ ਜਿਹੜੀ ਆ ਉਹ ਫਾਂਸੀ ਸੀ, ਉਮਰ ਕੈਦ 'ਚ ਕਨਵਰਟ ਹੋਈ। ਲੇਕਿਨ ਕਰਤਾਰ ਸਿੰਘ ਸਰਾਭਾ ਔਰ 6 ਹੋਰ ਜਿਹੜੇ ਗਦਰੀ ਸਾਥੀ ਸਨ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਔਰ ਅੱਜ ਦੇ ਦਿਨ 16 ਨਵੰਬਰ 1915 ਨੂੰ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਇਹਨਾਂ ਨੂੰ ਫਾਂਸੀ ਦਿੱਤੀ ਗਈ। ਫਾਂਸੀ ਦੇਣ ਵੇਲੇ ਕਰਤਾਰ ਸਿੰਘ ਸਰਾਭਾ ਦੀ ਉਮਰ ਸਿਰਫ 21 ਸਾਲ ਸੀ। ਔਰ ਜਦੋਂ ਇਹਨਾਂ ਦਾ ਟ੍ਰਾਇਲ ਚੱਲ ਰਿਹਾ ਸੀ, ਜੱਜ ਨੇ ਕਿਹਾ ਵੀ ਤੇਰੀ ਇੰਨੀ ਛੋਟੀ ਉਮਰ, ਮੈਨੂੰ ਤਰਸ ਵੀ ਆਉਂਦਾ ਹੈ, ਔਰ ਮੈਂ ਤੈਨੂੰ ਜੇ ਤੂੰ ਮਾਫੀ ਮੰਗ ਲੈ ਤੇ ਮੈਂ ਤੇਰੀ ਮੌਤ ਦੀ ਸਜ਼ਾ ਮਾਫ ਕਰ ਸਕਦਾ। ਤੇ ਉਹਨੇ ਉਹਨੂੰ ਵੰਗਾਰਦਿਆਂ ਕਿਹਾ ਕਿ ਸਿੰਘ ਮੌਤ ਤੋਂ ਨਹੀਂ ਡਰਦੇ, ਤੂੰ ਫਾਂਸੀ ਦੇ, ਮੈਂ ਮੇਰੀ ਇਹ ਚਾਹਨਾ ਮੈਂ ਦੁਬਾਰਾ ਜਨਮ ਲਵਾਂ ਔਰ ਫਿਰ ਆਪਣੇ ਧਰਮ ਦੀ ਖਾਤਰ, ਕੌਮੀ ਆਜ਼ਾਦੀ ਦੀ ਖਾਤਰ ਜੂਝਾਂ। ਹੁਣ ਇਹ ਇੱਕ ਪਾਸੇ ਤਾਂ ਇਹ ਕੁਰਬਾਨੀਆਂ ਦਾ ਇਤਿਹਾਸ ਹੈ, ਔਰ ਇਹ ਕਰਤਾਰ ਸਿੰਘ ਸਰਾਭਾ ਤੋਂ ਇਲਾਵਾ ਜਿਹੜੇ 6 ਹੋਰ ਫਾਂਸੀ ਦੇ ਤਖਤੇ ਤੇ ਝੂਲੇ, ਉਹਨਾਂ ਦੇ ਵਿੱਚ ਸਿਰਫ ਇੱਕ ਜਿਹੜੇ ਨੇ ਉਹ ਮਹਾਰਾਸ਼ਟਰ ਦੇ ਸਨ, ਵਿਸ਼ਨੂੰ ਗਣੇਸ਼ ਪਿੰਗਲੇ। ਬਾਕੀ 5 ਜਿਹੜੇ ਨੇ ਉਹ ਸਿੰਘ ਸਨ, ਭਾਈ ਬਖਸ਼ੀਸ਼ ਸਿੰਘ ਗਿਲਵਾੜੀ, ਭਾਈ ਸੁਰੈਣ ਸਿੰਘ ਛੋਟਾ ਉਹ ਵੀ ਗਿਲਵਾੜੀ ਦੇ ਸਨ, ਭਾਈ ਸੁਰੈਣ ਸਿੰਘ ਵੱਡਾ ਉਹ ਵੀ ਗਿਲਵਾੜੀ ਦੇ ਸਨ। 3 ਜਿਹੜੇ ਨੇ ਇੱਕੋ ਹੀ ਗਿਲਵਾੜੀ ਪਿੰਡ ਦੇ, ਭਾਈ ਜਗਤ ਸਿੰਘ ਸੁਰ ਸਿੰਘ ਦੇ ਸਨ, ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ, ਭਾਈ ਹਰਨਾਮ ਸਿੰਘ ਸਿਆਲਕੋਟ ਦੇ ਸਨ। ਹੁਣ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਔਰ ਇਸ ਸਬਜੈਕਟ ਦੇ ਵਿੱਚ ਹੀ ਟੌਪਿਕ ਐਸ ਜੈ ਸ਼ੰਕਰ ਦਾ 5 ਰੋਜ਼ਾ ਜਿੱਥੇ ਉਹ ਸਰਾਣੇ ਬੈਠਾ ਰਿਹਾ ਹੈ ਰਿਸ਼ੀ ਸੁਣਕ ਦੇ, ਔਰ ਕੱਲਾ ਇਹ ਨਹੀਂ ਕਿ ਉਸ ਸਿੱਖ ਕੌਮ ਦਾ ਜਿਹਨੇ 80% ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਭਾਰਤ ਨੂੰ ਅੰਗਰੇਜ਼ੀ ਰਾਜ ਤੋਂ ਨਿਜ਼ਾਤ ਦਿਵਾਉਣ ਦੇ ਲਈ, ਉੱਥੇ ਸਿੱਖ ਕੌਮ ਦੇ ਖਿਲਾਫ ਕਿਵੇਂ ਟੋਟਲ ਵਾਰ ਵਿੱਢੀ ਹੋਈ ਹੈ, ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦਾ ਦੌਰ ਔਰ ਇੱਕ ਤੋਂ ਬਾਅਦ ਇੱਕ ਫਰੰਟ ਦੇ ਉੱਤੇ ਸਿੱਖਾਂ ਨੂੰ ਦਬਾਇਆ ਜਾ ਰਿਹਾ, ਪਰ ਕਿਵੇਂ ਇਹਨਾਂ ਦੀਆਂ ਕਿਲਰ ਗੈਂਗਸ ਜਿਹੜੀਆਂ ਨੇ ਉਹ ਬਾਹਰ ਵੀ ਜਿਹੜਾ ਉਹਨਾਂ ਨੇ ਕਿਲਿੰਗ ਸ਼ੁਰੂ ਕੀਤੀਆਂ ਸਿੱਖ ਐਕਟਿਵਿਸਟ ਦੀਆਂ। ਪਰ ਜਿਹੜੇ ਈਵਨ ਪੀਸਫੁਲੀ ਪ੍ਰੋਟੈਸਟ ਕਰਨ ਵਾਲੇ ਨੇ ਉਹ ਯੂਕੇ 'ਚ ਹੋਣ, ਅਮਰੀਕਾ 'ਚ ਹੋਣ, ਕੈਨੇਡਾ 'ਚ ਹੋਣ, ਉਹਨਾਂ ਨੂੰ ਉਹਨਾਂ ਦੀ NIA ਔਰ ਦੂਸਰੀਆਂ ਏਜੰਸੀਆਂ, ਜੀਤ ਡੋਵਲ ਦੀ ਕਮਾਂਡ ਥੱਲੇ ਦਿਨਕਰ ਗੁਪਤਾ NIA ਔਰ ਗੌਰਵ ਯਾਦਵ ਪੰਜਾਬ ਦਾ DGP, ਉਹ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਤੇ ਦਬਾਅ ਬਣਾ ਰਹੇ ਨੇ, ਉਹਨਾਂ ਦੀਆਂ ਡੀਟੇਲਸ ਇਹਨਾਂ ਤੋਂ ਲੈਂਦੇ ਨੇ। ਉੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਘਰਾਂ ਦੇ ਬਾਹਰ ਕੁਰਕੀ ਦੇ ਨੋਟਿਸ, ਕਨਫਿਸਕੇਟ ਪ੍ਰਾਪਰਟੀਆਂ ਦੇ ਲਾਉਂਦੇ ਨੇ, ਰਿਸ਼ਤੇਦਾਰਾਂ ਨੂੰ ਚੁੱਕਦੇ ਨੇ, ਉਹਨਾਂ ਨੂੰ ਹਰਾਸ ਕਰਦੇ ਨੇ, ਤਾਂ ਕਿ ਈਵਨ ਬਾਹਰ ਜਿੱਥੇ ਇੱਕ ਪੀਸਫੁਲ ਪ੍ਰੋਟੈਸਟ ਦਾ ਹੱਕ ਹੈ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ, ਉਹਨਾਂ ਦੇ ਵਿੱਚ ਵੀ ਇੱਕ ਖੌਫ ਪੈਦਾ ਕੀਤਾ ਜਾਏ। ਹੁਣ ਜਦੋਂ ਅਸੀਂ 1915 ਤੋਂ ਹੁਣ ਦੀ ਗੱਲ ਕਰਦੇ ਹਾਂ, ਆਲਮੋਸਟ 108 ਸਾਲ ਪਹਿਲਾਂ ਦੀ, ਉਹਦੇ ਬਾਵਜੂਦ ਕਿ ਕਰਤਾਰ ਸਿੰਘ ਸਰਾਭਾ ਜਾਂ ਇਹ ਸਾਰੇ ਗਦਰੀ ਜਿਹੜੇ ਨੇ ਇਹ ਅੰਗਰੇਜ਼ਾਂ ਨੂੰ ਉੱਥੋਂ ਕੱਢਣ ਦੇ ਲਈ ਕਿਸੇ ਹੱਦ ਤੱਕ ਵੀ ਵਾਇਲੈਂਟ ਮੂਵਮੈਂਟ ਕਰ ਰਹੇ ਸੀ, ਲੇਕਿਨ ਇਹ ਨਹੀਂ ਹੋਇਆ ਕਿ ਭਾਈ ਉਹਨਾਂ ਦੇ ਟੱਬਰਾਂ ਨੂੰ ਚੁੱਕ ਲਿਆ, ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰ ਲਏ, ਜਾਂ ਉਹਨਾਂ ਦੇ ਰਿਸ਼ਤੇਦਾਰਾਂ, ਮਾਮਿਆਂ, ਚਾਚਿਆਂ, ਤਾਇਆਂ, ਭੈਣਾਂ, ਜੀਜਿਆਂ ਨੂੰ ਚੁੱਕ ਕੇ ਜਿਹੜਾ ਉਹ ਟਾਰਚਰ ਕੀਤਾ ਗਿਆ ਹੋਵੇ। ਔਰ ਇਹ ਉਸ ਕੌਮ ਦੇ ਨਾਲ ਵਾਪਰ ਰਿਹਾ ਜਿਹੜੀ ਕੌਮ ਹਮੇਸ਼ਾ ਇਹ ਫਖਰ ਕਰਦੀ ਰਹੀ ਕਿ ਭਾਈ, ਔਰ ਕੱਲਾ ਇਹੀ ਨਹੀਂ ਕਿ ਭਾਈ ਅੱਜ ਕੌਮ ਨਾਲ ਕੀ ਹੋ ਰਿਹਾ, ਈਵਨ ਕਰਤਾਰ ਸਿੰਘ ਸਰਾਭਾ ਔਰ ਉਹਨਾਂ ਦੇ ਗਦਰੀ ਬਾਬੇ ਜਿਹੜੇ ਨਿਤਨੇਮ ਕਰਕੇ ਆਪਣਾ ਦਿਨ ਸ਼ੁਰੂ ਕਰਦੇ ਸੀ, ਸਿੱਖੀ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਸੀ, ਉਹਨਾਂ ਨੂੰ ਵੀ ਕਦੇ ਲਾਲਾ ਲਾਜਪਤ ਰਾਏ ਤੋਂ ਪ੍ਰੇਰਿਤ ਦੱਸਿਆ ਜਾਂਦਾ, ਕਦੇ ਸਾਵਰਕਰ ਦੇ ਨਾਲ ਜੋੜ ਦਿੱਤਾ ਜਾਂਦਾ ਜੀ ਕਿ ਉਸ ਤੋਂ ਬਹੁਤ ਪ੍ਰਭਾਵਿਤ ਸੀ, ਕਦੇ ਭਾਰਤ ਮਾਤਾ ਦੇ ਉਹਨਾਂ ਨੂੰ ਪੁੱਤਰ ਬਣਾਇਆ ਜਾਂਦਾ। ਔਰ ਈਵਨ ਜਿਹੜੇ ਲੈਫਟਿਸਟ ਕਿਸਮ ਦੀ ਨਸਲ ਹੈ ਖੱਬੇ ਪੱਖੀਆਂ ਦੀ, ਉਹ ਇਹਨਾਂ ਨੂੰ ਈਵਨ ਰੂਸੀ ਇਨਕਲਾਬ ਦੇ ਨਾਲ ਜੋੜ ਕੇ ਜਾਂ ਰਸ਼ੀਅਨ ਕਮਿਊਨਿਜ਼ਮ ਨਾਲ ਜੋੜਦੇ ਨੇ, ਹਾਲਾਂਕਿ ਇਹਨਾਂ ਦੀਆਂ ਸ਼ਹਾਦਤਾਂ ਪਹਿਲਾਂ ਹੋ ਜਾਂਦੀਆਂ ਨੇ। 1917 ਦੇ ਵਿੱਚ ਲੈਨਨ ਵਾਲਾ ਜਿਹਨੂੰ ਸੋ ਕਾਲਡ ਇਨਕਲਾਬ ਹੈ ਉਹ ਰੂਸ ਦੇ ਵਿੱਚ ਆਉਂਦਾ। ਔਰ ਮੈਂ ਹੋਰ ਵੇਰਵੇ 'ਚ ਨਹੀਂ ਜਾਵਾਂਗਾ, ਅਸੀਂ ਇਹ ਪ੍ਰੋਗਰਾਮ ਵੀ ਸ਼ਹੀਦਾਂ ਦੇ ਨਾਂ ਸਮਰਪਿਤ ਕਰਦੇ, ਪਰ ਇਹ ਜਿਹੜਾ ਕਿ ਇੱਕ ਲੰਬਾ ਵਕਤ ਕਨਫਿਊਜ਼ਨ ਸੀ ਭਾਰਤ ਮਾਤਾ ਜਾਂ ਸਾਵਰਕਰ ਨਾਲ ਜੋੜ ਕੇ, ਔਰ ਜਿਹੜੀ ਕਿਉਂਕਿ ਕਰਤਾਰ ਸਿੰਘ ਸਰਾਭਾ ਖੁਦ ਸ਼ਾਇਰ ਸੀ, ਲੇਖਕ ਸੀ, ਬੜਾ ਜ਼ਬਰਦਸਤ ਸਪੀਕਰ ਸੀ, ਔਰ ਇੱਥੋਂ ਵੀ ਜਦੋਂ ਉਹ ਗਿਆ ਉਹਨੇ ਥਾਂ ਥਾਂ ਤੇ ਕਿਹਾ ਕਿ ਭਾਈ ਇਹ ਸ਼ਮਾ ਬਲ ਰਹੀ ਹੈ ਇਸ ਵੇਲੇ,
ਔਰ ਪਰਵਾਨੇ ਹੁਣ ਲੁੱਕ ਕੇ ਨਹੀਂ ਬਹਿਣਗੇ ਜਾ ਕੇ, ਜਿਵੇਂ ਚਾਹ ਹੁੰਦਾ ਜੂਝ ਕੇ ਸ਼ਹੀਦੀ ਪਾਣ ਦਾ। ਬਿਲਕੁਲ। ਔਰ ਉਹਨਾਂ ਦੀ ਜਿਹੜੀ ਅਖੀਰਲੀ ਨਜ਼ਮ ਜਿਹੜੀ ਕਿ ਉਹਨਾਂ ਨੇ ਲਿਖਿਆ ਕਿ ਭਾਈ ਅਸੀਂ ਸਾਰੇ ਸਾਥੀ ਜਿਹੜੇ ਫਾਂਸੀ ਦੇ ਤਖਤੇ ਵੱਲ ਅਸੀਂ ਜਾ ਰਹੇ ਹਾਂ 16 ਨਵੰਬਰ ਨੂੰ, ਅਸੀਂ ਜਿਹੜਾ ਇਹ ਸਾਡੀ ਵਿਸ਼ ਹੈ। ਔਰ ਇਹ ਕਵਿਤਾ ਜਿਹੜਾ ਆਪਣੇ ਆਪ 'ਚ ਦੱਸਦੀ ਹੈ ਕਿ ਕਿਵੇਂ ਕਰਤਾਰ ਸਿੰਘ ਸਰਾਭਾ ਔਰ ਉਹਨਾਂ ਦੇ ਸਾਥੀਆਂ ਦੀ ਪ੍ਰੇਰਨਾ ਸਿੱਖ ਧਰਮ ਸੀ। 10ਵੇਂ ਪਾਤਸ਼ਾਹ ਸਰਬੰਸ ਦਾਨੀ, ਉਹਨਾਂ ਵੱਲ ਤੱਕਦਿਆਂ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੇ ਤੇ ਆਪਣੇ ਪੁੱਤ ਕੁਰਬਾਨ ਕੀਤੇ ਤੇ ਅਸੀਂ ਉਹਨਾਂ ਦੇ ਸਿੱਖ ਹਾਂ, ਅਸੀਂ ਵੀ ਆਪਣਾ ਆਪਾ ਆਪਣੇ ਧਰਮ ਲਈ ਕੁਰਬਾਨ ਕਰਨਾ। ਸੋ ਮੈਂ ਜਿਹੜੀ ਉਹਨਾਂ ਦੀ ਨਜ਼ਮ ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਉਹ ਸਾਂਝਾ ਕਰਦਾ ਟੀਵੀ 84 ਦੇ ਵਿਊਅਰਸ ਨਾਲ ਜੀ। ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀਂ, ਸਦਾ ਕੂੜਦੀ ਰਹੇ ਨਾ ਜ਼ਾਰ ਸ਼ਾਹੀ, ਸਦਾ ਜ਼ਾਬਰਾਂ ਹੱਥ ਤਲਵਾਰ ਨਾਹੀਂ। ਕਿਉਂਕਿ ਜਰਮਨ ਔਰ ਰਸ਼ੀਆ ਦੇ ਵਿੱਚ ਜਿਹੜੇ ਬਾਦਸ਼ਾਹ ਨੇ ਉਹਨਾਂ ਨੂੰ ਜ਼ਾਰ ਕਿਹਾ ਜਾਂਦਾ ਹੈ। 1917 ਤੋਂ ਬਾਅਦ ਜ਼ਾਰਸ਼ਾਹੀ ਦਾ ਰੂਸ ਚ ਅੰਤ ਹੋਇਆ ਔਰ ਉਹਨੂੰ ਜਿਹੜਾ ਬਾਦਸ਼ਾਹ ਦੇ ਲਈ ਲਫ਼ਜ਼ ਜ਼ਾਰ ਹੈ, ਇਸ ਲਈ ਉਹਨਾਂ ਨੇ ਜ਼ਾਰਸ਼ਾਹੀ ਲਫ਼ਜ਼ ਇਸਤੇਮਾਲ ਕੀਤਾ। ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀਂ, ਸਦਾ ਕੂੜਦੀ ਰਹੇ ਨਾ ਜ਼ਾਰ ਸ਼ਾਹੀ, ਸਦਾ ਜ਼ਾਬਰਾਂ ਹੱਥ ਤਲਵਾਰ ਨਾਹੀਂ, ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਕਤ ਕਿਸੇ ਦਾ ਯਾਰ ਨਾਹੀਂ, ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਾਹੀਂ, ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ, ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ, ਅਸੀਂ ਆਪਣੀ ਆਪ ਨਿਭਾ ਦਿਆਂਗੇ, ਦੁੱਖ ਝੱਲਾਂਗੇ ਹੱਸ ਕੇ ਵਾਂਗ ਮਰਦਾਂ, ਨਾਲ ਖੁਸ਼ੀ ਦੇ ਸੀਸ ਲੁਹਾ ਦਿਆਂਗੇ, ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜੜ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ, ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ, ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ, ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ, ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ ਕੱਟ ਸਕਦੀ ਨਹੀਂ ਤਲਵਾਰ ਸਾਨੂੰ, ਸਾਡੀ ਆਤਮਾ ਸਦਾ ਅਡੋਲ ਵੀਰੋ, ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ, ਖਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਸਾਨੂੰ। ਸੋ ਇਹਨਾਂ ਯੋਧਿਆਂ ਦੀਆਂ ਕੁਰਬਾਨੀਆਂ ਔਰ ਇਸੇ ਹੀ ਰਸਤੇ ਦੇ ਉੱਤੇ ਤੁਰਦੇ ਆ ਅਸੀਂ ਦੇਖਦੇ ਹਾਂ ਕਿ ਕੌਮ ਦੀ ਜਵਾਨੀ ਨੇ ਪਿਛਲੇ 4 ਦਹਾਕਿਆਂ ਦੇ ਵਿੱਚ ਕਿਵੇਂ ਉਹ ਸਾਡੇ ਭਾਈ ਸਤਵੰਤ ਸਿੰਘ ਕੇਰ ਸਿੰਘ ਹੋਣ, ਭਾਈ ਜਿੰਦਾ ਸੁੱਖਾ ਹੋਣ, ਕਿਵੇਂ ਫਾਂਸੀ ਦੇ ਰੱਸਿਆਂ ਨੂੰ ਉਹਨਾਂ ਨੇ ਚੁੰਮਿਆ। ਇਹ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਖਾਲਸੇ ਦੇ ਅੰਦਰ ਸੱਚ ਹੱਕ ਇਨਸਾਫ ਦੇ ਲਈ ਜੂਝਣ ਦਾ ਵੀ ਦਮ ਭਰਿਆ, ਉਹ ਪ੍ਰੋਗਰਾਮਿੰਗ ਕੀਤੀ ਔਰ ਮੁਸ਼ਕਲ ਵੇਲੇ ਮੁਸੀਬਤ ਵੇਲੇ ਮੌਤ ਨੂੰ ਕਲੋਲਾ ਕਰਨ ਦੀ ਜਾਂਚ ਵੀ ਸਿਖਾਈ ਔਰ ਹੱਸ ਹੱਸ ਕੇ ਜਿਹੜਾ ਕੁਰਬਾਨੀ ਦੇਣਾ ਔਰ ਇਹ ਕਿ ਭਾਈ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਕਿ ਜੇ ਅਸੀਂ ਜਿੱਤ ਗਏ ਤੇ ਇੱਥੋਂ ਦੀ ਪਾਤਸ਼ਾਹੀ ਹੈ ਤੇ ਜੇ ਸ਼ਹੀਦੀ ਹੋਈ ਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਗੋਦ ਦੀ ਪਾਤਸ਼ਾਹੀ ਹੈ। ਸੋ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਹੁਣ ਗੱਲ ਕਰੀਏ ਕਿ ਕਿਵੇਂ ਅਕਿਰਤ ਘਣਾ ਦਾ ਜੋ ਬਹੁਤ ਵਾਰ ਭਾਈ ਗੁਰਦਾਸ ਜੀ ਦੀ ਉਹ ਵਾਰ ਜਦੋਂ ਕਿ ਉਹਨਾਂ ਨੇ ਇੱਕ ਪੂਰੀ ਪੌੜੀ ਹੈ ਕਿ ਭਾਈ ਕਿਵੇਂ ਅਕਿਰਤ ਘਣ ਜਿਹੜਾ ਕਿਸ ਹੱਦ ਤੱਕ ਲੂਣ ਹਰਾਮੀ ਜਿਹੜਾ ਉਹ ਦੁਰਕਾਰਨਯੋਗ ਹੈ। ਪਰ ਮੈਂ ਸਮਾਂ ਦੇਖਦੇ ਹਾਂ ਉਸ ਵੀਰ ਵਿੱਚ ਨਹੀਂ ਜਾਵਾਂਗਾ, ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਇੰਨੀਆਂ ਕੁਰਬਾਨੀਆਂ ਕਰਕੇ ਆਜ਼ਾਦੀ ਨੂੰ ਸਾਹਮਣੇ ਲਿਆਉਣ ਵਾਲੀ ਸਿੱਖ ਕੌਮ ਉਸ ਦੇ ਨਾਲ 15 ਅਗਸਤ 1947 ਤੋਂ ਇੱਕਦਮ ਬਾਅਦ ਹੀ ਕ੍ਰਿਮੀਨਲ ਟਰਾਈਬ ਵਾਲਾ ਵਰਤਾਰਾ ਸ਼ੁਰੂ ਹੋ ਗਿਆ ਸੀ। ਇਹੀ ਨਹੀਂ ਕਿ ਵੀ ਉਹਨਾਂ ਨੇ ਸਰਕੂਲਰ ਕੱਢ ਕੇ 10 ਅਕਤੂਬਰ 1947 ਨੂੰ ਜ਼ਰਾਏ ਪੇਸ਼ਾ ਕਬੀਲਾ ਐਲਾਨਿਆ ਸੀ। ਜੇ ਤੁਸੀਂ ਉਸ ਤੋਂ ਬਾਅਦ ਦੀ ਭਾਰਤੀ
सरकार दी लाइन देखो 37 साल जून 84 तो बाद तो टोटल वॉर जिहड़ी है वो भरपा की हुई है, लेकिन उन्होंने सिखां नूं ये रियलाइज़ करवा दिता सी एकदम बाद ही, जिस नूं सर कपूर सिंह ने साची साख च कहा सी कि मुल्क हिंदू का राज तिकड़ी का गुरु राखा भाई सिखड़े का, कि भाई हुण असीं फरंगी तो भी बदतर हालात दे विच धक्के गए, क्योंकि ये सानू एक पासे डैथ किस नाल मार रहे ने जो आर्टिकल 25B दे थल्ले हिंदू बना के कीता है, और दूसरे पासे इन्हां ने किवें गुरु ग्रंथ और गुरु पंथ दोनों दे उत्ते ही जिहड़ा है वो निशाना साधिया, नकली गुरुडम खड़ा कीता, जिसका नतीजा असीं देखते हैं कि अज भी जिहड़ा है वो किस लैवल दे उत्ते लिजा के गुरु ग्रंथ साहब की गुरता नूं पहलां चैलेंज करवाया गया, और 2015 दे तो बाद असीं देखते हैं कि लगातारता नाल गुरु ग्रंथ साहब की बेअदबी दीयां घटनावां दा करवाया जाना जी, और पंथ दे उत्ते सीधे तौर ते जून 84 नवंबर 84 और कंटीन्यूस प्रोसैस एक तो बाद एक नस्लकुशी दी वो बराबर जारी है। सिख डायस्पोरा ने जिहड़ा 80s दे विच फिर वड्डी गिणती दे विच सिख नौजवान अपनी धरती तो निकले, उन्होंने यूके कैनेडा अमेरिका और हुण पिछले कुछ सालों तो आस्ट्रेलिया च डेरे जमाए ने, उत्थे फिर असीं मोर्चाबंदी करके इन्हां आज़ादियां नूं जिहड़ी फ्रीडम ऑफ एक्सप्रैशन है उहदे राहीं अपणियां राजसी उमंगां पोलिटिकल एस्पीरेशनस नूं उसका इजहार कर रहे हैं खालिस्तान दे लई, लेकिन किवें ईवन उन्हां नूं टारगेट करन दे लई बेशक लाइन तां इन्हां दी लेट 70s दे विच ही जो असीं देखदे हैं सॉफ्ट टारगेट उन्हां ने सिखां नूं किवें बनाया, गुरुद्वारिआं 'च किवें इंटरफेरेंस कीती, एयर इंडिया का हादसा किवें करवाया गया, ईवन यूके दे विच 84 करवाण दे लई भी घल्लूघारे दे वेले इंदिरा गांधी ने मार्गरेट थैचर कंजरवेटिव पार्टी, जिस कंजरवेटिव पार्टी का हुण ऋषि सुनक प्राइम मिनिस्टर है, किवें जिहड़ी है उन्हां दी MI6 ने उन्हां दे नाल कोऑपरेट कीता, उन्हां दी टीम उत्थे गई, उन्हां दा की रोल है क्योंकि डॉक्यूमेंट वापस डीक्लासीफाई जिहड़े ने वो कीते गए सी पहलां, पर फिर उन्हां नूं वापस क्लासीफाई कैटेगरी च पा दिता गया, और हुण तक तुरदे बेशक उस मार्गरेट थैचर तो ऋषि सुनक तक विच ही टोनी ब्लेयर भी आया, डेविड कैमरॉन भी आया, बोरिस जॉनसन भी आया, लेकिन ऋषि सुनक दे आण तक तो यह गल बिल्कुल क्लीयर हो गई सी कि ये तां जिवें पिछले बोरिस जॉनसन दे एडमिनिस्ट्रेशन दे वेले प्रीति पटेल हिंदू तवी RSS शो गर्ल वो किवें खुल के सिखां दे खिलाफ भुगत रही सी, और ईवन इस कैबिनेट का प्राइम मिनिस्टर खुद जदों ऋषि सुनक अपने आप नूं सर्टिफाइड हिंदू तवीआं दा जवाई कहंदा है, अपने आप नूं अपने हिंदू होण ते फख्र करदा है, और इहदे बावजूद कि 6 साल हो गए ने जग्गी जौल स्कॉटलैंड यूके दा सिटीजन जिस नूं जिहड़ा है वो इलीगल हिरासत दे विच आर्बिट्रेरी क्योंकि ये UN दी लैंग्वेज है रखा होया है, लेकिन इन्ने मुलाकातां दे दौर G20 और उस तो बाद भी इहदे बावजूद कदे भी इसने ये मंग नहीं की है भारत तो कि भाई इस ब्रिटिश सिटीजन नूं जिस दे उत्ते कोई ट्रायल नहीं है रिलीज़ किया जाए। इस दे उल्ट असीं देखते हैं कि ऋषि सुनक ने बनदिआं ही जिहड़ा पहलां 95,000 पाउंड रखिया कि जी ये जिहड़ी एक्सट्रीमिस्ट खालिस्तानी एक्टिविटी है इस नूं करब करन दे लई, फिर असीं देखते हैं कि इसे यूके दे विच किवें कैमिकल हथियार का इस्तेमाल करके अवतार सिंह खंडा उसनूं मारिया गया, लेकिन उसका ना कोई प्रॉपर जिहड़ी ऑटोपसी ना प्रॉपर इन्वेस्टिगेशन ना कोई इस दे उत्ते प्रोटेस्ट लाइन लई गई। इस तो इलावा असीं देखते हैं कि ये पहली बार शायद होया होएगा कि किसी होर मुल्क की इन्वेस्टिगेटिव एजेंसी दूसरे मुल्क च आके उन्हां दियां इन्वेस्टिगेटिव एजेंसी दे नाल आइडेंटिफाई कर रही है जी आ बंदे जिहड़े प्रोटेस्ट करन दे लई बाहर आए सी हाई कमीशन दे जां कौंसलेट ऑफिस दे इन्हां दी लिस्ट जानकारी दिओ, और फिर उहदे ते बेस्ड पंजाब च उन्हां दे रिश्तेदारां दे उत्ते छापामारी कीती जा रही होई। ये भी ऋषि सुनक दे दौर दे विच हुंदा है। जे 5 आइज़ कंट्रीज़ राहीं ये गल सामने आउंदी है, जस्टिन ट्रूडो 18 सितंबर नूं कैनेडियन पार्लीमेंट दे विच इंकशाफ करदे ने, बाइडन जां उन्हां दे सैकटरी ऑफ स्टेट सैकटरी ऑफ डिफेंस दिल्ली जाके भारत नूं चैलेंज करते हैं, आस्ट्रेलिया और न्यूजीलैंड भी
ਮਾਈਲਡ ਵਰਡਡ ਸਟੇਟਮੈਂਟਸ ਨੇ ਭਾਵੇਂ ਲੈਂਦੇ ਨੇ, ਪਰ ਤੁਹਾਨੂੰ ਇਹ ਜਦੋਂ ਰਿਸ਼ੀ ਸੁਨਕ ਕਹਿ ਰਿਹਾ ਸੀ ਉਹ ਨਾਲ ਹੀ ਕਹਿ ਰਿਹਾ ਸੀ ਕਿ ਟ੍ਰੇਡ ਟਾਕਸ ਜਾਰੀ ਰਹਿਣਗੇ। ਔਰ ਕੱਲਾ ਇਹੀ ਨਹੀਂ, ਜਿਵੇਂ 5 ਦਿਨ ਆ ਕੇ ਔਰ ਉਸ ਪੀਰੀਅਡ ਜਦੋਂ ਉਹਨਾਂ ਦਾ ਇਨਰ ਕ੍ਰਾਈਸਿਸ ਵੀ ਚੱਲ ਰਿਹਾ ਹੈ, ਉਹਨਾਂ ਦੀ ਬੈਵਰਲੀ ਕਿ ਜਿਹੜੀ ਹੋਮ ਸੈਕਟਰੀ ਉਹਨੇ ਇਹਦੇ ਤੇ ਦੋਸ਼ ਲਾ ਕੇ ਰਿਜ਼ਾਈਨ ਕੀਤਾ, ਉਹਨੇ ਸੈਕ ਕੀਤਾ, ਉਹਨੇ ਪ੍ਰੋਟੈਸਟ ਕੀਤਾ। ਹੁਣ 5 ਦਿਨ ਉੱਥੇ ਆ ਕੇ ਐਸ ਜੈ ਸ਼ੰਕਰ ਦਾ ਬਹਿਣਾ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਭਾਈ ਇਹ ਕੁੱਖ ਕੀ ਹੋ ਰਿਹਾ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਭਾਈ ਇਹ ਆਉਣ ਵਾਲੀਆਂ ਚੋਣਾਂ 'ਚ ਬ੍ਰਿਟਨ ਦੇ ਵਿੱਚ ਇਹਨਾਂ ਨੇ ਵਾਈਪ ਆਊਟ ਹੋ ਜਾਣਾ। ਪਰ ਉਸ ਤੋਂ ਪਹਿਲੇ ਹੀ ਇਹ ਮੈਕਸਿਮਮ ਜਿਹੜਾ ਸਿੱਖਾਂ ਦਾ, ਕਿਉਂਕਿ ਉਹਨਾਂ ਦੇ ਬਾਕੀ ਨਾ ਕੋਈ ਟ੍ਰੇਡ ਟਾਕ ਅੱਗੇ ਵੱਧ ਰਹੀ ਹੈ ਨਾ ਕੋਈ ਹੋਰ ਹੈ, ਸਿਰਫ ਤੇ ਸਿਰਫ ਬ੍ਰਿਟਾਨੀਆ ਦੇ 1 ਮਿਲੀਅਨ ਸਿੱਖ ਉਹ ਜਿਹੜੇ ਉਹਨਾਂ ਚੋਂ ਵੀ ਜਿਹੜੇ ਅੱਗੇ ਐਕਟਿਵਿਜ਼ਮ ਦੇ ਵਿੱਚ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ, ਉਹਨਾਂ ਦੀ ਹਰਾਸਮੈਂਟ, ਜਾਣਕਾਰੀ, ਏਜੰਸੀਆਂ ਦੀ ਸ਼ੇਅਰਿੰਗ, ਇਹ ਸਾਰਾ ਚੱਲ ਰਿਹਾ। ਔਰ ਇਹਦੇ ਬਾਵਜੂਦ ਕਿ ਭਾਰਤ ਵਿਆਨਾ ਕਨਵੈਨਸ਼ਨ ਨੂੰ ਯੂਕੇ ਦੇ ਇਸ ਮਾਮਲੇ 'ਚ ਵੀ ਫਲਾਊਟ ਕਰ ਰਿਹਾ, ਯੂਕੇ ਦੇ ਆਪਣੇ ਸੋਵਰਨਿਟੀ ਦੇ ਐਂਗਲ ਨੂੰ ਵੀ ਫਲਾਊਟ ਕਰ ਰਿਹਾ, ਲੇਕਿਨ ਸ਼ਿਕਾਇਤ ਭਾਰਤ ਇਹ ਕਰ ਰਿਹਾ। ਔਰ ਹੁਣ ਜਦੋਂ ਤੁਸੀਂ ਇਹਨਾਂ ਦੀ PTI ਦੀ ਖਬਰ ਦੇਖਦੇ ਹੋ ਕਿ ਇੰਡੀਆ ਰੇਜ਼ਸ ਖਾਲਿਸਤਾਨ ਇਸ਼ੂ ਐਂਡ ਸੇਫਟੀ ਆਫ ਇਟਸ ਡਿਪਲੋਮੈਟਸ ਵਿਦ UK, ਉੱਥੇ ਅਗੇਨ ਖਾਲਿਸਤਾਨ ਦਾ ਇਸ਼ੂ ਦੇ ਸਾਡੇ ਡਿਪਲੋਮੈਟਸ ਨੂੰ ਖਤਰਾ ਹੈ, ਇਹਨਾਂ ਦਾ ਕੁਝ ਕਰੋ। ਔਰ ਵਿਦ ਰੈਫਰੈਂਸ ਟੂ ਵਾਇਲੈਂਟ ਪ੍ਰੋਟੈਸਟ ਐਟ ਇੰਡੀਆ ਹਾਊਸ ਇਨ ਮਾਰਚ, ਜੈ ਸ਼ੰਕਰ ਸੇਜ਼ ਦਾ ਗ੍ਰੈਵਿਟੀ ਆਫ ਦਾ ਸਿਚੁਏਸ਼ਨ ਇਜ਼ ਸ਼ਾਰਪਲੀ ਰੈਕਗਨਾਈਜ਼ਡ। ਹੁਣ ਇਹਨਾਂ ਜੇ ਤੁਸੀਂ ਡਿਪਲੋਮੈਟਿਕ ਲਫ਼ਜ਼ਾਂ ਨੂੰ ਡੀਕੋਡ ਕਰੋ ਤੇ ਇਹਦਾ ਮਤਲਬ ਇਹ ਹੈ ਕਿ ਜੋ ਇੰਡੀਆ ਉਹਨਾਂ ਤੋਂ ਚਾਹੁੰਦਾ ਸੀ ਇਸ ਮੁੱਦੇ ਦੇ ਉੱਤੇ ਉਹ ਆਲਰੇਡੀ ਉਹਨਾਂ ਨੇ ਹਾਸਲ ਕਰ ਲਿਆ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਹੁਣ ਕਿਉਂਕਿ ਨਵਾਂ ਜਿਹੜਾ ਡੇਵਿਡ ਕੈਮਰੌਨ ਪਿਛਲਾ ਕੰਜ਼ਰਵੇਟਿਵ ਦਾ ਪ੍ਰਾਈਮ ਮਿਨਿਸਟਰ ਰਿਹਾ, ਉਹ ਹੁਣ UK ਦਾ ਫੋਰਨ ਸੈਕਟਰੀ ਉਹਨੂੰ ਲਾਇਆ ਗਿਆ, ਉਹਨੂੰ ਵੀ ਐਸ ਜੈ ਸ਼ੰਕਰ ਮਿਲਿਆ। 5 ਦਿਨ ਇਹ ਕਰਨ ਤੋਂ ਬਾਅਦ ਉਹਨਾਂ ਨੂੰ ਜੇ ਕੋਈ ਗੱਲ ਕਰਨ ਦਾ ਜਾਂ ਪ੍ਰੈਸ ਕਾਨਫਰੰਸ ਵੀ ਜੋ ਉਹਨੇ ਬਕਵਾਸ ਮਾਰੀ ਹੈ ਉਹ ਸਿਰਫ ਤੇ ਸਿਰਫ ਸਿੱਖਾਂ ਦੇ ਖਿਲਾਫ, ਖਾਲਿਸਤਾਨ ਦੇ ਖਿਲਾਫ, ਔਰ ਇਹ ਕਿ ਜੀ ਇਹ ਸਾਡੇ ਹਵਾਲੇ ਕਰੋ ਵਾਲੀ ਗੱਲ ਹੈ। ਔਰ ਇਸ ਦੇ ਉੱਤੇ ਜਿਹੜੀ ਸਿੱਖ ਫੈਡਰੇਸ਼ਨ UK ਹੈ ਉਹਨਾਂ ਨੇ ਬੜੀ ਕਲੀਅਰ ਸਟੇਟਮੈਂਟ ਦਿੱਤੀ ਹੈ ਔਰ ਉਹਨਾਂ ਨੇ ਕੋਈ ਵਿੱਚ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਇਸ ਸਾਰੀ ਵਿਜ਼ਿਟ ਦਾ ਮਤਲਬ ਕੀ ਹੈ। ਔਰ ਉਹਨਾਂ ਦੀ ਪ੍ਰੈਸ ਸਟੇਟਮੈਂਟ ਦਾ ਸਿਰਲੇਖ ਹੀ ਇਹ ਹੈ, UK ministers are selling out British Sikh activists to appease the extreme right-wing leadership of India committed to Hindu ਰਾਸ਼ਟਰ। ਕਿ ਇਹ ਜਿਹੜੀ ਬ੍ਰਿਟਾਨੀਆ ਦੇ ਮਿਨਿਸਟਰ ਨੇ ਇਹ ਬ੍ਰਿਟਿਸ਼ ਸਿੱਖ ਐਕਟਿਵਿਸਟ ਨੂੰ ਵੇਚ ਰਹੇ ਨੇ ਔਰ ਉਸ ਹਕੂਮਤ ਦੇ ਸਾਹਮਣੇ ਜਿਹੜੀ ਹਿੰਦੂ ਰਾਸ਼ਟਰ ਦੇ ਲਈ ਖਲੋਤੀ ਹੈ। ਇਹ ਡੀਟੇਲਡ ਸਟੇਟਮੈਂਟ ਹੈ, ਲੇਕਿਨ ਉਹਨਾਂ ਨੇ ਖੁਦ ਹੀ ਇਸ ਦੇ ਕੁਝ ਐਕਸਰਪਟ ਜਿਹੜੇ ਨੇ ਉਹ ਵੀ ਕੱਢੇ ਨੇ। ਮੈਂ ਡੀਟੇਲ ਸਟੇਟਮੈਂਟ ਵਕਤ ਦੀ ਨਜ਼ਾਕਤ ਨੂੰ ਦੇਖਦਿਆਂ ਨਹੀਂ ਤੋੜ ਸਕਾਂਗਾ। ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਰਿਸ਼ੀ ਸੁਨਕ despite being specifically briefed by Justin Trudeau showed he is weak and a lightweight leader by failing to raise the extrajudicial killing of Canadian Sikh leader with Modi at his meeting at the G20 summit। ਕਿ ਜਿਹੜਾ 5 ਆਈਜ਼ ਦਾ ਮੈਂਬਰ ਹੈ ਉਹਨੂੰ ਬਰੀਫ ਟਰੂਡੋ ਨੇ ਕੀਤਾ ਸੀ, ਲੇਕਿਨ ਰਿਸ਼ੀ ਸੁਨਕ ਨੇ G20 ਮੀਟਿੰਗ ਦੇ ਵੇਲੇ ਮੋਦੀ ਦੇ ਨਾਲ ਇਸ ਇਸ਼ੂ ਨੂੰ ਨਹੀਂ ਚੁੱਕਿਆ ਹੈ। ਸੁਨਕਸ ਡਿਜ਼ਾਇਰ ਟੂ ਸਿਕਿਉਰ ਅ ਟ੍ਰੇਡ ਡੀਲ ਵਿਦ ਦਾ ਰਾਈਟ ਵਿੰਗ BJP ਇੰਡੀਅਨ ਗਵਰਨਮੈਂਟ ਹੈਜ਼ ਲੈਡ ਮਿਨਿਸਟਰਸ ਦਿਸ ਵੀਕ ਟੂ ਇਗਨੋਰ ਬ੍ਰਿਟਿਸ਼ ਸਿੱਖ ਕਮਿਟੀਜ਼ ਕੰਸਰਨਸ। ਕਿ ਬਈ ਉਹ ਕਿਉਂਕਿ ਜਿਹੜੀ ਡੀਲ ਵੀ ਕਰ ਰਿਹਾ ਉਹਦਾ ਫਾਇਦਾ ਇਹਦੇ ਰਿਸ਼ੀ ਸੁਨਕ ਦਾ ਹੀ ਸਹੁਰਾ ਜਿਹੜਾ ਇਨਫੋਸਿਸ ਦਾ ਡਾਇਰੈਕਟਰ, ਉਹਦੀ ਘਰ ਵਾਲੀ ਜਿਹੜੀ ਫਰਾਡ ਟੈਕਸ ਉਹ ਇੰਡੀਅਨ ਸਿਟੀਜ਼ਨ ਹੀ ਬਣੀ ਹੋਈ ਹੈ UK 'ਚ ਟੈਕਸ ਦੇਣ ਤੋਂ ਬਚਣ ਦੇ ਲਈ। ਸੋ ਇਹ ਪੈਸੇ ਦੇ ਇੰਟਰਸਟ ਔਰ ਹਿੰਦੂਤਵਾ ਆਈਡੀਓਲੋਜੀ ਜਵਾਈ ਹੈ ਸਰਟੀਫਾਈਡ, ਉਹਨੂੰ ਬਿਲਕੁਲ ਸਿੱਖ ਇਸ਼ੂਜ਼ ਨੂੰ ਜੱਗੀ ਜੌਲ ਦੇ ਔਰ ਅਦਰਵਾਈਜ਼ ਜਿਹੜੇ ਹਕੂਕ ਨੇ ਬ੍ਰਿਟਿਸ਼ ਸਿੱਖਾਂ ਦੇ ਉਹਨਾਂ ਨੂੰ ਵੀ ਇਹ ਵਾਇਲੇਟ ਕਰ ਰਿਹਾ। ਸੁਨਕ in his desperation in the last 12 months has created the myth of pro-Khalistan extremism so ministers can appease representatives of Indian government in meetings and explain what they are doing to disrupt British Sikh activities। ਕਿ ਇਹਨਾਂ ਨੇ ਇੱਕ ਉਸ ਕਿਸਮ ਦਾ ਧੂਏ ਦੀ ਸਕਰੀਨ ਕ੍ਰੀਏਟ ਕੀਤੀ ਇਹ 12 ਮਹੀਨੇ ਦੇ ਇਸ ਪੀਰੀਅਡ 'ਚ ਕਿ ਜੀ ਪ੍ਰੋ ਖਾਲਿਸਤਾਨ ਐਕਸਟਰੀਮਿਸਟ ਨੇ ਔਰ ਉਹ ਜਿਹੜਾ 95,000 ਪਾਉਂਡ
ਇਸੇ ਲਈ ਮਿਨਿਸਟਰ ਜਾ ਕੇ ਦਿੱਲੀ 'ਚ ਕਹਿ ਰਿਹਾ ਸੀ ਇਹਨਾਂ ਦਾ, ਜੀ ਦੇਖੋ ਅਸੀਂ ਇਹਨਾਂ ਦੀ ਸ਼ਨਾਖਤ ਦੇ ਲਈ ਰੱਖ ਰਹੇ ਨੇ, ਉਹ ਸਿਰਫ ਤੇ ਸਿਰਫ ਇੰਡੀਅਨ ਗਵਰਨਮੈਂਟ ਨੂੰ ਪਲੀਜ਼ ਕਰ ਰਹੇ ਨੇ, ਔਰ ਤਾਂ ਕਿ ਜਿਹੜੀਆਂ ਬ੍ਰਿਟਨ ਦੇ ਵਿੱਚ ਪੰਥਕ ਐਕਟੀਵਿਟੀਜ਼ ਨੇ ਉਹਨਾਂ ਦੇ ਉੱਤੇ ਰੋਕ ਪਾਈ ਜਾਏ। ਡਿਸਪਾਈਟ ਕ੍ਰਾਸ ਪਾਰਟੀ ਪ੍ਰੈਸ਼ਰ and 6th anniversary of arbitrary detention of Jagtar Singh Johal, we have had total silence this week from Rishi Sunak and his ministers on calling for his immediate release and targeting and threats against UK Sikh activists with the NIA issuing a hit list. ਕਿ ਇੱਕ ਪਾਸੇ 5 ਦਿਨ ਤੋਂ ਆ ਕੇ ਬੈਠਾ ਹੈ, ਸਾਰੇ ਹਫਤੇ 'ਚ ਕੋਈ ਰਿਸ਼ੀ ਸੁਨਕ ਜਾਂ ਉਹਦੇ ਵਜ਼ੀਰ ਨੇ ਜਗਤਾਰ ਸਿੰਘ ਜੌਹਲ ਦਾ ਇਸ਼ੂ ਨਹੀਂ ਚੁੱਕਿਆ, ਔਰ ਇਸ ਦੇ ਬਰਕਸ ਇਸ ਦੇ ਉਲਟ ਉਹਨਾਂ ਦੀ NIA ਜਿਹੜੀ ਆ ਕੇ ਹਿੱਟ ਲਿਸਟ ਜਾਰੀ ਕਰ ਰਹੀ ਹੈ, ਜੀ ਆਹ ਸਿੱਖ ਸਾਨੂੰ ਚਾਹੀਦੇ ਨੇ ਕਿਉਂਕਿ ਇਹ ਇਨਵੋਲਵ ਨੇ ਅਟੈਕ ਦੇ ਉੱਤੇ ਐਮਬੈਸੀ ਦੇ ਹਾਈ ਕਮਿਸ਼ਨ, ਜਿਹੜਾ ਬਿਲਕੁਲ ਝੂਠਾ ਨੈਰੇਟਿਵ ਹੈ। ਔਰ ਅਖੀਰਲਾ ਉਹਨਾਂ ਦਾ ਨੁਕਤਾ ਹੈ, the Canadian government will also be deeply concerned with the lack of any public statement by UK government during S. Jaishankar's 5-day visit on the importance of sovereignty, the rule of the law, the need to cooperate with the Canadian investigation and India breaching the Vienna Convention. कि even Canada भी disappoint होएगा भी ये क्यों जा साडा पार्टनर है Five Eyes दा कि 5 दिन तो एस जयशंकर बैठे, लेकिन यूके दी गवर्नमेंट ने कोई इशू भी जिहदे च कि सॉवरेनिटी जिहड़ी वायलेट कीती इंडिया ने, रूल ऑफ लॉ, और किवें जिहड़ा ਇਹ ਕਹਿਣਾ ਬ੍ਰਿਟਨ ਵੱਲੋਂ ਕਹਿਣਾ ਬਣਦਾ ਸੀ ਕਿ ਬਈ ਕੋਆਪਰੇਟ ਕਰੋ ਵਿਦ ਦਾ ਕੈਨੇਡੀਅਨ ਇਨਵੈਸਟੀਗੇਸ਼ਨ ਹਰਦੀਪ ਸਿੰਘ ਨਿੱਜਰ ਦੇ, ਔਰ ਇੰਡੀਆ ਵਿਆਨਾ ਕਨਵੈਨਸ਼ਨ ਦੀਆਂ ਧੱਜੀਆਂ ਉਡਾ ਰਿਹਾ, ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਸੋ ਅਸੀਂ ਸਮਝਦੇ ਹਾਂ ਕਿ ਸਿੱਖ ਫੈਡਰੇਸ਼ਨ UK ਨੇ ਠੀਕ ਐਕਸਪੋਜ਼ ਕੀਤਾ ਹੈ, ਕੋਈ ਇਫ ਐਂਡ ਬਟ ਨਹੀਂ ਰੱਖਿਆ, ਔਰ ਇਹ ਹਮੇਸ਼ਾ ਇਤਿਹਾਸ ਯਾਦ ਦਹਾਨੀ ਵੀ ਕਰਵਾਉਂਦਾ ਹੈ ਤੇ ਸਿੱਖਾਂ ਨੂੰ ਹਿਸਾਬ ਲੈਣਾ ਵੀ ਆਉਂਦਾ ਹੈ। ਅਸੀਂ ਇਹਨਾਂ ਹਿੰਦੂ ਤਵੀਆਂ ਦੇ ਨਾਲ ਵੀ ਹਿਸਾਬ ਲਵਾਂਗੇ, ਔਰ ਇਸ ਵੇਲੇ ਜਿਹੜਾ ਇਹਨਾਂ ਹਿੰਦੂ ਤਵੀਆਂ ਦਾ ਬਗਲਗੀਰ ਇਹ ਰਿਸ਼ੀ ਸੂਨਕ ਤੇ ਇਹਦੀ ਨਸਲ ਦੇ ਹਿੰਦੂ ਤਵੀ ਨੇ, ਇਹਨਾਂ ਨੂੰ ਵੀ ਸਿੱਖ ਕੌਮ ਇੱਕ ਦਿਨ ਜ਼ਰੂਰ ਜਵਾਬ ਦੇ ਬਣਾਏਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਾਂਗੇ ਕਿ ਜੂਨ ਤੇ ਨਵੰਬਰ ਦੇ ਮਹੀਨੇ ਸਿੱਖ ਕੌਮ ਨੂੰ ਭਾਰਤੀ ਹਕੂਮਤ ਵੱਲੋਂ ਵਰਤਾਏ ਗਏ ਘੱਲੂਕਾਰੀਆਂ ਦੀ ਜਿਹੜੀ ਯਾਦ ਹਾਨੀ ਕਰਵਾਉਂਦੇ ਨੇ, ਔਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਸਮੇਤ ਯੂਰਪ ਦੇ ਕੁਝ ਮੁਲਕਾਂ ਵਿੱਚ ਇਹ ਦੇਖਣ ਵਿੱਚ ਆਇਆ ਹੈ ਕਿ ਭਾਰਤੀ ਮਿਸ਼ਨ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਦੇ ਨਾਂ ਥੱਲੇ ਦੇਣ ਦੇ ਨਾਂ ਥੱਲੇ ਅਤੇ ਵੀਜ਼ਾ ਆਦਿ ਸਹੂਲਤਾਂ ਲਈ ਗੁਰਦੁਆਰਿਆਂ ਵਿੱਚ ਕੈਂਪ ਜਿਹੜੇ ਨੇ ਉਹ ਲਾ ਰਹੇ ਨੇ, ਔਰ ਅਸਲ ਵਿੱਚ ਇਸ ਬਹਾਨੇ ਨਾਲ ਉਹ ਗੁਰਦੁਆਰਿਆਂ ਵਿੱਚ ਜਿਹੜੇ ਨੇ ਆਪਣਾ ਜਾਸੂਸੀ ਦਾ ਨੈਟਵਰਕ ਵੀ ਜਿਹੜਾ ਫੈਲਾ ਰਹੇ ਨੇ ਅਤੇ ਇਹ ਪ੍ਰਭਾਵੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਵੈਲਕਮ ਕੀਤਾ ਜਾ ਰਿਹਾ ਹੈ। ਸੋ ਇਸ ਤੋਂ ਗੁਰਦੁਆਰਾ ਕਮੇਟੀਆਂ ਨੂੰ ਜਿਹੜਾ ਹੈ ਉਹ ਖਬਰਦਾਰ ਹੋਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ 84 ਤੋਂ ਵੀ ਪਹਿਲਾਂ, ਲੇਕਿਨ 84 ਤੋਂ ਬਾਅਦ ਸਰਟਨਲੀ ਭਾਰਤ ਦੇ ਜਿੰਨੇ ਮਿਸ਼ਨ ਨੇ, ਉਹ ਹਾਈ ਕਮਿਸ਼ਨ ਨੇ, ਕੌਂਸਲੇਟ ਨੇ ਜਾਂ ਐਮਬੈਸੀਜ਼ ਨੇ ਜਾਂ ਕੋਈ ਹੋਰ ਇਹਨਾਂ ਦੇ ਨੈਟਵਰਕ ਕਲਚਰਲ ਦੇ ਨਾਂ ਥੱਲੇ ਜਿਸ ਕਿਸਮ ਦੀਆਂ ਇਹਨਾਂ ਨੇ ਜਥੇਬੰਦੀਆਂ ਉਭਾਰੀਆਂ ਹੋਈਆਂ ਨੇ,
ਉਹਨਾਂ ਦਾ ਇੱਕ ਪਰਮਾਨੈਂਟ ਮਿਸ਼ਨ ਸਿੱਖ ਮਾਮਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ। ਗੁਰਦੁਆਰਿਆਂ ਦੀਆਂ ਚੋਣਾਂ 'ਚ ਖਾਸ ਤੌਰ ਤੇ ਜਿਨ੍ਹਾਂ ਗੁਰਦੁਆਰਿਆਂ 'ਚ ਪੰਥ ਦੀ ਗੱਲ ਹੁੰਦੀ ਹੈ, ਖਾਲਿਸਤਾਨ ਦੀ ਗੱਲ ਹੁੰਦੀ ਹੈ, ਉੱਥੇ ਕੋਈ ਨਾ ਕੋਈ ਬੰਦੇ ਇਹਨਾਂ ਨੇ ਫਿੱਟ ਕੀਤੇ ਹੁੰਦੇ ਨੇ, ਝਗੜਾ ਕਰਵਾਉਂਦੇ ਨੇ। ਫਿਰ ਜਿੱਥੇ ਇਹਨਾਂ ਦੀ ਪੇਸ਼ ਨਹੀਂ ਜਾਂਦੀ ਉੱਥੇ ਉਹਨਾਂ ਗੁਰਦੁਆਰਿਆਂ ਦੇ ਬਰਾਬਰ ਕਿਸੇ ਸਾਧ ਦੇ ਨਾਂ ਥੱਲੇ ਜਾਂ ਕਿਸੇ ਹੋਰ ਨਾਂ ਥੱਲੇ ਪੈਰਲਲ ਗੁਰਦੁਆਰੇ ਖੋਲ੍ਹਣ ਦੀ ਲਾਈਨ ਵੀ ਜਿਹੜੇ ਲੋਕ ਫਿਰ ਇਹਨਾਂ ਦੇ ਨਾਲ ਪੂਰਾ ਰਾਬਤਾ ਰੱਖਦੇ ਨੇ, ਉਹਨਾਂ ਰਾਹੀਂ ਵੀਜ਼ੇ ਔਰ ਪਾਸਪੋਰਟ ਲੈਣ ਦੀ ਪ੍ਰੋਸੈਸ, ਤਾਂ ਕਿ ਕਮਿਊਨਿਟੀ ਦਾ ਇੱਕ ਹਿੱਸਾ ਇਹਨਾਂ ਵੱਲ ਖਿੱਚਿਆ ਜਾਏ ਕਿ ਜੇ ਇਹਨਾਂ ਨਾਲ ਬਣਾ ਕੇ ਰੱਖੋ ਤੇ ਤੁਹਾਨੂੰ ਵੀਜ਼ਾ ਲੈਣਾ, ਪਾਸਪੋਰਟ ਲੈਣਾ ਸੌਖਾ ਹੋਏਗਾ। ਔਰ ਇਹੀ ਨਹੀਂ, ਕਿਵੇਂ ਇਹਨਾਂ ਮੁਲਕਾਂ ਦੇ ਵਿੱਚ ਸਿੱਖ ਮਾਮਲਿਆਂ 'ਚ ਇਹਨਾਂ ਦੇ ਕੌਂਸੂਲੇਟਸ ਨੇ ਦਖਲਅੰਦਾਜ਼ੀ ਕੀਤੀ। ਅਸੀਂ ਦੇਖਿਆ ਕਨੈਟੀਕਟ, ਨਿਊ ਜਰਸੀ ਜਾਂ ਕੈਲੀਫੋਰਨੀਆ ਦੇ ਵਿੱਚ ਜਦੋਂ ਵੀ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਦਾ ਮਹੀਨਾ ਜਿਹੜਾ ਐਲਾਨਣ ਦੀ, ਜਾਂ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਮੰਨਣ ਦੇ ਮਤੇ ਲਿਆਂਦੇ ਗਏ, ਤੇ ਇਹਨਾਂ ਦੇ ਕੌਂਸੂਲੇਟਸ ਨੇ ਕਈ ਵਾਰ ਸਿੱਧੇ ਤੌਰ ਦੇ ਉੱਤੇ ਜਾ ਕੇ ਵੀ ਇੱਥੋਂ ਦੇ ਲਾ ਮੇਕਰਸ ਨੂੰ ਜਿਹੜਾ ਉਹ ਚੈਲੰਜ ਕੀਤਾ। ਔਰ ਇਹ ਅਸੀਂ ਤਾਂ ਅਮਰੀਕਾ ਦੇ ਵਿੱਚ ਜਿਹੜੀ ਸਾਡੀ ਹਾਈ ਪ੍ਰੋਫਾਈਲ ਮੀਟਿੰਗ ਪਿਛਲੇ ਦਿਨਾਂ 'ਚ ਹੋਈ, ਔਰ ਉਸ ਤੋਂ ਪਹਿਲਾਂ ਵੀ ਉਹ ਇੱਥੋਂ ਦੀਆਂ ਇੰਟੈਲੀਜੈਂਸ ਏਜੰਸੀਆਂ ਦੇ ਔਰ ਇਹਨਾਂ ਦੇ ਫੋਰਨ ਅਫੇਅਰਸ ਵਾਲੇ ਨੇ ਉਹਨਾਂ ਦੇ ਨੋਟਿਸ 'ਚ ਲਿਆਂਦੇ। ਪਰ ਅਸੀਂ ਇੱਕ ਵਰਤਾਰਾ ਜਿਸ ਬਾਰੇ ਪਿਛਲੇ ਕੁਛ ਜਦੋਂ ਤੋਂ ਕੈਨੇਡਾ 'ਚ ਔਰ ਬਾਅਦ 'ਚ ਅਮਰੀਕਾ ਔਰ ਆਸਟ੍ਰੇਲੀਆ, ਨਿਊਜ਼ੀਲੈਂਡ ਸਾਰੀਆਂ ਥਾਵਾਂ ਤੇ ਸਿੱਖ ਜਥੇਬੰਦੀਆਂ ਨੇ ਇਹ ਫੈਸਲਾ ਲਿਆ, ਗੁਰਦੁਆਰਾ ਕਮੇਟੀਆਂ ਨੇ, ਕਿ ਭਾਰਤੀ ਡਿਪਲੋਮੈਟਾਂ ਨੂੰ ਗੁਰਦੁਆਰਾ ਸਟੇਜਾਂ ਪ੍ਰੋਵਾਈਡ ਨਹੀਂ ਕੀਤੀਆਂ ਜਾਣਗੀਆਂ। ਉਹ ਐਜ਼ ਏ ਪ੍ਰਾਈਵੇਟ ਇੱਕ ਸ਼ਰਧਾਲੂ ਦੇ ਤੌਰ ਤੇ ਹਨੇਰੇ ਸਵੇਰੇ ਮੱਥਾ ਟੇਕ ਸਕਦੇ ਨੇ, ਲੇਕਿਨ ਉਹ ਗੁਰਦੁਆਰਿਆਂ ਦੇ ਵਿੱਚ ਵੈਲਕਮ ਨਹੀਂ, ਕਿਉਂਕਿ ਉਹਨਾਂ ਨੇ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ। ਉਦੋਂ ਤੋਂ ਹੀ ਅਸੀਂ ਇਹ ਦੇਖ ਰਹੇ ਸੀ ਕਿ ਭਾਈ ਕੁਛ ਥਾਵਾਂ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਆਨੇ ਬਹਾਨੇ, ਜਿਵੇਂ ਆਸਟ੍ਰੇਲੀਆ ਦੇ ਵਿੱਚ ਵੀ ਹੋਇਆ, ਉੱਥੋਂ ਉਹਨਾਂ ਨੂੰ ਬੇਰੰਗ ਵਾਪਸ ਮੁੜਨਾ ਪਿਆ। ਇਹੀ ਹਾਲ ਜਿਹੜਾ ਹੈ ਉਹ ਇੱਕ ਦੋ ਹੋਰ ਥਾਵਾਂ ਤੇ ਅਮਰੀਕਾ ਔਰ ਕੈਨੇਡਾ 'ਚ ਵੀ ਹੋਇਆ। ਫਿਰ ਉਹਨਾਂ ਨੂੰ ਲੱਗਾ ਕਿ ਬਈ ਇਹ ਤਾਂ ਕਿਤੇ ਨਾ ਕਿਤੇ ਛਿੱਤਰ ਵੀ ਪੈ ਸਕਦੇ ਨੇ ਸਿੱਧੇ ਤੌਰ ਤੇ, ਔਰ ਉਹਨਾਂ ਨੂੰ ਜਿਹੜੇ ਕੋਈ ਇੱਕ ਦੋ ਸਦਕੇ ਲਿਆਏ ਵੀ, ਜਦੋਂ ਉਹਨਾਂ ਨੇ ਸੰਗਤ ਦਾ ਰੁਖ ਦੇਖਿਆ ਤੇ ਕਈ ਜਿਹੜੇ ਨੇ ਉੱਥੋਂ ਹੀ ਪਿਛਲੇ ਪੈਰੀ ਪਰਤ ਗਏ। ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨਾਲ ਵੀ ਇਵੇਂ ਹੀ ਹੋਇਆ। ਹੁਣ ਇਸ ਸਭ ਦੇ ਚੱਲਦਿਆਂ ਜਿਹੜੀ ਇੱਕ ਪਿਛਲੇ ਕੁਛ ਪੀਰੀਅਡ 'ਚ ਸਾਲ 2 ਸਾਲ 'ਚ ਅਸੀਂ ਇੱਕ ਦੇਖਿਆ, ਔਰ ਹੁਣ ਇਸ ਵਾਰ ਵੀ ਨਵੰਬਰ ਦੇ ਮਹੀਨੇ ਨਾਲ ਜੁੜਿਆ ਸਾਨੂੰ ਕਈ ਪਾਸਿਓਂ ਕੈਨੇਡਾ 'ਚੋਂ ਵੀ, ਆਸਟ੍ਰੇਲੀਆ 'ਚੋਂ ਵੀ, ਅਮਰੀਕਾ 'ਚੋਂ ਵੀ ਇਹ ਰਿਪੋਰਟਸ ਮਿਲੀਆਂ ਕਿ ਭਾਈ ਇਹ ਉਸ ਨੂੰ ਲਾਈਫ ਪੈਨਸ਼ਨਰ ਕੈਂਪ ਕਹਿ ਰਹੇ ਨੇ। ਔਰ ਗੁਰਦੁਆਰਿਆਂ ਦੇ ਵਿੱਚ ਪਹਿਲਾਂ ਉਹ ਜਿਹੜਾ ਕੋਈ ਸੌਫਟ ਟਾਰਗੇਟ ਗੁਰਦੁਆਰਿਆਂ 'ਚ ਇਹਨਾਂ ਨੇ ਵਿੱਢੇ, ਉਹਨਾਂ ਨੂੰ ਕਹਿਣਗੇ ਜੀ ਦੇਖੋ ਅਸੀਂ ਤਾਂ ਸਹੂਲਤ ਦੇ ਲਈ ਗੁਰਦੁਆਰੇ 'ਚ ਅਸੀਂ ਆਉਣਾ ਚਾਹੁੰਦੇ ਹਾਂ, ਕਿਸੇ ਦੀ ਵੀਜ਼ਾ ਸਮੱਸਿਆ ਹੈ, ਕਿਸੇ ਦੀ ਕੋਈ ਹੋਰ ਹੈ, ਅਸੀਂ ਉਹਦੇ 'ਚ ਮਦਦ ਕਰਾਂਗੇ। ਔਰ ਇਹ ਜਿਹੜਾ ਬਾਕੀ ਜਿਹੜੇ ਉਹਨਾਂ ਨੇ ਇਸ ਦਾ ਨਾਂ ਜਿਹੜਾ ਉਹ ਲਾਈਫ ਪੈਨਸ਼ਨ, ਲਾਈਫ ਸਰਟੀਫਿਕੇਟ ਕੈਂਪ ਨੂੰ ਕਹਿੰਦੇ ਨੇ। ਔਰ ਇਹ ਕਹਿੰਦੇ ਨੇ ਜੀ ਅਸੀਂ ਜਿਹੜੇ ਉਹ ਸਰਟੀਫਿਕੇਟ ਦੇਣੇ ਨੇ, ਲਾਈਫ ਸਰਟੀਫਿਕੇਟ ਕੈਂਪਸ ਉਹਦਾ ਨਾਂ ਹੀ ਰੱਖਿਆ ਹੋਇਆ ਕਿ ਬਈ ਉਹਦੇ ਲਈ ਅਸੀਂ ਗੁਰਦੁਆਰੇ ਇੰਨੀ ਤਰੀਕ ਨੂੰ ਆ ਰਹੇ ਹਾਂ, ਤੁਸੀਂ ਅਨਾਉਂਸ ਕਰ ਦਿਓ ਸੰਗਤ ਨੂੰ। ਦੂਜਾ ਹੁਣ ਈਵਨ ਇਸ ਕਿਸਮ ਦੇ ਇੱਕ ਕੈਂਪ 'ਚ ਇਹ ਵੀ ਸਾਹਮਣੇ ਆਇਆ ਗੁਰਦੁਆਰਾ ਐਬਸਫੋਰਡ ਦੇ ਵਿੱਚ ਪਿਛਲੇ ਦਿਨਾਂ 'ਚ ਕਿ ਈਵਨ ਇੱਕ EMPLOYEE ਨੇ ਗੁਰਦੁਆਰਾ ਕੰਪਲੈਕਸ ਦੇ ਵਿੱਚ ਸਿਗਰਟਾਂ ਪੀ ਕੇ ਉਸ ਨੇ ਜਿਹੜਾ ਉਹ ਸਿਗਰਟ ਦੇ ਬੱਟਸ ਜ਼ਮੀਨ ਦੇ ਉੱਤੇ ਸੁੱਟੇ, ਜਿਹਦਾ ਕਾਫੀ ਰੌਲਾ ਵੀ ਪਿਆ। ਸੋ ਗੱਲ ਇਹ ਹੈ ਕਿ ਵੀ ਇਹ ਇਨਫੈਕਟ ਇਹਦੇ 'ਚੋਂ ਦੋ ਉਹਨਾਂ ਦੇ ਪਰਪਸ ਨੇ। ਇੱਕ ਤਾਂ ਉਹ ਉਹਨਾਂ ਦਾ ਸਪਾਈਂਗ ਨੈਟਵਰਕ ਹੈ। ਜਦੋਂ ਤੁਸੀਂ ਗੁਰਦੁਆਰਿਆਂ 'ਚ ਜਾਂਦੇ ਹੋ, ਬੰਦੇ ਉਹਨਾਂ ਨੂੰ ਪਤਾ ਹੁੰਦਾ ਕੌਣ ਆਇਆ, ਕੀ ਹੈ, ਸੱਦਣ ਵਾਲਾ ਕੌਣ ਹੈ, ਉਹਨਾਂ 'ਚੋਂ ਹੀ ਤੁਸੀਂ ਅੱਗੋਂ ਆਪਣੇ ਜਿਹੜੇ ਨੇ ਉਹ ਖਬਰੀਏ ਜਾਂ ਜਸੂਸ ਕ੍ਰੀਏਟ ਕਰਦੇ ਹੋ। ਤੇ ਦੂਸਰਾ ਜਿਹੜਾ ਇਸ ਵੇਲੇ ਡਾਇਸਪੋਰਾ ਸਿੱਖਾਂ 'ਚ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਇੱਕ ਮੋਮੈਂਟਮ ਹੈ, ਉਹ ਖਾਲਿਸਤਾਨ ਰੈਫਰੈਂਡਮ ਹੋਏ ਜਾਂ ਈਵਨ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਜਿਵੇਂ ਇੱਕ ਨੈਟਵਰਕ ਦੁਨੀਆ ਭਰ ਦੇ ਵਿੱਚ ਸਾਹਮਣੇ ਆਇਆ ਕਿ ਭਾਈ ਸਿੱਖ ਡਿਟਰਮਿੰਡ ਨੇ, ਉਹਨਾਂ ਨੇ ਤਾਂ ਆਪਣੀ ਪਾਰਲੀਮੈਂਟਰੀ ਪ੍ਰੋਸੀਜਰ ਵਾਂਗ ਜਿਹੜਾ ਉਹ 4-5 ਥਾਵਾਂ ਦੇ ਉੱਤੇ ਸਮਿਟਸ ਵੀ ਕੀਤੀਆਂ ਨੇ। ਔਰ ਖਾਲਿਸਤਾਨ ਰੈਫਰੈਂਡਮ ਜਿਹੜਾ ਕਾਮਯਾਬੀ ਨਾਲ ਕੈਨੇਡਾ ਔਰ ਆਸਟ੍ਰੇਲੀਆ ਔਰ ਯੂਰਪ ਤੋਂ ਬਾਅਦ ਹੁਣ ਅਮਰੀਕਾ 'ਚ ਹੋਣ ਜਾ ਰਿਹਾ। ਸੋ ਉਹ ਇਹਨੂੰ ਕਾਊਂਟਰ ਕਰਨ ਦੇ ਲਈ ਇਹ ਪ੍ਰਭਾਵ ਦੇ ਰਹੇ ਨੇ ਕਿ ਜੀ ਦੇਖੋ ਅਸੀਂ ਤਾਂ ਗੁਰਦੁਆਰਿਆਂ ਦੇ ਵਿੱਚ ਵੈਲਕਮ। ਤੇ ਥਰਡਲੀ ਜੇ ਉਹਨਾਂ ਨੂੰ ਕੋਈ ਰੋਕੇ ਜਾਂ ਉਹਨਾਂ ਦੀ ਕੋਈ ਸੇਵਾ ਹੋ ਜਾਏ ਤਾਂ ਫਿਰ ਜਿਹੜਾ ਉਹ ਥਰਡ ਚਾਰ ਜਿਹੜਾ S. ਜੈ ਸ਼ੰਕਰ UK 'ਚ ਵੀ ਲਾ ਰਿਹਾ ਖਲੋ ਕੇ 5 ਦਿਨ ਦੇ ਦੌਰੇ ਬਾਅਦ, ਕੈਨੇਡਾ ਨੂੰ ਵੀ ਕਹਿ ਰਿਹਾ
ਕਿ ਜੀ ਦੇਖੋ ਸਾਡੇ ਡਿਪਲੋਮੈਟ ਤਾਂ ਸੇਫ ਨਹੀਂ ਹੈਗੇ, ਉਹਨਾਂ ਦੇ ਉੱਤੇ ਤਾਂ ਅਟੈਕ ਹੋ ਰਹੇ ਨੇ। ਹੁਣ ਕੋਈ ਇਹਨਾਂ ਨੂੰ ਪੁੱਛੇ ਕਿ ਵੀ ਜੇ ਤੁਹਾਡੇ ਡਿਪਲੋਮੈਟ ਸੇਫ ਨਹੀਂ ਨੇ ਤੇ ਤੁਸੀਂ ਗੁਰਦੁਆਰਿਆਂ ਦੇ ਅੰਦਰ ਇਹ ਕੈਂਪ ਦੇ ਨਾਂ ਥੱਲੇ ਘੁਸਪੈਠ ਕਰਨ ਲਈ ਕਿਉਂ ਆਉਂਦੇ ਹੋ? ਜੇ ਉੱਥੇ ਤੁਸੀਂ ਸੇਫ ਹੁੰਦੇ ਹੋ ਜਾਂ ਆ ਕੇ ਤੁਹਾਨੂੰ ਲੱਗਦਾ ਕਿ ਹੈ ਤੇ ਤੁਸੀਂ ਆਪਣੇ ਜਿਹੜੇ ਵੈਲ ਗਾਰਡਡ ਆਫਿਸਿਸ ਨੇ ਉਹਨਾਂ ਦੇ ਵਿੱਚ ਤੁਸੀਂ ਅਨਸੇਫ ਕਿਵੇਂ ਹੋ? ਸੋ ਇਹ ਖੇਡ ਕੱਲੀ ਇਸ ਲੈਵਲ ਤੇ ਨਹੀਂ ਹੈ ਜਿਵੇਂ ਆਸਟ੍ਰੇਲੀਆ ਤੋਂ ਸਾਨੂੰ ਰਿਪੋਰਟ ਹੈ, ਔਰ ਕਿ ਭਾਈ ਉੱਥੇ ਜਿਹੜੀਆਂ ਕੁਝ ਸਿਟੀਜ਼ ਜਾਂ ਕੁਝ ਟਾਊਨਸ ਜਿਹੜੀਆਂ ਡਾਈਵਰਸਿਟੀ ਸੈਲੀਬ੍ਰੇਟ ਕਰਦੀਆਂ ਕਿ ਭਾਈ ਅੱਡ-ਅੱਡ ਮੁਲਕਾਂ ਦੇ ਲੋਕ ਨੇ, ਤੁਸੀਂ ਇੱਕ ਸਿਟੀ ਦਾ ਫੇਅਰ ਹੈ ਉਹਦੇ 'ਚ ਅੱਡ-ਅੱਡ ਜਿਹੜੇ ਕਲਚਰ ਵਾਲੇ ਲੋਕ ਨੇ, ਐਥਨੀਸਿਟੀਜ਼ ਵਾਲੇ ਜਾਂ ਮੁਲਕਾਂ ਵਾਲੇ, ਉਹ ਆਪਣੀ ਐਗਜ਼ੀਬਿਸ਼ਨ ਲਾਉਣ, ਆਪਣਾ ਦੱਸਣ, ਉਹਨਾਂ ਦਾ ਆਪਣਾ ਫੂਡ ਐਗਜ਼ਿਬਿਟ ਕਰਨ, ਆਪਣੀਆਂ ਚੀਜ਼ਾਂ ਐਗਜ਼ਿਬਿਟ ਕਰਨ। ਔਰ ਉਸ ਸਾਰੇ ਦੇ ਚੱਲਦਿਆਂ ਜਿਹਨੂੰ ਇਹਨਾਂ ਨੇ ਈਵਨ ਆਸਟ੍ਰੇਲੀਆ 'ਚ ਇਸ ਹੱਦ ਤੱਕ ਇਹਨਾਂ ਦੀ ਇੰਟਰਫੇਰੈਂਸ ਹੈ ਕਿ ਉਹਨਾਂ ਨੇ ਈਵਨ ਜਿਹੜਾ ਉਹ ਥਾਂ ਥਾਈਂ ਪਰਥ ਦੇ ਵਿੱਚ ਜਿਹੜਾ ਉਹ ਰੰਗਲਾ ਪੰਜਾਬ ਦੇ ਨਾਂ ਥੱਲੇ ਉਹ ਇੰਡੀਅਨ ਕੌਂਸਲ ਜਨਰਲ ਵੀ ਹੈ। ਹੁਣ ਇੱਕ ਪਾਸੇ ਤਾਂ ਉਹ ਨਿਕਲਦੇ ਨਹੀਂ ਹੈ ਜਾਂ ਇੱਕ ਘਬਰਾਹਟ ਸ਼ੋਅ ਕਰਦੇ ਨੇ ਗੌਰਮੈਂਟਾਂ ਨੂੰ, ਔਰ ਇਹ ਇਨਕ੍ਰੈਡੀਬਲ ਇੰਡੀਆ, ਇਨਕ੍ਰੈਡੀਬਲ ਪੰਜਾਬ ਦੇ ਥੱਲੇ ਇਹ ਪੂਰਾ ਆਪਣਾ ਉਹਦੀ ਡੀਟੇਲ ਦੇ ਰਹੇ ਨੇ ਕਿ ਦਾ ਕਲਚਰਲ ਰਿਚਨੈਸ ਆਫ ਸਟੇਟ ਆਫ ਪੰਜਾਬ ਵਾਜ਼ ਸ਼ੋਕੇਸਡ at the Incredible India stall at the Fusion Food and Culture Festival by the city of Gosnells on 10th 11th November 2023। ਇਹ ਗੋਸਨਲ ਸਿਟੀ ਜਿਨ੍ਹਾਂ ਨੇ ਜਿਹੜਾ ਉਹ ਫਿਊਜ਼ਨ ਫੂਡ ਐਂਡ ਕਲਚਰ ਫੈਸਟੀਵਿਟੀ ਦੇ ਥੱਲੇ, ਔਰ ਉਹਨਾਂ ਨੇ ਕਿਹਾ ਵਿਜ਼ਿਟਰਸ ਟੂ ਦਾ ਸਟਾਲ ਡ੍ਰੇਪਡ themselves in ਫੁਲਕਾਰੀ, folk embroidery of Punjab and thoroughly enjoyed spinning the charkha, ਡਰਾਇੰਗ ਆਊਟ ਦਾ ਵਾਟਰ ਫਰੋਮ ਦਾ ਵੈਲ। ਇੱਕ ਠੱਠਾ ਜਿਹਾ ਖੂਹ ਰੱਖਿਆ ਹੁੰਦਾ ਹੈ, ਇੱਕ ਚਰਖਾ ਰੱਖਿਆ ਹੁੰਦਾ ਹੈ, ਤੇ ਬਾਕੀ ਉਹਨਾਂ ਦਾ ਹੈ ਕਿ ਬਈ ਉਹਨਾਂ ਨੇ ਜਿਹੜਾ ਫੋਕ ਡਾਂਸ ਭੰਗੜਾ ਔਰ ਦੂਜਾ ਜਿਹੜਾ ਹੈ ਉਹ ਇੰਜੋਏ। ਔਰ ਇਹਨੂੰ ਇਸ਼ੂ ਕਰਨ ਵਾਲਿਆਂ ਦੇ ਵਿੱਚ ਹਾਈ ਕਮਿਸ਼ਨ ਇੰਡੀਆ ਕੈਨਬਰਾ ਔਰ ਕੌਂਸਲੇਟ ਜਨਰਲ ਮੈਲਬਰਨ, ਕੌਂਸਲ ਜਨਰਲ ਸਿਡਨੀ ਔਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਗਵਰਨਮੈਂਟ ਵੀ ਇਹ ਦੱਸਣ ਦੇ ਲਈ। ਔਰ ਹੋਇਆ ਇਹ ਕਿ ਵੀ ਇਹਨਾਂ ਦੀ ਕਿਸ ਕਿਸਮ ਦੇ ਸੋ ਕਾਲਡ ਰੰਗਲਾ ਪੰਜਾਬ ਦੇ ਕੁਝ ਦੂਰੀ ਦੇ ਉੱਤੇ ਜਿਹੜੇ ਨੇ ਸਿੱਖ ਨੌਜਵਾਨ ਜਿਨ੍ਹਾਂ ਨੇ ਆਪਣੇ ਆਪ ਨੂੰ ਪੰਜਾਬ ਦੇ ਵਾਸੀ ਕਿਹਾ ਕਿ ਭਾਈ ਸਾਡਾ ਦੇਸ਼ ਪੰਜਾਬ ਹੈ ਔਰ ਪੰਜਾਬ ਦਾ ਕਲਚਰ ਜਿਹੜਾ ਜ਼ਾਹਰ ਹੈ ਸਿੱਖੀ ਦੇ ਨਾਲ ਓਤ-ਪ੍ਰੋਤ ਹੈ, ਔਰ ਉਹਨਾਂ ਨੂੰ ਭਾਜੜਾਂ ਵੀ ਪਾਈਆਂ ਉਹਨਾਂ ਦੇ ਉੱਤੇ ਜਿਹੜਾ ਉਹ ਕੀ ਫਰਦਰ ਕਰਨਗੇ ਜਾਂ ਕੀ ਨਹੀਂ ਹੈ। ਲੇਕਿਨ ਅਸੀਂ ਇਹ ਵਾਰਨ ਕਰਨਾ ਚਾਹੁੰਦੇ ਹਾਂ ਵੀ ਸਾਡਾ ਇੱਕ ਤਬਕਾ ਜਿਹੜਾ ਗੁਰਦੁਆਰਿਆਂ ਦੇ ਵਿੱਚ ਪਹਿਲਾਂ ਵੀ ਕੋਈ ਐਡਾ ਕਮਿਟਡ ਨਹੀਂ ਹੈ, ਲੇਕਿਨ ਉਹ ਇਸ ਟ੍ਰੈਪ ਦੇ ਵਿੱਚ ਫਸ ਰਿਹਾ। ਔਰ ਇਹ ਰੰਗਲਾ ਪੰਜਾਬ ਦੇ ਨਾਂ ਥੱਲੇ ਹੋਏ ਕਿ ਗੰਦਲਾ ਪੰਜਾਬ ਜੋ ਇਹਨਾਂ ਨੇ ਬਣਾਇਆ ਹੋਇਆ ਉਹਦੇ ਥੱਲੇ ਹੋਏ, ਇਹਨਾਂ ਤੋਂ ਇਹ ਕੋਡ ਨੇ, ਇਹਨਾਂ ਤੋਂ ਦੂਰ ਰਹਿਣ ਦੀ ਲੋੜ ਹੈ। ਔਰ ਤੁਸੀਂ ਦੇਖੋ ਵੀ ਇਹਨਾਂ ਇਸ ਕਿਸਮ ਦੀਆਂ ਹਰਕਤਾਂ ਦੇ ਲਈ ਹੁਣ ਕਿਤੇ ਇਹ ਉਹ ਗੁਰਦਾਸ ਮਾਨ ਐਂਡ ਦੂਜਿਆਂ ਤੀਜਿਆਂ ਦੇ ਸ਼ੋਅ ਕੈਨੇਡਾ 'ਚ ਕੈਂਸਲ ਹੋਏ, ਨਹੀਂ ਤਾਂ ਨਵੰਬਰ ਮਹੀਨੇ 'ਚ ਤੁਹਾਨੂੰ ਜਦੋਂ ਕਿ ਅਸੀਂ ਨਸਲਕੁਸ਼ੀ ਯਾਦ ਕਰ ਰਹੇ ਹਾਂ, ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਹਜ਼ਾਰਾਂ ਨੂੰ ਸਾੜਿਆ ਗਿਆ, ਤੁਹਾਨੂੰ ਨੱਚਣਾ ਗਾਣਾ ਸੁਝਦਾ ਜਾਂ ਤੁਸੀਂ ਇਸ ਕਿਸਮ ਦੇ ਕੈਂਪਾਂ ਦੇ ਨਾਂ ਥੱਲੇ ਗੁਰਦੁਆਰਿਆਂ ਦੇ ਵਿੱਚ ਵੜ ਰਹੇ ਹੋ। ਦੂਸਰੇ ਪਾਸੇ ਅਸੀਂ ਦੇਖਦੇ ਹਾਂ, ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਨਵੰਬਰ 84, ਕਿਉਂਕਿ ਨਵੰਬਰ ਮਹੀਨੇ 'ਚੋਂ ਹੀ ਅਸੀਂ ਗੁਜ਼ਰ ਰਹੇ, ਉਹਦੇ ਲਈ ਅੱਡ-ਅੱਡ ਥਾਵਾਂ ਤੇ ਐਕਟੀਵਿਟੀਜ਼ ਕੀਤੀਆਂ। ਕੁਛ ਦਾ ਅਸੀਂ ਜ਼ਿਕਰ ਨਾਲ ਕਰਦੇ ਰਹੇ, ਲੇਕਿਨ ਇਹ ਸਾਡੇ ਕੋਲ ਜਿਹੜਾ ਉਹ ਲੇਟ ਇਨਫੋਰਮੇਸ਼ਨ ਆਈ ਕਿ ਇੱਕ ਸਿੰਪੋਜ਼ੀਅਮ ਸਿੱਖ ਜੈਨੋਸਾਈਡ ਰਿਮੈਂਬਰੈਂਸ ਦੇ ਥੱਲੇ 4 ਨਵੰਬਰ ਨੂੰ ਜਿਹੜਾ ਉਹ ਕੀਤਾ ਗਿਆ ਸੀ ਮੈਲਬਰਨ ਦੇ ਵਿੱਚ, ਔਰ ਉਸ ਦੇ ਵਿੱਚ ਜਿਹੜਾ ਉਹ ਮਲਟੀ ਜਿਹੜੇ ਹੋਰ ਵੀ ਜਿਨ੍ਹਾਂ ਨੇ ਯਹੂਦੀ ਔਰ ਦੂਸਰੇ ਵੀ ਜਿਹੜੇ ਇਸ ਚੋਂ ਗੁਜ਼ਰੇ ਹੋਲੋਕਾਸਟ ਚੋਂ ਔਰ ਦੂਸਰੇ ਚੋਂ, ਉਹ ਸਾਰੇ ਵੀ ਮਲਟੀ ਫੇਥ ਪ੍ਰੇਅਰ ਸੀ, ਰਿਲੀਜੀਅਸ ਲੀਡਰਸ ਅੱਡ-ਅੱਡ ਉਹਨਾਂ ਨੂੰ ਡਿਫਰੈਂਟ ਜੈਨੋਸਾਈਡਸ ਦੇ ਵਿਕਟਮਸ ਨੂੰ ਯਾਦ ਕਰਨ ਵਾਲੇ। ਔਰ ਇਸ ਦੇ ਨਾਲ ਜਿਹੜਾ ਉਹਨਾਂ ਨੇ ਡੇਅਰਬਿਨ ਕਮਿਊਨਿਟੀ ਮੋਨੂਮੈਂਟ ਹੈ ਆਲ ਵਿਕਟਮਸ ਆਫ ਜੈਨੋਸਾਈਡ, ਉਹਦੇ 'ਚ ਜਿਹੜਾ ਰੇ ਬ੍ਰਾਮ ਗਾਰਡਨਰਸ ਕਾਰਨਰ ਆਫ ਬੈਲ ਐਂਡ ਸੇਂਟ ਜਾਰਜ ਰੋਡ ਪ੍ਰੈਸਟਨ ਜਿੱਥੇ ਇਹ ਹੋਇਆ। ਔਰ ਜਿਵੇਂ ਅਸੀਂ ਦੱਸਿਆ ਕਿ ਨਵੰਬਰ 84 ਦੀ ਯਾਦ ਨੂੰ ਸਰੋਂ ਦੇ ਫੁੱਲ ਦੇ ਰੂਪ ਦੇ ਵਿੱਚ ਜਿਹੜਾ ਸਿੰਬੋਲਿਕ ਕੀਤਾ ਗਿਆ, ਔਰ ਇਸ ਦੇ ਵਿੱਚ ਜਿਹੜੇ ਉਹਨਾਂ ਨੇ ਪੀਲੇ ਸਰੋਂ ਦਾ ਫੁੱਲ ਸਿੱਖ ਘੱਲੂਘਾਰੇ ਦਾ ਪ੍ਰਤੀਕ, ਯੈਲੋ ਮਸਟਰਡ ਫਲਾਵਰ ਸਿੰਬਲ ਆਫ ਸਿੱਖ ਜੈਨੋਸਾਈਡ। ਔਰ ਇਸ ਮੌਕੇ ਦੇ ਉੱਤੇ ਦੇਖੋ ਜਿਹੜੇ ਐਫਰਟ ਚੱਲ ਰਹੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਨੇ ਉਹ ਬਹੁਤਾ ਢੋਲ ਨਹੀਂ ਪਿੱਟਦੇ, ਉਹਨਾਂ ਨੂੰ ਹੁੰਦਾ ਵੀ ਅਸੀਂ ਕਰਨਾ। ਔਰ ਜਿਵੇਂ ਅਸੀਂ ਡੇਵਿਡ
ਸ਼ੂਬ੍ਰਿਜ ਦੀ ਗੱਲ ਕੀਤੀ, ਗ੍ਰੀਨ ਪਾਰਟੀ ਦਾ ਸੈਨੇਟਰ ਹੈ। ਇਸ ਮੌਕੇ ਦੇ ਉੱਤੇ ਜਦੋਂ ਸਿੱਖ ਜੈਨੋਸਾਈਡ ਰਿਮੈਂਬਰੈਂਸ ਸੀ, ਉਹਨਾਂ ਨੇ ਟੈਲੀ ਲਿੰਕ ਰਾਹੀਂ ਜਾਂ ਰੇਡੀਓ ਲਿੰਕ ਰਾਹੀਂ ਆਪਣੇ ਜਿਹੜੇ ਵਿਊਜ਼ ਵੀ ਦਿੱਤੇ ਔਰ ਉਹਨਾਂ ਨੇ ਬੜੀ ਬੋਲਡਲੀ ਡੇਵਿਡ ਸ਼ੂਬ੍ਰਿਜ ਨੇ ਕਿਹਾ ਕਿ I am David Shoebridge and Federal Green Senator, Party's Defense and Justice Spokesperson. I am very sorry I can't be there with you in Melbourne today, but I want to thank you for inviting me to join you on this day as we show solidarity to you as we remember the atrocities and violence that took place against Sikhs in India in 1984. Dates like this remind of the importance of truth-telling, because this is the only way we shed light on the truth. We can then really work towards meaningful, real and substantial and sustainable justice. कि सब तो पहला ते भुलना नहीं है, उन्होंने याद रखना है, फिर असी जड़ा है वो इस पासे काम करना है ताकि इस किस्म दियां घटनावां दुनिया च किते होर ना होण. The truth allows us to hold the perpetrators and violators of human rights to account कि ਜਿਹੜੇ ਕਰਨ ਵਾਲੇ ਨੇ ਉਹਨਾਂ ਦੀ ਜਵਾਬਦੇਹੀ ਹੋਏ. The truth also empowers us to address the harms caused to us and reminds us to avoid a repeat of those horrible events कि ਇਹ ਦੁਬਾਰਾ ਨਾ ਹੋਣ ਔਰ ਜਿਨ੍ਹਾਂ ਨੇ ਕੀਤੀਆਂ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏ. As we look around the world right now, we look at the failure to deal with the ongoing justice right now and failure to deal with them without truth and honesty, as you can see how this allows for this conflicts to continue. क्योंकि ईमानदारी नहीं, और यही असी गजा दे विच भी देख रहे हैं, हर कोई आपो अपने खैमियां नाल चंबड़िया होया है, बेगुनाह मारे जा रहे हैं. और ये उन्होंने कहा we continue to see this escalation of minorities in India and we know the BJP government plays a significant role in fueling of tensions and allowing for human rights to be violated without accountability and without justice, and too often with the support of our government. कि भाई उन्हों का कोई हिसाब किताब नहीं है, कोई जस्टिस नहीं है, और बीजेपी गवर्नमेंट जी है इन्होंने टेंशनस नूं अगे तोड़न लई ह्यूमन राइट्स नूं वायलेट कर रही है. द ग्रीन्स जी उन्हों की पार्टी है विल कंटिन्यू टू कॉल दिस आउट and apply pressure to the Australian government to meaningfully address these issues directly with the Indian solidarity event through the diaspora here in Australia. उन्होंने कहा जी असी काम करते रहांगे, आस्ट्रेलियन गवर्नमेंट के उत्ते भी प्रैशर रखांगे कि वो इंडिया दे नाल पूरा जिहड़ा इसना इशूज़ नूं चुके और इन्हां दा अकाउंटेबिलिटी होए. और उन्होंने कहा कि टुडे and every day I and my Greens colleagues stand in solidarity with you and the Sikh community around Australia and the world. As today we remember this very difficult time and we continue to remember to work together towards truth, justice and human rights for all. So ये बड़ी strong statement है. पर दूसरे पासे असी देख रहे हैं कि एक पासे ऑस्ट्रेलिया दे विच इस लेवल दा एफर्ट और आवाज़ है, लेकिन दूसरे पासे एक साडे कोल ਇਹ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਸਭਾ ਉਹ ਕੈਨਿੰਗਵੇਲ ਗੁਰਦੁਆਰਾ ਸਾਹਿਬ ਨਵੰਬਰ 2023 ਪ੍ਰੋਗਰਾਮ, ਔਰ ਉਸ ਦੇ ਵਿੱਚ ਜਿਹੜਾ ਉਹਨਾਂ ਨੇ ਜਿੱਥੇ ਪਹਿਲਾਂ ਜਿਹੜਾ ਉਹ ਹਜ਼ੂਰੀ ਰਾਗੀ ਦਰਬਾਰ ਸਾਹਿਬ ਦਾ ਜਥਾ ਔਰ ਦੂਸਰਾ ਫਿਰ ਉਹਨਾਂ ਦਾ ਹੈ ਕਿ ਜੀ ਪਰਥ ਇੰਡੀਅਨ ਕੌਂਸੂਲੇਟ ਸਰਵਿਸਿਜ਼ 19th ਨਵੰਬਰ 2023 ਸੰਡੇ 9 AM to 12 noon ਲਾਈਵ ਸਰਟੀਫਿਕੇਟਸ ਇਸ਼ੂਇੰਗ ਫॉर ਇੰਡੀਅਨ ਪੈਨਸ਼ਨਰਸ. ਔਰ ਇਹ ਹੁਣ ਤੁਸੀਂ ਇਹ ਦੇਖੋ ਵੀ ਇੱਕ ਪਾਸੇ ਅਸੀਂ ਕਿਹੜੀ ਹਕੂਮਤ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹਾਂ, ਕਿਹਨਾਂ ਤੋਂ ਜਸਟਿਸ ਮੰਗ ਰਹੇ ਹਾਂ, ਔਰ ਗੁਰਦੁਆਰਿਆਂ ਦੇ ਵਿੱਚ ਅਸੀਂ ਇੰਡੀਅਨ ਕੌਂਸੂਲੇਟ ਸਰਵਿਸਿਜ਼ ਦੇ ਨਾਂ ਥੱਲੇ ਜਿਹੜਾ ਇਹ ਇਹਨਾਂ ਨੂੰ ਲਿਆ ਰਹੇ ਹਾਂ. ਇਹ ਮਸੀਤਾਂ 'ਚ ਨਹੀਂ ਜਾਂਦੇ, ਚਰਚਾਂ 'ਚ ਨਹੀਂ ਜਾਂਦੇ. ਔਰ ਇਹ ਜਿਹੜਾ ਰਾਦਰ ਸਾਨੂੰ ਹਰ ਮੁਲਕ ਦੇ ਕਾਨੂੰਨ ਦੇ ਮੁਤਾਬਕ ਦੇਖਣਾ ਹੋਏਗਾ ਔਰ ਇਹਨਾਂ ਨੂੰ ਰਿਪੋਰਟ ਕਰ, ਇਹ ਇਵੇਂ ਦੀ ਐਕਟੀਵਿਟੀ ਕਰ ਨਹੀਂ ਸਕਦੇ. ਇਹ ਸਿੱਧੀ ਇੰਟਰਫੇरेंस ਹੈ ਔਰ ਅਸੀਂ ਇਹੀ ਵਾਰਨ ਕਰਨਾ ਚਾਹੁੰਦੇ ਹਾਂ ਕਿ ਭਾਈ ਇਹਨਾਂ ਨੂੰ ਜਿਹੜਾ ਆਪਣੀਆਂ ਜੇ ਲਾ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਨੇ ਜਾਂ ਇੰਟੈਲੀਜੈਂਸ ਏਜੰਸੀਜ਼ ਉਹਨਾਂ ਤੱਕ ਅਸੀਂ ਇਹ ਖਬਰ ਅਪੜਾ ਦੇਵਾਂਗੇ ਤੇ ਕੱਲ ਨੂੰ ਕੋਈ ਇਹਨਾਂ ਦਾ ਕੋਈ ਕਿਸੇ ਪਾਸਿਓਂ ਕੋਈ ਸੇਵਾ ਹੋ ਜਾਂਦੀ ਹੈ ਤਾਂ ਫਿਰ ਉਹ ਨਾ ਕਹਿਣ ਕਿ ਜੀ ਇਹ ਜਿਹੜਾ, ਕਿਉਂਕਿ ਉਹ ਇਸ ਵੇਲੇ ਉਹ ਸਾਰੇ ਪਾਸੇ ਇਹਨੂੰ ਖਿਲਾਰ ਰਹੇ ਨੇ ਕਿ ਤੁਸੀਂ ਇਹ ਵੀ ਪ੍ਰੂਵ ਕਰ ਰਹੇ ਹੋ ਕਿ ਜੀ
ਅਸੀਂ ਵੈਲਕਮ ਆ ਗੁਰਦੁਆਰਿਆਂ 'ਚ। ਜੇ ਕਿਸੇ ਨੇ ਰੋਕਿਆ ਜਾਂ ਫਿਰ ਖਬਰ ਲੱਗੀ ਹੁੰਦੀ ਹੈ ਜੀ ਇੰਡੀਅਨ ਡਿਪਲੋਮੈਟ ਨੂੰ ਪੁਸ਼ ਕਰਤਾ, ਪਾਸੇ ਕਰਤਾ, ਜਿਵੇਂ ਲਗਾਤਾਰਤਾ ਨਾਲ ਈਵਨ ਅੱਜ ਵੀ ਇੱਕ ਖਬਰ ਇਹ ਲੱਗੀ ਹੋਈ ਹੈ, ਇੰਡੀਆ ਕਾਲਸ ਔਨ ਕੈਨੇਡਾ to respect Vienna Convention on Diplomatic Relations. India's fresh call to Ottawa came days after certain pro-Khalistani elements in Vancouver attempted to disturb a camp organized by Indian consulate in that city. ਇਹੀ ਲਾਈਫ ਪੈਸ਼ਨਰਸ ਕੈਂਪ ਇਹਨਾਂ ਨੇ ਵੈਨਕੂਵਰ ਚਲਾਇਆ, ਉੱਥੇ ਸਿੰਘ ਪਹੁੰਚ ਗਏ ਔਰ ਉਹਨੂੰ ਬਾਨਦ ਕਹਿੰਦੇ ਜੀ ਦੇਖੋ ਇਹ ਫਿਰ ਵਿਆਨਾ ਕਨਵੈਨਸ਼ਨ ਕੈਨੇਡਾ ਵਾਇਓਲੇਟ ਕਰ ਰਿਹਾ। ਸੋ ਇਸ ਨੂੰ ਸਟਰੋਂਗਲੀ ਬਟ ਪੀਸਫੁਲੀ ਜਿਹੜਾ ਉਹ ਟੈਕਲ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ। ਕੈਨੇਡਾ ਦੀ ਟ੍ਰੇਡ ਮਿਨਿਸਟਰ ਮੈਰੀਨ ਦਾ ਕਹਿਣਾ ਹੈ ਕਿ ਭਾਰਤ ਨਾਲ ਉਦੋਂ ਤੱਕ ਕੋਈ ਟ੍ਰੇਡ ਟਾਕਸ ਨਹੀਂ ਹੋ ਸਕਦੀਆਂ ਜਦੋਂ ਤੱਕ ਭਾਰਤ ਹਰਦੀਪ ਸਿੰਘ ਨਿੱਜਰ ਕਤਲ ਕੇਸ ਦੀ ਇਨਵੈਸਟੀਗੇਸ਼ਨ ਵਿੱਚ ਕੋਆਪਰੇਟ ਨਹੀਂ ਕਰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਆਫਰੀਨ ਹੈ ਜਸਟਨ ਟਰੂਡੋ ਦੀ ਹਕੂਮਤ ਨੂੰ, ਕਿਉਂਕਿ ਇਕੱਲਾ ਹੀ ਨਹੀਂ ਕਿ ਜਸਟਨ ਟਰੂਡੋ ਆਪਣੇ ਲੈਵਲ ਦੇ ਉੱਤੇ ਰਿਪੀਟਡਲੀ, ਜਿਵੇਂ ਪਿਛਲੇ ਦਿਨਾਂ 'ਚ ਉਹਨਾਂ ਨੇ ਆਟਵਾ 'ਚ ਰਿਪੋਰਟਰਸ ਨਾਲ ਗੱਲਬਾਤ ਕਰਦੇ ਆ, ਉਹਨਾਂ ਨੇ ਕਿਹਾ ਕਿ ਵੀ ਇੰਡੀਆ ਜਦੋਂ ਤੱਕ ਕੋਆਪਰੇਟ ਨਹੀਂ ਕਰਦਾ ਅਸੀਂ ਜਿਹੜਾ ਹੈ ਇਸ ਗੱਲ ਨੂੰ ਦੇਖ ਰਹੇ ਹਾਂ ਵੀ ਇੰਟਰਨੈਸ਼ਨਲੀ ਇੰਡੀਆ ਨੇ ਵਿਆਨਾ ਕਨਵੈਨਸ਼ਨ ਵੀ ਵਾਇਲੇਟ ਕੀਤੀ ਹੈ, ਇੰਟਰਨੈਸ਼ਨਲ ਲਾਅ ਵੀ ਵਾਇਲੇਟ ਕੀਤਾ ਹੈ, ਕੈਨੇਡਾ ਦੀ ਸੋਵਰਨਿਟੀ ਵੀ ਵਾਇਲੇਟ ਕੀਤੀ। ਔਰ ਜਿਉਂ ਹੀ G20 ਤੋਂ ਜਿਹੜਾ ਉਹ ਜਸਟਨ ਟਰੂਡੋ ਵਾਪਸ ਆਏ, ਭਾਵੇਂ ਐਲਾਨ ਉਹਨਾਂ ਨੇ 18 ਸਤੰਬਰ ਨੂੰ ਕੀਤਾ ਜਿਹੜਾ G20 ਤੋਂ ਬਾਅਦ ਸੀ ਕਿ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ 'ਚ ਇੰਡੀਅਨ ਏਜੰਟਸ ਇਨਵੋਲਵਡ ਨੇ, ਪਰ ਉਹਨਾਂ ਨੇ G20 ਲਈ ਜਾਣ ਤੋਂ ਪਹਿਲਾਂ ਜਿਹੜਾ ਟ੍ਰੇਡ ਮਿਸ਼ਨ ਸੀ ਉਹ ਵੀ ਕੈਂਸਲ ਕਰ ਦਿੱਤਾ ਸੀ। ਤੇ ਜਿਹੜੀਆਂ ਟ੍ਰੇਡ ਨੈਗੋਸ਼ੀਏਸ਼ਨਸ ਭਾਰਤ ਨਾਲ ਪਿਛਲੇ 13 ਮਹੀਨੇ ਤੋਂ ਚੱਲ ਰਹੀਆਂ ਸੀ, ਜਿਨ੍ਹਾਂ ਬਾਰੇ ਅਜੇ ਕੁਝ ਮਹੀਨੇ ਪਹਿਲਾਂ ਕਿਹਾ ਗਿਆ ਸੀ ਕਿ ਜੀ ਇਹ ਅਬਾਊਟ ਟੂ ਬੀ ਕਲੋਜ਼ਡ ਨੇ, ਮਤਲਬ ਇੱਕ ਉਹਨਾਂ ਦੇ ਉੱਤੇ ਸਹਿਮਤੀ ਬਣ ਚੁੱਕੀ ਹੈ, ਉਹ ਫੌਰਨ ਜਿਹੜਾ ਜਸਟਨ ਟਰੂਡੋ ਨੇ ਜਦੋਂ ਆਪਣੀ ਵਿਜ਼ਿਟ ਤੋਂ ਪਹਿਲਾਂ ਇਹ ਜਿਹੜਾ ਇਸ ਨੂੰ ਕੈਂਸਲ ਕੀਤਾ ਔਰ ਬਾਅਦ ਦੇ ਵਿੱਚ ਜਿਹੜਾ ਟ੍ਰੇਡ ਮਿਸ਼ਨ ਜਾਣਾ ਸੀ ਉਸ ਨੂੰ ਵੀ ਰੋਕ ਦਿੱਤਾ ਗਿਆ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜਾ ਉਸਨੇ ਇਹ ਮੈਸੇਜ ਦੇ ਦਿੱਤਾ ਸੀ ਜਸਟਨ ਟਰੂਡੋ ਨੇ, ਔਰ ਈਵਨ G20 'ਚ ਜਾਣ ਤੋਂ ਪਹਿਲਾਂ ਵੀ ਉਹਨਾਂ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਰਾਹ ਦੇ ਵਿੱਚ ਜਿੱਥੇ ਉਹਨਾਂ ਨੇ ਕੀਤੀ ਉੱਥੇ ਉਹਨਾਂ ਨੇ ਆਪਣੀ ਗੱਲ ਮਜ਼ਬੂਤੀ ਨਾਲ ਕੀਤੀ ਸੀ। ਹੁਣ ਉਹਨਾਂ ਦੀ ਇੱਕ ਮਿਨਿਸਟਰ ਹੈ ਕੈਬਨਿਟ ਦੇ ਵਿੱਚ, ਮਿਨਿਸਟਰ ਆਫ ਐਕਸਪੋਰਟ ਪ੍ਰਮੋਸ਼ਨ, ਇੰਟਰਨੈਸ਼ਨਲ ਟ੍ਰੇਡ ਐਂਡ ਇਕਨੋਮਿਕ ਡਿਵੈਲਪਮੈਂਟ, ਮੇਰੀ ਨੈਗ। ਇਹ ਬੀਬੀ ਚਾਈਨੀਜ਼ ਜਾਂ ਵਿਤਨਾਮੀ ਓਰੀਜਨ ਦੀ ਲੱਗਦੀ ਹੈ। ਉਹਨੇ ਕਿਉਂਕਿ ਉਹ ਸੈਨ ਫਰਾਂਸਿਸਕੋ ਆਈ ਹੋਈ ਸੀ, ਸੈਨ ਫਰਾਂਸਿਸਕੋ ਇਹਨਾਂ ਦਾ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਸਮਿਟ ਚੱਲ ਰਹੀ, ਔਰ ਉਹਦੇ 'ਚ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਕੀ ਤੁਹਾਡਾ
ਭਾਰਤ ਦੇ ਨਾਲ ਜਿਹੜਾ ਟ੍ਰੇਡ ਗੱਲਬਾਤ ਹੈ ਉਹ ਕਦੋਂ ਸ਼ੁਰੂ ਹੋਏਗੀ। ਔਰ ਜੋ ਉਹਨੇ ਕਿਹਾ CBC ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਵਾਲਿਆਂ ਨੇ ਫਰੰਟ ਉਹਨੂੰ ਨਿਊਜ਼ ਲਾਈ ਹੈ, Canada India trade talks won't resume until India cooperates with Niger investigation। ਉਹਨੇ ਮਿਨਿਸਟਰ ਦਾ ਹੈ ਕਿ ਵੀ ਉਹਨੇ ਕਿਹਾ ਬਿਲਕੁਲ ਜਦੋਂ ਤੱਕ ਨਿਜਰ ਦੀ ਮਰਡਰ ਇਨਵੈਸਟੀਗੇਸ਼ਨ 'ਚ ਭਾਰਤ ਕੋਆਪਰੇਟ ਨਹੀਂ ਕਰਦਾ ਇਹ ਸ਼ੁਰੂ ਨਹੀਂ ਹੋਏਗਾ ਹੋਣਗੀਆਂ। ਔਰ ਇਹਦੇ ਤੇ ਉਹਨਾਂ ਦੀ ਬਿਲਕੁਲ ਜਿਹੜੀ ਕਲੀਅਰ ਲਾਈਨ ਹੈ, ਉਹਨਾਂ ਨੇ ਕਿਹਾ ਕੈਨੇਡਾ won't restart its trade talks with India until Narendra Modi government cooperates with investigation into the murder of Sikh activist Hardeep Singh Nijjar in Vancouver last June. In a media interaction at the Asia Pacific Economic Cooperation Summit in San Francisco, a reporter asked Mary whether there was a path back to resuming trade talks between the two countries. कि की कोई तरीका है भी बैक ਦੇ ਉੱਤੇ ਦੋਨਾਂ ਮੁਲਕਾਂ ਦੀਆਂ ਟ੍ਰੇਡ ਟਾਕਸ ਹੋਣ। ਰਾਈਟ ਨਾਓ ਹੁਣ ਇਹ ਉਹਨਾਂ ਦੀ ਕੋਟ ਅਨਕੋਟ ਹੈ, ਰਾਈਟ ਨਾਓ ਦਾ ਫੋਕਸ ਫਾਰ ਕੈਨੇਡਾ ਇਜ਼ ਟੂ ਲੈਟ ਦਾ ਵਰਕ ਆਫ ਇਨਵੈਸਟੀਗੇਸ਼ਨ ਪ੍ਰੋਸੀਡ। ਸਾਡੇ ਸਾਹਮਣੇ ਇਸ ਵੇਲੇ ਸਾਡਾ ਮਿਸ਼ਨ ਹੈ ਵੀ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਅੱਗੇ ਵਧੇ। ਦਾ ਮਿਨਿਸਟਰ ਸੈਡ ਯੂ ਹੈਵ ਹਰਡ ਮੀ and the government talk about how important it is that investigation happens given that we had a Canadian killed on Canadian soil, so we will let that happen। ਇਹ ਬੜੀ ਮਜ਼ਬੂਤ ਗੱਲ ਰਿਪੋਰਟਰ ਨੂੰ ਕਹਿਣਾ ਕਿ ਵੀ ਤੁਹਾਨੂੰ ਪਤਾ ਹੀ ਹੈ ਕਿ ਵੀ ਮੈਨੂੰ ਤੂੰ ਸੁਣਿਆ ਕਿ ਸਾਡੇ ਲਈ ਇਹ ਕਿੰਨੀ ਇੰਪੋਰਟੈਂਟ ਗੱਲ ਹੈ ਕਿ ਤਹਿ ਤੱਕ ਜਾਣਾ ਕਿ ਸਾਡਾ ਕੈਨੇਡੀਅਨ ਸਿਟੀਜ਼ਨ ਕੈਨੇਡੀਅਨ ਸੋਇਲ ਤੇ ਮਾਰਿਆ ਗਿਆ ਔਰ ਅਸੀਂ ਇਹਨੂੰ ਜਿਹੜਾ ਉਹ ਕਿਸੇ ਨਤੀਜੇ ਤੇ ਪਹੁੰਚਾਂਗੇ। ਉਹਨਾਂ ਨੇ ਕਿਹਾ ਜੀ ਠੀਕ ਹੈ ਕੈਨੇਡੀਅਨ ਬਿਜ਼ਨੈਸਿਸ ਕੰਟੀਨਿਊ ਟੂ ਡੂ ਬਿਜ਼ਨਸ ਇਨ ਇੰਡੀਆ ਐਂਡ ਹਰ ਜੌਬ ਐਜ਼ ਸਟੇਟ ਮਿਨਿਸਟਰੀਜ਼ ਟੂ ਮੇਕ ਸ਼ੋਰ ਦੇ ਹੈਵ ਦਾ ਸਪੋਰਟਸ ਐਂਡ ਟੂਲਸ। ਬਾਕੀ ਜਿਹੜੇ ਵਪਾਰੀ ਨੇ ਉਹ ਤਾਂ ਆਪਣਾ ਵਪਾਰ ਕਰੀ ਜਾਂਦੇ ਨੇ, ਉਹਨਾਂ ਨੂੰ ਅਸੀਂ ਜਿਹੜਾ ਵੈਨ ਆਸਕਡ ਟੂ ਕਲੈਰੀਫਾਈ whether she was making a direct link between the need for cooperation on this investigation and the resumption of trade talks, she said no। ਉਹਨੂੰ ਕਿਹਾ ਜੀ ਕੀ ਤੁਸੀਂ ਉਹਨੇ ਕਿਹਾ our focus is of course on this investigation। ਹੁਣ ਉਹ ਉਲਝਾ ਰਹੇ ਨੇ ਸਵਾਲ ਪੁੱਛ ਕੇ ਕਿ our focus is of course on this investigation, that work has to take place, she said, and for Canadian businesses just to reassure them because they expect that of their government that the tools are available to them। ਇਹ normal businesses ਉਹਨਾਂ ਨੇ ਕਿਹਾ ਜੀ ਠੀਕ ਹੈ ਉਹ ਅਸੀਂ ਸ਼ੋਰ ਕਰਦੇ ਹਾਂ ਕਿ ਵੀ ਉਹ ਪ੍ਰੋਪਰਲੀ ਚੱਲਦਾ ਰਹੇ ਔਰ ਇਹ ਜਿਹੜਾ ਇਸ ਦੇ ਚੱਲਦੇ ਆ ਮਜ਼ਬੂਤ ਲਾਈਨ। ਲੇਕਿਨ ਤੁਸੀਂ ਉਹਨੂੰ ਕਹਿੰਦੇ ਨੇ ਅੰਗਰੇਜ਼ੀ 'ਚ ਵੀ ਹੁੰਦਾ ਕਿ ਵੀ ਟਾਕਿੰਗ ਫਰੋਮ ਬੋਥ ਸਾਈਡਸ ਆਫ ਦਾ ਮਾਊਥ, ਕਿ ਮੂੰਹ ਦੇ ਦੋਵੇਂ ਪਾਸਿਓਂ ਜਿਹੜੀ ਆ ਗੱਲ ਕੱਢਣੀ। ਅਸੀਂ ਕਈ ਵਾਰੀ ਇਸ ਨੂੰ ਜਿਹੜਾ ਉਹ ਦੋ ਮੂੰਹੇ ਸੱਪ ਵਾਲੀ ਗੱਲ ਕਰਦੇ। ਹੁਣ ਜਦੋਂ ਜਸਟਿਨ ਟਰੂਡੋ ਨੇ ਚਾਰਜ ਲਾਇਆ ਇੰਡੀਆ ਤੇ, ਜਿਹੜਾ ਇੰਡੀਅਨ ਫੋਰਨ ਮਿਨਿਸਟਰੀ ਦਾ ਇਮੀਡੀਏਟ ਰਿਐਕਸ਼ਨ ਸੀ ਕਿ ਇਟ ਇਜ਼ ਐਬਸਰਡ, ਇਟ ਇਜ਼ ਨੌਨਸੈਂਸ। ਔਰ ਕਿਵੇਂ ਜਸਟਿਨ ਟਰੂਡੋ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ, ਕਿਵੇਂ ਕਿਹਾ। ਪਰ ਹੁਣ ਤੁਸੀਂ ਔਰ ਜਿਉਂ-ਜਿਉਂ ਅਮਰੀਕਾ ਦਾ ਅਸੀਂ ਜ਼ਿਕਰ ਕੀਤਾ ਸੀ ਵੀ ਪਹਿਲਾਂ ਅਮਰੀਕਾ ਨੇ ਕਿਹਾ ਵੀ ਨਹੀਂ ਇਹ ਸਾਡੇ ਦੋਨੋਂ ਹੀ ਇੰਡੀਆ ਕੈਨੇਡਾ ਪਾਰਟਨਰ ਨੇ ਔਰ ਇਹਨਾਂ ਨੂੰ ਗੱਲਬਾਤ ਰਾਹੀਂ ਇਹਨੂੰ ਹੱਲ ਕਰ ਲੈਣਾ ਚਾਹੀਦਾ। ਫਿਰ ਉਹਨਾਂ ਨੇ ਕਿਹਾ ਕਿ ਜੀ ਇੰਡੀਆ ਸ਼ੁੱਡ ਕੋਆਪਰੇਟ ਵਿਦ ਕੈਨੇਡਾ ਇਨਵੈਸਟੀਗੇਸ਼ਨ, ਇਹ ਸਾਡਾ ਫਾਈਵ ਆਈਜ਼ ਦਾ। ਔਰ ਹੁਣ ਜਦੋਂ ਐਂਟਨੀ ਬਲਿੰਕਨ ਦਿੱਲੀ ਗਏ ਔਰ ਦਿੱਲੀ ਖਲੋ ਕੇ ਉਹਨਾਂ ਕਿਹਾ ਇੰਡੀਆ ਮਸਟ, ਤੇ ਹੁਣ ਇੰਡੀਆ ਦਾ ਜਿਹੜਾ ਇਹਨੂੰ ਐਬਸਰਡ ਔਰ ਨੌਨਸੈਂਸ ਕਹਿੰਦੇ ਸੀ, ਹੁਣ ਅੱਜ ਤੁਸੀਂ ਇਹਦੀ ਖਬਰ ਦੇਖੋਗੇ ਐਸ ਜੈ ਸ਼ੰਕਰ ਦੀ, ਹਰਦੀਪ ਸਿੰਘ ਨਿੱਜਰ killing not ruling out probe if there is proof, Jai Shankar। The External Affairs Minister categorically denied that he has seen any evidence that implicated India in the। ਕਹਿੰਦੇ ਮੈਂ ਤਾਂ ਕੋਈ ਦੇਖਿਆ ਹੀ ਨਹੀਂ ਐਵੀਡੈਂਸ। ਹਾਂ ਜੇ ਐਵੀਡੈਂਸ ਸਾਨੂੰ ਦਿੱਤਾ ਜਾਏ ਤੇ ਅਸੀਂ ਉਹਨੂੰ ਜ਼ਰੂਰ ਪ੍ਰੋਬ ਜਿਹੜਾ ਉਹਦੇ 'ਚ ਕੋਆਪਰੇਟ ਕਰਾਂਗੇ। ਸੋ ਮਤਲਬ ਇਹ ਹੈ ਵੀ ਇਹ ਬੋਥ ਸਾਈਡਸ ਆਫ ਦਾ ਮਾਊਥ ਬੋਲਣ ਵਾਲੀ ਗੱਲ ਹੈ। ਪਰ ਅਮਰੀਕਾ ਜਾਂ ਦੂਸਰਾ ਕਿੰਨਾ ਕੁ ਇਸ ਸਾਰੇ 'ਚ ਅੱਗੇ ਵਧਣਗੇ ਤਾਂ ਵਕਤ ਦੱਸੇਗਾ। ਪਰ ਆਫਰੀਨ ਹੈ ਕੈਨੇਡੀਅਨ ਗਵਰਨਮੈਂਟ ਨੂੰ, ਜਸਟਿਨ ਟਰੂਡੋ ਨੂੰ, ਕਿ ਇਹਦੇ ਬਾਵਜੂਦ ਮਿਡਲ ਈਸਟ ਇਸ਼ੂ ਨੇ ਬਹੁਤ ਸਾਰੇ ਇਸ਼ੂ ਜਿਹੜੇ ਨੇ ਉਹ ਬੈਕ ਬਰਨਰ ਤੇ ਰੱਖ ਦਿੱਤੇ ਨੇ
ਲੇਕਿਨ ਕੈਨੇਡੀਅਨ ਗਵਰਨਮੈਂਟ ਦੇ ਲਈ, ਉਹਨਾਂ ਦੇ ਮਿਨਿਸਟਰਸ ਲਈ, ਉਹਨਾਂ ਦੀਆਂ ਏਜੰਸੀਆਂ ਲਈ ਹਰਦੀਪ ਸਿੰਘ ਨਿੱਜਰ ਦਾ ਕੇਸ ਜਿਹੜਾ ਹੈ ਉਹ ਟਾਪ ਪ੍ਰਾਇੋਰਟੀ ਹੈ। ਔਰ ਅੱਜ ਦੀ ਡੇਟ ਤੱਕ ਇਸ ਮੁੱਦੇ ਤੇ ਉਹ ਕੋਈ ਵੀ ਜਿਹੜਾ ਉਹਨਾਂ ਨੇ ਕਮਜ਼ੋਰ ਪੱਖ ਨਹੀਂ ਦਿਖਾਇਆ। ਜੀ ਰਾਜ ਸਾਹਿਬ, ਬਹੁਤ ਬਹੁਤ ਧੰਨਵਾਦ। ਸੌਥ ਲੈਣ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Keep safe. ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬਾਦਲਾਂ ਦੀ ਜਗੀਰ ਬਣ ਚੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਵੀ ਨੌਟੰਕੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਗਵਰਨਰ ਨੂੰ ਮਿਲਣ ਲਈ ਉਹਨਾਂ ਦਾ ਡੈਲੀਗੇਸ਼ਨ ਜਾ ਰਿਹਾ ਹੈ ਅਤੇ ਥੁੱਕੀ ਬੜੇ ਪਕਾਏ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ? ਦੇਖੋ, ਇੱਕ ਹੈ ਤਾਂ ਕਿੱਸਾ ਪਿਟਿਆ ਜਿਹਾ ਸ਼ੇਅਰ ਹੀ ਹੈ ਕਿ ਵੀ उर्दू च कहते सी कि फफोले जल उठे सीने की आग से, इस घर को आग लग गई घर के चिराग से। कि किसी ने बाहरों अग नहीं लाई है, जदों घर का दीवा ही जिहड़ा उस घर नूं अग ला दे ते फफोले जल उठे सीने की आग से, इस घर को आग लग गई घर के चिराग से। जी ਕਿੱਥੇ ਜਦੋਂ ਅਸੀਂ 1920 ਦਾ ਪੀਰੀਅਡ ਦੇਖਦੇ ਹਾਂ ਔਰ ਲਫ਼ਜ਼ ਸ਼੍ਰੋਮਣੀ ਕਮੇਟੀ ਭਾਵੇਂ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਉਹਨੂੰ ਬੈਨ ਕੀਤਾ, ਜਿਹੜੀ ਹੁਣ ਬਣੀ ਹੈ 1925 ਦੇ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਹੋਂਦ ਦੇ ਵਿੱਚ ਆਈ, ਔਰ ਸ਼੍ਰੋਮਣੀ ਅਕਾਲੀ ਦਲ, ਇਹ ਇੰਨੇ ਸਤਿਕਾਰਤ ਲਫ਼ਜ਼ ਸੀ। ਕਿਸੇ ਦਾ ਅਕਾਲੀ ਹੋਣ ਦਾ ਮਤਲਬ ਸੀ ਕਿ ਥੋਰੋਲੀ ਓਨੈਸਟ, ਇਮਾਨਦਾਰ, ਪੰਜ ਕਕਾਰੀ ਰੂਪ ਦੇ ਵਿੱਚ ਅੰਮ੍ਰਿਤਧਾਰੀ, ਕਿਸੇ ਵੀ ਕੁਰਬਾਨੀ ਲਈ ਤਿਆਰ, ਜੇਲ੍ਹ ਜਾਣ ਤੋਂ ਬਿਲਕੁਲ ਬੇਖੌਫ ਔਰ ਕਿਸੇ ਵੀ ਹੱਦ ਤੱਕ ਜਾ ਕੇ ਕੌਮ ਦੇ ਲਈ ਕੁਰਬਾਨੀ ਕਰਨ ਨੂੰ ਤਿਆਰ। ਔਰ ਅੱਜ ਜੇ ਤੁਸੀਂ ਲਗਭਗ 100 ਸਾਲ ਬਾਅਦ ਇਸ ਅਕਾਲੀ ਲਫ਼ਜ਼ ਨੂੰ ਔਰ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਾਂ ਬਿਕਰਮ ਮਜੀਠੀਆ ਜਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਤੋਂ ਲੈ ਕੇ ਥੱਲੜੇ ਲੈਵਲ ਤੱਕ ਜ਼ਿਲ੍ਹਾ ਜਥੇਦਾਰਾਂ, ਸਰਕਲ ਜਥੇਦਾਰਾਂ, ਪਿੰਡਾਂ ਦੇ ਜਥੇਦਾਰਾਂ ਤੱਕ ਦੇਖੋ ਤੇ ਤੁਹਾਨੂੰ ਉਸ ਇਮੇਜ ਦਾ ਬਿਲਕੁਲ ਉਲਟ ਨਜ਼ਰ ਆਉਂਦਾ ਹੈ। ਔਰ ਕਿਵੇਂ ਸ਼੍ਰੋਮਣੀ ਕਮੇਟੀ ਪੰਥਕ ਪਲੇਟਫਾਰਮ ਨੂੰ ਤੱਜ ਕੇ ਕਿਵੇਂ RSS ਦੇ ਹੱਥਾਂ ਦੇ ਵਿੱਚ ਬਾਦਲਾਂ ਨੇ ਇਹਨੂੰ ਜਗੀਰ ਬਣਾਇਆ, RSS ਦਾ ਏਜੰਡਾ ਕਿਵੇਂ ਸਾਹਮਣੇ ਆਇਆ। ਪਿਛਲੇ ਦਿਨਾਂ 'ਚ ਹੀ ਇੱਕ ਜਿਹੜਾ ਐਕਟਿਵਿਸਟ ਨੇ, ਸਿੱਖ ਐਕਟਿਵਿਸਟ ਬਲਦੇਵ ਸਿੰਘ ਸਰਸਾਈ ਉਹਨਾਂ ਦਾ ਨਾਂ ਹੈ, ਉਹ ਲਗਾਤਾਰਤਾ ਨਾਲ 6-7 ਕਿਤਾਬਾਂ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਛਾਪੀਆਂ ਨੇ RSS ਦੀਆਂ, ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕੀ ਕਿਹਾ, 10ਵੇਂ ਪਾਤਸ਼ਾਹ ਬਾਰੇ ਕੀ ਕਿਹਾ, ਦੂਜਾ ਕੀ ਕਿਹਾ। ਸ਼ਰਮ ਆਉਂਦੀ ਹੈ ਕਿ ਵੀ ਇਹ ਇਸ ਹੱਦ ਤੱਕ ਕਰਪਸ਼ਨ ਦਾ ਲੈਵਲ ਕੀ ਹੈ, ਕਿਵੇਂ ਉਹ ਅਪਾਇੰਟਮੈਂਟਸ ਉੱਥੇ ਕਿਵੇਂ ਹੁੰਦੀਆਂ ਨੇ, ਬਾਕੀ ਕੀ ਚੱਲਦਾ ਹੈ। ਲੇਕਿਨ ਕਿਵੇਂ ਅਕਾਲ ਤਖਤ ਦਾ ਜਥੇਦਾਰ, ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ, ਜਿਹੜਾ ਥੋੜ੍ਹਾ ਬਹੁਤ ਇੰਡੀਪੈਂਡੈਂਟਲੀ ਕੌਮ ਦੇ ਭਲੇ ਦੀ ਗੱਲ ਕਰਨ ਵਾਲਾ, ਭਾਵੇਂ 20 ਚੋਂ 15 ਨੁਕਤੇ ਇਹਨਾਂ ਦੇ ਹੀ ਗੁਣਗਾਨ ਵਾਲਾ ਹੋਏ, ਉਹਨੂੰ ਵੀ ਉਹ ਟੋਲਰੇਟ ਨਹੀਂ ਕਰਦੇ। ਜਿਵੇਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋਇਆ, 4 ਸਾਲ ਉਹਨੂੰ ਐਕਟਿੰਗ ਲਈ ਰੱਖਿਆ, ਉਹਨੂੰ ਲੱਗਦਾ ਵੀ ਇਹ ਸੋਚਦਾ ਕੁਛ ਨਾ ਕੁਛ। ਫਿਰ ਰਘਬੀਰ ਸਿੰਘ ਨਾਂ ਦੇ ਸੱਜਣ ਨੂੰ ਲੈ ਆਏ, ਜਿਹੜੇ ਉਹ ਲਿਖੀ ਲਿਖਾਈ ਪਾਰਟ ਪੜ੍ਹ ਦਿੰਦੇ ਨੇ। ਔਰ ਕਿਸੇ ਦਾ ਕੋਈ ਨਹੀਂ ਹੈ ਕਿ ਭਾਈ ਤੁਸੀਂ ਅਕਾਲ ਤਖਤ ਦੀ ਅਹਿਮੀਅਤ, ਸਿੱਖੀ ਰਵਾਇਤਾਂ, ਸਿੱਖੀ ਵੈਲਿਊਜ਼, ਆਜ਼ਾਦੀ ਜਾਂ ਖਾਲਿਸਤਾਨ ਦੀ ਗੱਲ ਤਾਂ ਛੱਡੋ, ਕੁੱਲ ਮਿਲਾ ਕੇ ਜਿਸ ਕਿਸਮ ਦੇ ਬ੍ਰਹਿਮਨਿਕਲ ਰਿਚੁਅਲ ਕਰਨ ਤੇ ਲੱਗੇ ਹੋਏ ਨੇ, ਬਾਹਰ ਆਉਂਦੇ ਨੇ, ਕਿਸ ਕਿਸਮ ਦੇ ਲੋਕਾਂ ਕੋਲੇ ਰੁਕਦੇ ਨੇ, ਰਹਿੰਦੇ ਨੇ, ਕਿਵੇਂ ਪੈਸੇ ਇਕੱਠੇ, ਹਰ ਕੋਈ ਜਾਣਦੇ ਆ ਵੀ ਬਹੁਤ ਵਾਰ ਜ਼ੁਬਾਨ ਅਸੀਂ ਵੀ ਬੰਦ ਕਰ ਲੈਂਦੇ ਹਾਂ ਕਿ ਭਾਈ ਲੈ ਦੇ ਕੇ ਫਿਰ ਅਕਾਲ ਤਖਤ ਦੀ ਜਾਂ ਸਾਡੀ ਆਪਣੀ ਪ੍ਰੈਸਟੀਜ ਦੇ ਉੱਤੇ ਹੀ ਸਵਾਲ ਉੱਠਦੇ ਨੇ। ਲੇਕਿਨ ਇਹਨਾਂ ਨੇ ਬਿਲਕੁਲ ਬੇਸ਼ਰਮੀ ਦੇ ਨਾਲ ਹੁਣ ਇੱਕ ਪਾਸੇ ਕੌਮੀ ਇਨਸਾਫ ਮੋਰਚਾ ਲੱਗਾ ਚੰਡੀਗੜ੍ਹ 'ਚ, ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਥੱਲੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ,
ਉਸ ਦਾ ਦਬਾਅ ਵੀ ਬਣਿਆ, ਕੁਛ ਦੀਆਂ ਪੱਕੀਆਂ ਜ਼ਮਾਨਤਾਂ ਹੋਈਆਂ ਜਾਂ ਪੈਰੋਲ ਤੇ ਆਏ ਜਾਂ ਉਸੇ ਪੀਰੀਅਡ 'ਚ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਕਿ ਜੇ ਅਸੀਂ ਕਰ ਰਹੇ ਹਾਂ ਹੁਣ ਦਸਤਖਤ ਕੰਪੇਨ ਕਰ ਰਹੇ ਹਾਂ, ਇੰਨੇ ਲੱਖ ਕਰਾਵਾਂਗੇ, ਫਿਰ ਉਹ ਚੁੱਪ ਜੇ ਕਰਕੇ ਜਦੋਂ ਕਿ ਲੱਗਾ ਕਿ ਵੀ ਹੋ ਰਿਹਾ, ਕਿਉਂਕਿ ਸੁਖਬੀਰ ਬਾਦਲ ਐਂਡ ਕੰਪਨੀ ਦਾ ਕਾਲ ਉਡੀਕ ਰਿਹਾ ਨੇ ਅਮਿਤ ਸ਼ਾਹ ਦੀ ਕਿ ਵੀ ਕਦੋਂ ਆਏ। ਫਿਰ ਇੱਕ ਪਾਸੇ ਜਦੋਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਉਦੋਂ ਇਹ ਸਾਰਿਆਂ ਨੇ ਕ੍ਰੈਡਿਟ ਲਿਆ। ਦੇਖੋ ਜੀ, ਅਸੀਂ ਮੋਦੀ ਸਰਕਾਰ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਔਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਜਿਹੜੀ ਹੈ ਔਰ ਉਹਨਾਂ ਦੀ ਬੰਦ ਖਲਾਸੀ ਹੋ ਗਈ। ਹੁਣ ਉਹ 2019 ਚ 550 ਸਾਲਾ ਸੀ, ਇਸ ਗੱਲ ਨੂੰ ਵੀ 4 ਸਾਲ ਹੋ ਗਏ। ਹੁਣ ਕੋਈ ਉਹਦੇ ਤੇ ਕੋਈ ਐਕਸ਼ਨ ਨਹੀਂ। ਅਪੀਲ ਬਲਵੰਤ ਸਿੰਘ ਰਾਜੋਆਣਾ ਦੀ ਪਵਾਤੀ ਪ੍ਰੈਜ਼ੀਡੈਂਟ ਕੋਲ ਕਿ ਜੀ ਉਮਰ ਕੈਦ 'ਚ ਜਿਹੜਾ ਉਹ ਫਾਂਸੀ ਦੀ ਸਜ਼ਾ ਖਤਮ ਹੋਈ, ਆਲਰੇਡੀ 25 30 ਸਾਲ ਕੱਟ ਚੁੱਕੇ ਨੇ। ਹੁਣ ਈਵਨ ਇਸ ਦੇ ਉੱਤੇ ਬਲਵੰਤ ਸਿੰਘ ਰਾਜੋਆਣਾ ਨੇ ਪਿਛਲੇ ਦਿਨਾਂ 'ਚ ਇੱਕ ਚਿੱਠੀ ਅਕਾਲ ਤਖਤ ਦੇ ਜਥੇਦਾਰ ਨੂੰ ਲਿਖੀ ਕਿ ਇੰਨੇ ਦਿਨਾਂ ਦੇ ਵਿੱਚ ਅਦਰਵਾਈਜ਼ ਮੈਂ ਭੁੱਖ ਹੜਤਾਲ ਕਰਾਂਗਾ। ਸ਼੍ਰੋਮਣੀ ਕਮੇਟੀ ਨੂੰ ਕਹੋ ਵੀ ਪਟੀਸ਼ਨ ਵਾਪਸ ਲੈ ਜਿਹੜੀ ਕੀਤੀ ਹੋਈ ਹੈ, ਔਰ ਮੈਂ ਜੋ ਵੀ ਉਹਦਾ ਅੰਜਾਮ ਉਹਨੂੰ ਭੁਗਤਣ ਲਈ ਤਿਆਰ ਹੈ। ਹੁਣ ਬੀਬੀ ਕਮਲਜੀਤ ਕੌਰ ਜਿਹੜੇ ਉਹਨਾਂ ਦੇ ਭੈਣ ਜੀ ਨੇ, ਉਹਨਾਂ ਦੀ ਇੱਕ ਲਿਖਤ ਪਿਛਲੇ ਦਿਨਾਂ 'ਚ 1-2 ਦਿਨ ਤੋਂ ਸਰਕੂਲੇਸ਼ਨ 'ਚ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਸਭ ਰਲੇ ਹੋਏ ਨੇ, ਸ਼੍ਰੋਮਣੀ ਕਮੇਟੀ ਵੀ ਔਰ ਦੂਜੀ ਵੀ। ਹੁਣ ਜਦੋਂ ਉਹਨਾਂ ਦੀ ਰਿਹਾਈ ਦੀ ਗੱਲ ਤੁਰਦੀ ਹੈ ਤੇ ਰਵਨੀਤ ਸਿੰਘ ਬਿੱਟੂ ਜਿਹੜਾ ਹੈ ਉਹ ਕੋਈ ਬਿਆਨ ਦਾਗ ਦਿੰਦਾ ਨਹੀਂ। ਉਹਨਾਂ ਨੇ ਕਿਹਾ ਜੀ ਇਹ ਅਕਾਲੀ ਲੀਡਰ ਜਿਹੜੇ ਨੇ ਉਹ ਵਿਆਹਾਂ ਸ਼ਾਦੀਆਂ ਦੇ ਉਸੇ ਰਵਨੀਤ ਬਿੱਟੂ ਦੇ ਨਾਲ ਜੱਫੀਆਂ ਪਾ ਰਹੇ ਹੁੰਦੇ ਨੇ ਵੀ ਇਹਨਾਂ ਦਾ ਕਿਰਦਾਰ ਕੀ ਹੈ, ਇਹ ਕਰਨਾ ਕੀ ਚਾਹੁੰਦੇ ਨੇ। ਅਸੀਂ ਇਹੀ ਦੇਖਦੇ ਹਾਂ ਕਿ ਵੀ ਬਿਲਕੁਲ ਜਿਹੜਾ ਇਸ਼ੂ ਕੋਈ ਆਉਂਦਾ ਹੈ ਜਿਵੇਂ ਉਹਦੇ ਵੇਲੇ ਚੁੱਪ ਕਰ ਜਾਂਦੇ ਨੇ। ਹੁਣ ਜਦੋਂ ਇਹ ਆਇਆ ਰਾਜੋਆਣਾ ਨੇ ਉਹ ਸਿੱਧੇ ਤੌਰ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਲਿਖਿਆ ਤੇ ਜਥੇਦਾਰ ਅਕਾਲ ਤਖਤ ਨੇ ਕਿਹਾ ਜੀ ਮੈਂ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਇਹਨਾਂ ਦਾ ਕੁਛ ਕਰੋ, ਉਧਰ ਕਰੋ। ਔਰ ਅੱਜ ਇੱਕ ਡਰਾਮਾ ਜਿਹਾ ਜਿਹੜਾ ਹੈ ਕਿ ਵੀ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ 26 ਲੱਖ ਲੋਕਾਂ ਦੇ ਦਸਤਖਤ ਕਰਾਏ ਨੇ, ਉਹ ਇੱਕ ਪੂਰੀ ਗਰੁੱਪ ਫੋਟੋ ਹੈ, ਇਹਦੇ ਤੇ ਅੱਜ TV 84 ਨੇ ਵੀ ਕਵਰ ਕੀਤਾ ਹੈ ਕਿ ਜੀ ਉਹ ਧਾਮੀ ਨੇ ਵੀ ਸਿਰ ਦੇ ਉੱਤੇ ਪੰਡ ਚੁੱਕੀ ਹੋਈ ਹੈ ਦਸਤਖਤਾਂ ਦੀ, ਉਹ ਕਾਗਜ਼ਾਂ ਦੀ, ਉਹ ਦੂਜਿਆਂ ਨੇ ਵੀ ਚੁੱਕੀ ਹੋਈ ਹੈ ਕਿ ਜੀ ਅਸੀਂ ਹੁਣ ਗਵਰਨਰ ਨੂੰ ਮਿਲਣ ਚੱਲੇ ਔਰ ਇਹ ਜਿਹੜਾ ਗਵਰਨਰ ਨੂੰ ਮਿਲ ਕੇ ਸਾਡੀ ਅਸੀਂ 26 ਲੱਖ ਜਿਹੜੇ ਸਿਗਨੇਚਰ ਕਰਾਏ ਨੇ ਦੁਨੀਆ ਭਰ ਦੇ ਸਿੱਖਾਂ ਦੇ, ਇਹ ਜਿਹੜੇ ਨੇ ਰਿਪਰੈਜ਼ੈਂਟੇਸ਼ਨ ਇਹਨਾਂ ਸਿਗਨੇਚਰਸ ਨੂੰ ਲੈ ਕੇ ਅਸੀਂ ਪ੍ਰੈਜ਼ੀਡੈਂਟ ਨੂੰ ਸਬਮਿਟ ਕਰਨੇ ਨੇ। ਤੇ ਯਾਨੀ ਇਸ ਨੂੰ ਜਿਹਨੂੰ ਤੁਸੀਂ ਨਟੰਕੀ ਕਹਿੰਦੇ ਹੋ ਜਾਂ ਡਰਾਮੇਬਾਜ਼ੀ ਜਾਂ ਥੀਏਟਰਿਕਸ, ਇਸ ਤੋਂ ਵੱਡੀਆਂ ਥੀਏਟਰਿਕਸ ਹੋਰ ਕੀ ਹੋ ਸਕਦੀਆਂ। ਔਰ ਅਕਾਲ ਤਖਤ ਦੀ ਪੋਜੀਸ਼ਨ ਨੂੰ ਇਵੇਂ ਨੀਵਾਂ ਕੀਤਾ ਗਿਆ। ਈਵਨ ਬੀਬੀ ਕਿਰਨਜੋਤ ਕੌਰ ਜਿਹੜੀ ਮਾਸਤਾਰਾ ਸਿੰਘ ਦੀ ਦੋਤੀ ਹੈ, ਸ਼੍ਰੋਮਣੀ ਕਮੇਟੀ ਮੈਂਬਰ ਵੀ ਹੈ, ਕਿਸੇ ਵੇਲੇ ਐਗਜ਼ੈਕਟਿਵ ਮੈਂਬਰ ਸੀ, ਉਹਨਾਂ ਨੇ ਅੱਜ ਉਹ ਟਵੀਟ ਸੀ ਉਹਨਾਂ ਦਾ ਘੁੰਮ ਰਿਹਾ ਕਿਤੇ ਕਿ ਅਕਾਲ ਤਖਤ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਪੰਥ ਦਾ ਕਿਸੇ ਮਸਲੇ ਤੇ ਗੁਰਮਤਾ ਕਰਨ ਦੀ ਪੰਥਕ ਰਵਾਇਤ ਹੈ। ਜਥੇਦਾਰ ਅਕਾਲ ਤਖਤ ਗੁਰਮਤਾ ਸੁਣਾਉਣ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਇਹ ਸੰਦੇਸ਼, ਆਦੇਸ਼ ਤੇ ਹਦਾਇਤ ਦਾ ਨਵਾਂ ਹੀ ਕੰਮ ਚੱਲ ਪਿਆ ਹੈ ਜਿਸ ਦੀ ਕੋਈ ਸਿਧਾਂਤਕ ਜੜ ਨਹੀਂ। ਇਹ ਬਿਲਕੁਲ ਠੀਕ ਹੈ, ਬਿਲਕੁਲ ਸਹੀ ਹੈ। ਅਕਾਲ ਤਖਤ ਦੇ ਜਥੇਦਾਰ ਨੂੰ ਆਪਣੇ ਤੌਰ ਦੇ ਉੱਤੇ ਵੀ ਕੋਈ ਹੁਕਮਨਾਮਾ ਨਾਂ ਦੇ ਥੱਲੇ ਕੋਈ ਜਾਰੀ ਕਰਨ ਦਾ ਹੱਕ ਨਹੀਂ ਹੈ, ਕਿਉਂਕਿ ਜਦੋਂ ਅਸੀਂ ਗੁਰਮਤੇ ਦਾ ਕਨਸੈਪਟ ਦੇਖਦੇ ਹਾਂ ਇਹ ਪੰਥ ਅਕਾਲ ਤਖਤ ਦੀ ਤਾਬਿਆ ਕਿ ਜਿਸ ਮੁੱਦਾ ਜਿਹੜਾ ਹੁੰਦਾ ਹੈ ਉਸ ਦੇ ਉੱਤੇ ਹੁੰਦਾ ਹੈ। ਲੋਕਲ ਜੋ 5 ਸਿੰਘ ਚੁਣੇ ਜਾਂਦੇ ਨੇ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਵਿਚਾਰ ਕਰਕੇ ਗੁਰਮਤਾ ਕਰਦੇ ਨੇ, ਉਹ ਗੁਰਮਤਾ ਫਿਰ ਬਾਈਂਡਿੰਗ ਹੁੰਦਾ। ਹੁਣ ਆ ਜਿਹੜੇ ਲਫ਼ਜ਼ ਉਹਨਾਂ ਨੇ ਵੀ ਇਸਤੇਮਾਲ ਕੀਤੇ ਕਿ ਜੀ ਇਹ ਅਕਾਲ ਤਖਤ ਦਾ ਸੰਦੇਸ਼ ਹੈ। ਸੰਦੇਸ਼ ਤੁਸੀਂ ਪ੍ਰੈਜ਼ੀਡੈਂਟ ਲੱਗੇ ਹੋਏ ਹੋ, ਇਹਦਾ ਕੋਈ ਇਸ ਕਿਸਮ ਦਾ ਕਿਸੇ ਕੋਲ ਵੀ, ਕਿਉਂਕਿ ਸਿੱਖ ਧਰਮ ਦੇ ਵਿੱਚ ਕੋਈ ਆਰਡੇਨਡ ਪ੍ਰੀਸਟਲੀ ਕਲਾਸ ਨਹੀਂ ਹੈ, ਕੋਈ ਪੁਜਾਰੀ ਸ਼੍ਰੇਣੀ ਨਹੀਂ ਹੈ ਜਿਵੇਂ ਪੋਪ ਹੈ। ਪੋਪ ਦਾ ਤਾਂ ਆਰਡਰ ਹੋਇਆ, ਫਰਮਾਨ ਹੋਇਆ, ਉਹਦਾ ਹੁਕਮਨਾਮਾ ਹੋਇਆ। ਅਕਾਲ ਤਖਤ ਦੀ ਸਟੈਂਪ ਦੇ ਥੱਲੇ ਜਿਹੜਾ ਪੰਥ ਦਾ ਫੈਸਲਾ ਗੁਰਮਤੇ ਰਾਹੀਂ ਸੀ ਉਹ ਰਿਲੀਜ਼ ਕੀਤਾ ਜਾਂਦਾ ਸੀ। ਪਰ ਇਹਨੂੰ ਹੁਣ ਕਦੇ ਉਹ ਕਹਿ ਦਿੰਦੇ ਨੇ ਜੀ ਇਹ ਹਦਾਇਤ ਕਰਦਾ, ਅਕਾਲ ਤਖਤ ਕਹਿੰਦਾ ਜੀ ਇਹ ਸੰਦੇਸ਼ ਦਿੰਦਾ ਹੈ, ਕਦੇ ਕਹਿੰਦੇ ਜੀ ਆਦੇਸ਼ ਦਿੰਦਾ ਹੈ। ਹੁਣ ਇਹ ਤਿੰਨੋਂ ਹੀ ਲਫ਼ਜ਼, ਨਾ ਹਦਾਇਤ, ਨਾ ਸੰਦੇਸ਼, ਨਾ ਆਦੇਸ਼, ਇਹਦਾ ਕੋਈ ਅਕਾਲ ਤਖਤ ਜਾਂ ਕੋਈ ਸਿੱਖ ਧਰਮ ਜਾਂ ਰਵਾਇਤ ਨਾਲ ਕੋਈ ਤਾਲੁਕ ਨਹੀਂ ਹੈ। ਸਿਰਫ ਤੇ ਸਿਰਫ ਗੁਰਮਤੇ ਦਾ ਵਿਧਾਨ ਹੈ। ਲੇਕਿਨ ਇਹਨਾਂ ਨੇ ਆਪਣੀ ਕਨਵੀਨੀਅੰਸ ਦੇ ਲਈ ਉਹ ਕੁਛ ਖੜਾ ਕੀਤਾ ਹੋਇਆ ਹੈ। ਸਰਕਾਰ ਵੀ ਕੋਈ ਨਾ ਕੋਈ ਪੰਬਲ ਉਸਦਾ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀਆਂ ਵੋਟਾਂ ਜੀ ਨਵੰਬਰ ਦੀ ਇੰਨੀ ਡੇਟ, ਹੁਣ ਆ ਗਿਆ ਜੀ ਵੋਟਾਂ ਫਰਵਰੀ ਤੱਕ ਵਧਾ ਦਿੱਤੀਆਂ। ਉਹ ਜਿਹੜੇ ਇਹਨਾਂ ਦੇ ਵੀ ਵਿਰੋਧੀ, ਉਹ ਉਹਨਾਂ ਦੇ ਵੀ ਪਿਓ ਬਣੇ ਹੋਏ ਨੇ, ਉਹ ਬਿਆਨ ਦੇ ਰਿਹਾ ਇੱਕ
ਕਿ ਜੇ ਅਸੀਂ ਫਲਾਣੇ ਨਾਲ ਵੀ ਨਹੀਂ ਗੱਲ ਕਰਨੀ, ਟਿਮਕੇ ਨਾਲ ਨਹੀਂ ਵੀ ਸੋ ਮਤਲਬ ਉਹਨਾਂ ਨੇ ਇਹ ਇਵੇਂ ਹੀ ਹੈ ਜਿਵੇਂ ਫੁੱਲੀਆਂ ਤੁਸੀਂ ਸੁੱਟ ਦਿਓ ਤੇ ਫਿਰ ਤੁਸੀਂ ਉਹ ਡਰਾਮਾ ਦੇਖੋ ਕਿ ਬਈ ਕੌਣ ਕਿਹਨੂੰ ਕੀ ਚੰਬੜਦਾ ਹੈ। ਔਰ ਇਹ ਥੀਏਟਰਿਕਸ ਦੇ ਵਿੱਚ ਸਿਰ ਸ਼ਰਮ ਦੇ ਨਾਲ ਨੀਵਾਂ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੀ ਕਿਰਦਾਰ ਸੀ, ਕਿੱਥੇ ਜਾ ਕੇ ਖੜਾ ਕਰ ਦਿੱਤਾ ਹੈ। ਇੱਕ ਉਹ ਜਿਹੜਾ ਸਾਧ ਜਿਹਾ ਆਉਂਦਾ ਹੈ ਦਰਬਾਰ ਸਾਹਿਬ ਦੇ ਅੰਦਰ, ਉਹ ਕੀਰਤਨ ਸੁਣਨ ਵਾਲਿਆਂ ਨੂੰ ਉਠਾ ਦਿੱਤਾ ਜਾਂਦਾ ਹੈ, ਉਹ ਇੱਤਰ ਛਿੜਕਦਾ ਹੈ। ਦੂਜਾ ਉਹ ਹਰਸਿਮਰਤ ਦਾ ਬਾਬਾ ਹੈ, ਉਸ ਦੇ ਉੱਤੇ ਸ਼੍ਰੋਮਣੀ ਕਮੇਟੀ ਚੁੱਪ ਹੈ। ਆ ਹੁਣ ਦੀਵੇ ਬਾਲ ਕੇ ਦਰਬਾਰ ਸਾਹਿਬ ਕਿ ਜੀ ਇਹ ਦੀਵਾਲੀ ਦੀ ਰਾਤ ਦੀਵੇ ਬਾਲੀਏ, ਇਸ ਕਿਸਮ ਦੀਆਂ ਕਰ ਰਹੇ ਨੇ। ਔਰ ਪਤਾ ਨਹੀਂ ਕਿੰਨੀਆਂ ਕਿ ਇਸ ਵੇਲੇ ਜੇ ਇਹਨਾਂ ਦੇ ਜਦੋਂ ਤੁਸੀਂ ਸਕੈਂਡਲਾਂ ਦੀ ਗੱਲ ਕਰੋ ਤੇ ਫਿਰ ਕਈ ਵਾਰੀ ਇਹ ਲੱਗੇਗਾ ਕਿ ਭਾਈ ਜੋ ਮੋਦੀ ਸਰਕਾਰ ਦੇ ਸਕੈਂਡਲ RSS ਦੀ ਉਸ ਸ਼ਾਲ ਦੇ ਥੱਲੇ ਲਪੇਟੇ ਹੋਏ ਨੇ ਤੇ ਇਹਨਾਂ ਦਾ ਵੀ ਬਾਦਲਾਂ ਨੇ ਜਿਸ ਕਿਸਮ ਦੀ ਲੁੱਟ ਕਸੁਟਾ, ਈਵਨ ਮਨਜਿੰਦਰ ਸਿਰਸਾ ਆ ਹੁਣ ਨਰਿੰਦਰ ਤੋਮਰ ਐਗਰੀਕਲਚਰ ਮਿਨਿਸਟਰ, ਉਹਦਾ ਇੱਕ ਜਗਮੋਹਨ ਸਿੰਘ ਕੋਈ ਇਧਰ ਬ੍ਰਿਟਿਸ਼ ਕੋਲੰਬੀਆ ਚ ਭੰਗ ਦੀ ਖੇਤੀ ਕਰਦਾ ਕਿ ਨਹੀਂ, ਉਹਨੇ ਕਿਹਾ ਜੀ 10,000 ਕਰੋੜ ਦਾ ਇਹ ਪਾਰਟ ਹੈ। ਫਿਰ ਇਹ ਆ ਰਿਹਾ ਕਿ ਨਰਿੰਦਰ ਤੋਮਰ ਦਾ ਮੁੰਡਾ ਉਹ ਅੱਗੋਂ ਯਾਰ ਹੈ ਮਨਜਿੰਦਰ ਸਿਰਸੇ ਦਾ, ਜਿਹੜੀ ਉਹ ਮਨੀ ਹੈ ਉਵੇਂ ਬਲੈਕ ਗੁਰਦੁਆਰਿਆਂ ਦਾ ਪੈਸਾ ਜਿਹੜਾ ਉਹ ਕਿਵੇਂ ਬਲੈਕ ਤੋਂ ਵਾਈਟ, ਉਹ ਨਰਿੰਦਰ ਤੋਮਰ ਵਾਲਾ ਜਾਂ ਉਹ ਵਹੀਕਲ ਕੀ ਹੈ। ਮਤਲਬ ਇਸ ਲੈਵਲ ਤੱਕ ਜਾ ਕੇ ਅਸੀਂ ਤਾਂ ਮਹੰਤ ਨਰੈਣੂ ਜਾਂ ਦੂਸਰਿਆਂ ਦੀਆਂ ਗੱਲਾਂ ਕਰਦੇ ਹਾਂ। ਸੋ ਇਹਨਾਂ ਨੇ ਜਿਹੜਾ ਹੈ ਉਹ ਨੀਵਾਂ ਕੀਤਾ ਹੋਇਆ ਸਿਰ ਸਿੱਖ ਕੌਮ ਦਾ, ਔਰ ਇਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਣਾ ਚਾਹੀਦਾ ਹੈ। ਪਰ ਅਲਟੀਮੇਟਲੀ ਅਸੀਂ ਜਦੋਂ ਘੁੰਮ ਕੇ ਫਿਰ ਦੇਖਦੇ ਹਾਂ ਕਿ ਭਾਈ ਇਹ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨੇ ਉਹਨਾਂ ਦੀਆਂ ਇੰਸਟੀਟਿਊਸ਼ਨਸ ਡਿਸਟਰੋਏ ਬੜੀ ਸਿਸਟਮੈਟਿਕਲੀ, ਜੋ ਕੰਮ ਅਕਾਲ ਤਖਤ ਨੂੰ ਖੰਡਰਾਤ ਬਣਾ ਕੇ ਹਕੂਮਤ ਨਹੀਂ ਸੀ ਕਰ ਸਕੀ, ਅਕਾਲ ਤਖਤ ਦੀ ਡਿਗਨਿਟੀ ਔਰ ਹਰ ਸਿੱਖ ਦੇ ਅੰਦਰ ਅਕਾਲ ਤਖਤ ਖੜਾ ਹੋ ਗਿਆ ਸੀ, ਉਹ ਹੁਣ ਜਿਹੜਾ ਇਸ ਕਿਸਮ ਦੇ ਪੀਰੀਅਡ 'ਚ ਬਾਦਲਾਂ ਨੂੰ ਇਸਤੇਮਾਲ ਕਰਕੇ ਉਹਨਾਂ ਨੇ ਬੇੜਾ ਗਰਕ ਕੀਤਾ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਥ ਲੈਣਾ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਅਤੇ ਚੀਨ ਦੇ ਪ੍ਰੈਜ਼ੀਡੈਂਟਸ ਜੋ ਬਾਈਡਨ ਅਤੇ ਸ਼ੀ ਜਿਨਪਿੰਗ ਦੀ ਮੀਟਿੰਗ ਵਿੱਚ ਅਹਿਮ ਮੁੱਦੇ ਵਿਚਾਰੇ ਗਏ ਨੇ, ਪਰ ਕਿਤੇ ਵੀ ਭਾਰਤ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਨਾ ਹੀ ਚੀਨ ਭਾਰਤ ਸੀਮਾ ਵਿਵਾਦ ਬਾਰੇ ਕੋਈ ਮੈਂਸ਼ਨ ਹੋਇਆ। ਇਉਂ ਜਾਪਦਾ ਹੈ ਕਿ ਭਾਰਤੀ ਮੁੱਦਿਆਂ ਨੂੰ ਅਮਰੀਕਾ ਨੇ 올ਡ ਸਟੋਰੇਜ ਵਿੱਚ ਰੱਖ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਤੁਹਾਡੇ ਲਾਈਵ ਮੈਸੇਜ ਜਿਹੜੇ ਨੇ ਉਹ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਮਰੀਕਾ ਚੀਨ ਰਿਲੇਸ਼ਨਸ ਦੇ ਵਿੱਚ ਵਿਗਾੜ ਸ਼ੁਰੂ ਹੋਇਆ, ਕਿਉਂਕਿ ਟਰੰਪ ਈਰਾ ਦੇ ਵਿੱਚ ਹਾਲਾ 5 ਸਾਲ ਪਹਿਲਾਂ ਸ਼ੀ ਜਿਨਪਿੰਗ ਪ੍ਰੈਜ਼ੀਡੈਂਟ ਟਰੰਪ ਦੇ ਸੱਦੇ ਦੇ ਉੱਤੇ ਅਮਰੀਕਾ ਆਏ ਸਨ। 5 ਸਾਲ ਬਾਅਦ ਹੁਣ ਜਿਹੜੀ ਮੀਟਿੰਗ ਪਿਛਲੇ ਦਿਨਾਂ 'ਚ ਸੈਨ ਫਰਾਂਸਿਸਕੋ ਉਤਰੇ ਔਰ ਕੈਲੀਫੋਰਨੀਆ 'ਚ ਹੋਈ ਫੋਰਮ ਦੇ ਵਿੱਚ, ਲਗਭਗ 4 ਘੰਟੇ ਬਾਈਡਨ ਔਰ ਸ਼ੀ ਜਿਨਪਿੰਗ ਦੀ ਮੀਟਿੰਗ ਚੱਲੀ ਔਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਔਰ ਦੂਸਰਾ ਅਸੀਂ ਦੋਨਾਂ ਨੂੰ ਰਿਲੈਕਸਡ ਵੀ ਦੇਖਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਵੀ ਜਿਹੜੇ ਗੋਲ ਦੋਨਾਂ ਦੇ, ਕਿਉਂਕਿ ਵਿਨ ਵਿਨ ਇਸ ਕਿਸਮ ਦੀਆਂ ਸਿਚੁਏਸ਼ਨ ਜਾਂ ਤਾਂ ਇਹ ਹੁੰਦਾ ਵੀ ਇੱਕ ਜਿਹੜਾ ਹੈ ਉਹ ਬਿਲਕੁਲ ਨਕਾਰਿਆ ਜਾਂਦਾ ਤੇ ਇੱਕ ਇਸ ਕਿਸਮ ਦਾ ਹੁੰਦਾ ਜਿਹਦੀ ਦੋਨੋਂ ਸਮਝਦੇ ਨੇ ਕਿ ਵਿਨ ਵਿਨ ਸਿਚੁਏਸ਼ਨ ਹੈ। ਜੋ ਉਹਨਾਂ ਨੇ ਜਾਂ ਉਹਨਾਂ ਦੀਆਂ ਸਕਸੈਸਿਵ ਜਿਹੜੀਆਂ ਵੀ ਡੀਲ ਕਰਨ ਵਾਲੀਆਂ ਮਿਨਿਸਟਰੀਜ਼ ਜਾਂ ਪੋਰਟਫੋਲੀਓਜ਼ ਹੁੰਦੇ ਨੇ
ਉਹ ਟਾਰਗੇਟ ਮਿੱਥਿਆ ਹੁੰਦਾ ਜਦੋਂ ਉਹ ਉੱਥੋਂ ਤੱਕ ਪਹੁੰਚਦੇ ਨੇ। ਅਸੀਂ ਪਹਿਲਾਂ ਹੀ ਜਦੋਂ ਇਸ ਮੀਟਿੰਗ ਤੋਂ ਪਹਿਲਾਂ ਐਨਾਲਾਈਜ਼ ਕੀਤਾ ਸੀ ਤੇ ਅਸੀਂ ਇਹ ਕਿਹਾ ਸੀ ਕਿ ਕੋਈ ਵੱਡੀ ਬ੍ਰੇਕ ਥਰੂ ਨਹੀਂ ਹੋਏਗੀ, ਕਿ ਕੋਈ ਵੱਡੀ ਖਬਰ ਕਿ ਜੀ ਇਹ ਹਾਸਲ ਹੋ ਗਿਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਨੇ ਸੈਟਿਸਫੈਕਸ਼ਨ ਦਾ ਇਜ਼ਹਾਰ ਕੀਤਾ, ਜਿਹੜੀ ਇੱਕ ਬਿਟਰਨੈਸ ਔਰ ਜਿਹੜੀ ਚਾਈਨਾ ਜਿਹੜੀ ਸੋਲ ਕਮਿਟਮੈਂਟ ਅਮਰੀਕਾ ਤੋਂ ਚਾਹੁੰਦਾ ਸੀ ਉਹ ਬਿਗਨਿੰਗ ਦੇ ਵਿੱਚ ਹੀ ਅਮਰੀਕਾ ਨੇ ਦਿੱਤੀ ਕਿ ਵਨ ਚਾਈਨਾ ਪਾਲਿਸੀ। ਨਹੀਂ ਤਾਂ ਜਿਵੇਂ ਅਮਰੀਕਾ ਤਾਈਵਾਨ ਨੂੰ ਬਿਲਟ ਕਰ ਰਿਹਾ ਸੀ, ਵਿੱਚ ਵਿਚਾਲੇ ਇੱਕ ਦੀ ਸਟੇਟਮੈਂਟ ਬਾਈਡਨ ਦੀ ਉਹਨੂੰ ਹੋਰ ਉਤਸ਼ਾਹਿਤ ਕਰਨ ਵਾਲੀ ਸੀ ਕਿ ਜਿਵੇਂ ਤਾਈਵਾਨ ਨੂੰ ਇਹਨਾਂ ਨੇ ਮਾਨਤਾ ਦੇ ਦੇਣੀ ਹੈ ਮੁਲਕ ਦੇ ਤੌਰ ਤੇ। ਸੋ ਚਾਈਨਾ ਇਹ ਬਿਲਕੁਲ ਕਿ ਭਾਈ ਇਹ ਤਾਈਵਾਨ ਚਾਈਨਾ ਦਾ ਹਿੱਸਾ ਹੈ, ਮੇਨ ਰਿਪਬਲਿਕ ਦਾ, ਔਰ ਵਨ ਚਾਈਨਾ ਪਾਲਿਸੀ ਕੋਈ ਚਾਈਨਾ ਦੇ ਬਰਾਬਰ, ਕਿਉਂਕਿ ਇਹੀ ਜਿਹੜਾ ਹੈ ਇਸ ਦੇ ਵਿੱਚ ਚਿਆਂਗ ਕਾਈ ਸ਼ੇਕ ਜਿਹੜਾ ਆਪਣੇ ਸਾਰਾ ਚਾਈਨੀਜ਼ ਟ੍ਰੇਜਰਰ ਲੈ ਕੇ ਵੀ ਕਲਚਰਲ ਟ੍ਰੇਜਰਰ ਜਾ ਕੇ ਫਾਰਮੂਸਾ ਪਹੁੰਚ ਗਿਆ ਸੀ। ਇਹਦਾ ਤਾਈਵਾਨ ਦਾ ਪੁਰਾਣਾ ਨਾਂ ਫਾਰਮੂਸਾ ਹੈ। ਸੋ ਉਹ ਅਮਰੀਕਾ ਤੋਂ ਸੋਲਿਡ ਕਮਿਟਮੈਂਟ ਚਾਈਨਾ ਨੇ ਲਈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 4 ਘੰਟੇ ਦੀ ਇਸ ਮੁਲਾਕਾਤ ਤੋਂ ਬਾਅਦ ਜਿਵੇਂ ਅਸੀਂ ਕਿਹਾ ਕਿ ਵੀ ਬ੍ਰੇਕ ਥਰੂ ਤਾਂ ਨਹੀਂ ਸੀ ਹੋਣੀ, ਲੇਕਿਨ ਇਹ ਬਾਈਡਨ ਨੇ ਵੀ ਕਿਹਾ ਜੀ ਅਸੀਂ ਡਾਇਰੈਕਟ ਲਾਈਨ ਕਾਇਮ ਕਰ ਲਈ ਹੈ। ਕੱਲ ਨੂੰ ਮੈਂ ਫੋਨ ਚੁੱਕਾਂ ਤੇ ਮੈਂ ਸ਼ੀ ਜਿਨਪਿੰਗ ਨਾਲ ਗੱਲ ਕਰ ਸਕਦਾ, ਉਹ ਇੱਧਰ ਕਰ ਸਕਦਾ, ਔਰ ਜਿਹੜਾ ਮਿਨਿਸਟਰਸ ਦਾ ਆਪਸੀ ਰਾਬਤਾ ਵੀ, ਔਰ ਜਿਹੜੇ ਮੁੱਦੇ ਇਹ ਸੀ ਕਿ ਵੀ ਜੇ ਕੋਈ ਆਪਸੀ ਕਮਿਊਨੀਕੇਸ਼ਨ ਟੁੱਟਦੀ ਹੈ, ਜਿਵੇਂ ਅਸੀਂ ਦੇਖਿਆ ਕਿ ਜਿਹੜਾ ਇੱਕ ਬੈਲੂਨ ਅਮਰੀਕਾ 'ਚ ਆਇਆ ਸਪਾਈ ਬੈਲੂਨ ਕਹਿ ਕੇ ਉਹਨੂੰ ਡੇਗ ਲਿਆ ਗਿਆ, ਫਿਰ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਅਨਸਰਟਨਟੀ ਬਣੀ ਹੋਈ ਸੀ, ਨਿਊਕਲੀਅਰ ਕਮਾਂਡ ਸੈਂਟਰਸ ਨੂੰ ਲੈ ਕੇ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕੱਲੀ ਇਹੀ ਨਹੀਂ ਹੈ ਕਿ ਉਹ ਰੋਬੋਟ ਦੇ ਲੈਵਲ ਤੱਕ ਹੀ ਮਹਿਦੂਦ ਹੈ, ਉਸ ਨੂੰ ਈਵਨ ਹੁਣ ਹਿਊਮਨ ਚਿਹਰੇ ਦੀ ਲੋੜ ਨਹੀਂ ਹੈ, ਈਵਨ ਉਸ ਦੀ ਵਰਤੋਂ ਈਵਨ ਨਿਊਕਲੀਅਰ ਔਰ ਦੂਸਰੇ ਲੈਵਲ ਤੇ ਵੀ ਹੋ ਸਕਦੀ ਹੈ। ਸੋ ਜਿਹੜੀਆਂ ਬਿਗ ਟੇਕ ਅਵੇਜ਼ ਨੇ ਸਾਰੇ ਤੋਂ, ਔਰ ਜਿਹੜੀ ਮੀਡੀਆ ਦਾ ਇਸ ਦੇ ਉੱਤੇ ਐਨਾਲਿਸਿਸ ਵੀ ਹੈ ਕਿ ਵੀ ਇਹ ਉਹਨਾਂ ਨੇ ਇੱਕ ਤਾਂ ਹਾਈ ਜਿਹੜੀ ਲੈਵਲ ਮਿਲਟਰੀ ਟੂ ਮਿਲਟਰੀ ਕਮਿਊਨੀਕੇਸ਼ਨ ਇਹ ਓਪਨ ਰੱਖਣ ਦੀ ਜਿਹੜੀ ਹੈ ਇਸ ਦੇ ਉੱਤੇ ਸਹਿਮਤੀ ਬਣੀ। ਕਾਊਂਟਰ ਨਾਰਕੋਟਿਕਸ ਕੋਆਪਰੇਸ਼ਨ, ਨਸ਼ੀਲੀ ਜਿਹੜਾ ਵਰਲਡ ਟ੍ਰੇਡ ਹੈ ਸਮਗਲਰਸ ਨੂੰ ਨੱਥ ਪਾਉਣ ਲਈ, ਔਰ ਇਹ ਸਾਰੇ ਦੇ ਨਾਲ ਜਿਹੜਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮਸ ਐਂਡ ਇੰਪਰੂਵ AI ਸੇਫਟੀ ਥਰੂ US ਚਾਈਨਾ ਗਵਰਨਮੈਂਟ ਟਾਕਸ ਡਿਊਰਿੰਗ, ਕਿ ਆਉਣ ਵਾਲੇ ਪੀਰੀਅਡ 'ਚ ਵੀ ਇਸ ਦੇ ਉੱਤੇ ਗੱਲਬਾਤ ਜਾਰੀ ਰਹੇਗੀ, ਕਿਉਂਕਿ ਅਮਰੀਕਾ ਦਾ ਇਹ ਮੰਨਣਾ ਹੈ ਕਿ ਚਾਈਨਾ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਅਮਰੀਕਾ ਤੋਂ ਅੱਗੇ ਹੈ, ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਤਾਂ ਸਾਰੀਆਂ ਜਿਹੜੀਆਂ ਵਾਰ ਥੀਏਟਰ ਹੀ ਬਦਲ ਦਿੱਤਾ ਜਾਂਦਾ ਹੈ। ਔਰ ਅਮਰੀਕਾ ਲਈ ਵੀ ਇਹ ਜ਼ਰੂਰੀ ਸੀ ਕਿ ਉਹ ਚਾਈਨਾ ਵੱਲੋਂ ਥੋੜਾ ਜਿਹਾ ਬੇਫਿਕਰ ਹੋਏ, ਕਿਉਂਕਿ ਆਲਰੇਡੀ ਇੱਕ ਤਾਂ ਖੁਦ ਪੰਗਾ ਲੈ ਕੇ ਯੂਕਰੇਨ ਦੇ ਵਿੱਚ ਅਮਰੀਕਾ ਫਸਿਆ, ਔਰ ਉਹਨਾਂ ਨੂੰ ਜੋ ਹੋਪ ਸੀ ਉਹ ਹੋਇਆ ਨਹੀਂ, ਕਿਉਂਕਿ ਨਾ ਰਸ਼ੀਆ ਦੇ ਖਿਲਾਫ ਸੈਂਕਸ਼ਨਸ ਕਾਮਯਾਬ ਹੋਈਆਂ ਤੇ ਯੂਕਰੇਨ ਵੀ ਉਸ ਹੱਦ ਤੱਕ ਚਲਾ ਗਿਆ ਕਿ ਉਹ ਕਾਊਂਟਰ ਆਫੈਂਸਿਵ ਕਰਨ ਦੇ ਕਾਬਲ ਹੀ ਨਹੀਂ ਹੈ। ਪਰ ਇਹ ਜਿਹੜਾ ਮਿਡਲ ਈਸਟ ਫਲੇਅਰ ਅਪ ਗਜ਼ਾ 'ਚ ਹੋਇਆ, ਅਮਰੀਕਾ ਇਹਦੇ ਲਈ ਤਿਆਰ ਨਹੀਂ ਸੀ। ਜਿਵੇਂ ਯੂਕਰੇਨ ਦੇ ਮੁੱਦੇ 'ਚ ਰਸ਼ੀਆ ਸਿੱਧਾ ਸਾਕਿਨ ਹੋਇਆ, ਇਵੇਂ ਹੀ ਮਿਡਲ ਈਸਟ ਦੇ ਵਿੱਚ ਅਮਰੀਕਾ ਸਿੱਧਾ ਸਾਕਿਨ ਹੋਇਆ, ਔਰ ਨਤੀਜੇ ਦੇ ਤੌਰ ਤੇ ਜੇ ਇਸ ਵੇਲੇ ਚਾਈਨਾ ਦੇ ਨਾਲ ਕੋਈ ਟਕਰਾਅ ਦੀ ਲਾਈਨ ਕਿਤੇ ਬਣ ਜਾਂਦੀ ਤੇ ਅਮਰੀਕਾ ਨੂੰ ਲੱਗਦਾ ਸੀ ਕਿ ਭਾਈ ਚਾਈਨਾ ਨੇ ਰਸ਼ੀਆ, ਈਰਾਨ ਔਰ ਮਿਡਲ ਈਸਟ ਵਾਲੇ ਮੁਸਲਿਮ ਕੰਟਰੀਜ਼ ਉਹਨਾਂ ਨੂੰ ਗਰਡਲ ਅਪ ਕੀਤਾ ਔਰ ਇਹ ਲੂਜ਼ਰ ਹੋਏਗਾ। ਸੋ ਇਹ ਅਮਰੀਕਾ ਨੇ ਹੀ ਰੀਚ ਆਊਟ ਕਰਕੇ ਚਾਈਨਾ ਦੇ ਨਾਲ ਇਹ ਰਾਬਤਾ ਜਿਹੜੀ ਹੈ ਬਣਾਉਣ ਦੀ ਲਾਈਨ ਰੱਖੀ, ਔਰ ਉਹਦੇ 'ਚ ਜਿਵੇਂ ਉਹਨੇ ਕਿਹਾ ਬਾਈਡਨ ਨੇ ਜੀ, ਐਜ਼ ਆਲਵੇਜ਼ ਦੇयर इज नो ਸਬਸਟੀਟਿਊਟ ਫॉर फेस टू फेस डिस्कशंस, आई हैव ऑलवेज फाउंड आवर डिस्कशंस स्ट्रेट फॉरवर्ड एंड फ्रैंक एंड आई ऑलवेज एप्रीशिएटेड them। ਔਰ ਇਹ ਸਾਰੇ ਦੇ ਚੱਲਦੇ ਆ ਹੁਣ ਸਵਾਲ ਜਿਹੜਾ ਹੈ ਕਿ ਵੀ ਇੱਕ ਪਾਸੇ ਤਾਂ ਇੰਡੀਆ ਨੂੰ ਇੰਨੀ ਕੁ ਥਾਪੀ ਦੇ ਕੇ, ਜਾਂ ਇੰਡੀਆ ਵੀ ਸਮਝਦਾ ਸੀ ਕਿ ਜੀ ਮੈਂ ਹੁਣ ਕਾਢਾ ਭਲਵਾਨ ਹੈ ਅਮਰੀਕਾ ਦਾ, ਕਿ ਉਹਨਾਂ ਨੂੰ ਕੁਆਡ ਦਾ ਹਿੱਸਾ ਬਣਾਇਆ ਸੀ। ਕੁਆਡ ਜਿਵੇਂ ਟਰੰਪ ਨੇ ਕਿਹਾ ਸੀ ਕਿ ਵੀ ਇਹ ਤਾਂ, ਔਰ ਰਸ਼ੀਆ ਨੇ ਵੀ ਕਿਹਾ ਸੀ ਕਿ ਵੀ ਇਹ ਏਸ਼ੀਆਜ਼ ਨੈਟੋ ਹੈ, ਕਿ ਜਿਵੇਂ ਨੈਟੋ ਬਣਾਇਆ ਘੇਰਨ ਦੇ ਲਈ ਰਸ਼ੀਆ ਨੂੰ। ਹੁਣ ਜਦੋਂ ਅਮਰੀਕਾ ਚਾਈਨਾ ਡਾਇਲੋਗ ਸਿੱਧੇ ਤੌਰ ਤੇ ਇਸ ਲੈਵਲ ਤੱਕ ਪਹੁੰਚਿਆ ਤੇ ਪਹਿਲਾ ਸਵਾਲ ਤੇ ਹੈ ਜੀ ਕੁਆਡ ਦਾ ਕੀ ਬਣਿਆ, ਦੂਸਰਾ ਆ ਜਾਂਦਾ ਜੀ ਔਕਸ ਦਾ ਕੀ ਬਣਿਆ ਜਿਹੜਾ ਆਸਟ੍ਰੇਲੀਆ, UK ਔਰ ਅਮਰੀਕਾ ਦਾ। ਪਰ ਕੁਆਡ ਕਿਉਂਕਿ ਇੰਡੀਆ ਨੂੰ ਜਿਹਨੂੰ ਕਹਿੰਦੇ ਨੇ ਟੂ ਲੀਵ ਹਾਈ ਐਂਡ ਡਰਾਈ ਕਿ ਵੀ ਉਹਦੀ ਕੋਈ ਇਸ ਦੇ ਵਿੱਚ ਕੋਈ ਜ਼ਿਕਰ ਨਹੀਂ, ਅਦਰਵਾਈਜ਼ ਤਾਂ ਅਮਰੀਕਨ ਸੈਨੇਟ ਦੇ ਵਿੱਚ ਸੀ ਜੀ ਇਹ ਚਾਈਨਾ ਜਿਹੜਾ ਉਹ ਐਗਰੈਸਿਵ ਸਟੈਂਸ ਹੈ ਔਰ ਉਹ ਬਾਰਡਰਸ ਦੇ ਉੱਤੇ ਗੜਬੜ ਕਰ ਰਿਹਾ। ਪਰ ਇਸ ਗੱਲਬਾਤ 'ਚ
ਇਹ ਠੀਕ ਹੈ ਇੰਡੋ ਪੈਸੀਫਿਕ ਤਾਂ ਹੋਇਆ ਕਿਉਂਕਿ ਉਦੋਂ ਇੰਡੋ ਪੈਸੀਫਿਕ ਦੇ ਚੱਲਦਿਆਂ ਅਮਰੀਕਾ ਚਾਹੁੰਦਾ ਹੈ ਕਿ ਵੀ, ਔਰ ਚਾਈਨਾ ਨੇ ਉਹਦੇ ਤੇ ਵੀ ਅਮਰੀਕਾ ਨੂੰ ਰੋਕਿਆ ਕਿ ਵੀ ਤੁਹਾਡੀ ਜਿਹੜੀ ਤੁਸੀਂ ਬੇਮਤਲਬ ਸਾਊਥ ਚਾਈਨਾ ਸੀ ਔਰ ਦੂਸਰੇ ਕਿਸੇ ਮਾਮਲਿਆਂ 'ਚ ਇੰਟਰਫੀਅਰ ਕਰਦੇ ਹੋ, ਚੈੱਕ ਕਰੋ ਇਹਨੂੰ, ਆਪਣੀਆਂ ਜਿਹੜੀਆਂ ਨੇ ਉਹ ਘਟਾਓ ਜਿਹੜੀਆਂ ਤੁਹਾਡੀਆਂ ਪਾਣੀ ਦੇ ਵਿੱਚ ਗਸ਼ਤਾਂ ਨੇ। ਸੋ ਕੁੱਲ ਮਿਲਾ ਕੇ ਅਮਰੀਕਾ ਦੇ ਲਈ ਵੀ ਚਾਈਨਾ ਲਈ ਵੀ ਸਾਡੇ ਲਈ ਵੀ ਇਹ ਚੰਗੀ ਗੱਲ ਹੈ ਕਿ ਬਈ ਇਹ ਵੱਡੀਆਂ ਪਾਵਰ ਜਿਹੜੀਆਂ ਨੇ ਉਹ ਟਕਰਾਅ ਵੱਲ ਨਾ ਜਾਣ, ਜੰਗ ਨਾ ਹੋਣ। ਲੇਕਿਨ ਜੇ ਤੁਸੀਂ ਭਾਰਤ ਦੇ ਹਵਾਲੇ ਨਾਲ ਦੇਖੋ ਤੇ ਫਿਰ ਇਹ ਇਵੇਂ ਹੀ ਹੈ, ਭਾਰਤ ਨੂੰ ਉਹਨਾਂ ਨੂੰ ਇਹ ਵੀ ਲੱਗਦਾ ਹੋਣਾ ਵੀ ਸਾਨੂੰ ਪੂੰਝ ਕੇ ਸੁੱਟ ਦਿੱਤਾ, ਪਰ ਉਹਨਾਂ ਨੇ ਦੇਖਿਆ ਵੀ ਜਦੋਂ ਪੂੰਝਣ ਵੀ ਲੱਗੇ ਸੀ ਤਾਂ ਉਹ ਪਹਿਲਾਂ ਆਪ ਹੀ ਪੂੰਝਿਆ ਗਿਆ, ਉਹਦੇ ਹੀ ਜਿਹੜੇ ਨੇ ਚੀਥੜੇ ਉੱਡੇ ਹੋਏ ਸੀ। ਇਹਨਾਂ ਨੇ ਵੀ ਦੇਖ ਲਿਆ ਕਿ ਭਾਈ ਇਹ ਜਿਹੜਾ ਭਾਰਤ ਨੂੰ ਬੁਲਵਾਕ ਬਣਾ ਕੇ ਉਹਨਾਂ ਨੂੰ ਲੱਗਦਾ ਸੀ ਵੀ ਚਾਈਨਾ ਨੂੰ ਅਸੀਂ ਕਾਊਂਟਰ ਕਰ ਸਕਦੇ ਹਾਂ, ਇਹ ਵਰਕੇਬਲ ਨਹੀਂ ਹੋਣਾ। ਸੋ ਅਸੀਂ ਸਮਝਦੇ ਹਾਂ ਵੀ ਇਸ ਸਾਰੇ ਚੋਂ ਜੇ ਸਭ ਤੋਂ, ਔਰ ਇਸੇ ਲਈ ਤੁਹਾਨੂੰ ਕੋਈ ਭਾਰਤੀਆਂ ਦਾ ਕੋਈ ਨਹੀਂ ਮਿਲੇਗਾ। ਐਸ ਜੈ ਸ਼ੰਕਰ 5 ਦਿਨ UK ਆਪਣੇ ਸਰਟੀਫਾਈਡ ਜਵਾਈ ਕੋਲ ਭਾਰਤੀ ਭਾਰਤ ਮਾਤਾ ਦੇ ਬੈਠਾ ਰਿਹਾ, ਲੇਕਿਨ ਤੁਸੀਂ ਭਾਰਤੀ ਮੀਡੀਆ ਜਾਂ ਦੂਜਾ ਕਿ ਵੀ ਜਿਹੜੇ ਚਾਈਨਾ ਦੇ ਖਿਲਾਫ ਇੰਨੀ ਨਫ਼ਰਤ ਉਗਲ ਰਹੇ ਸੀ ਔਰ ਉਹਨਾਂ ਦੀਆਂ ਐਪਾਂ ਬੰਦ ਕਰਤੀਆਂ, ਉਹਨਾਂ ਦਾ ਫਰਣਨ ਕਰਤਾ। ਚਾਈਨਾ ਨੇ ਇਹ ਵੀ ਮੇਕ ਸ਼ੋਰ ਕਰਵਾਇਆ ਕਿ ਜਿਹੜੀ ਉਹਨਾਂ ਦੀ 600 ਤੋਂ 800 ਬਿਲੀਅਨ ਡਾਲਰ ਦੀ ਟ੍ਰੇਡ ਹੈ, ਜਿਹਦੇ 600 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਹੈ, ਉਹ ਉਵੇਂ ਹੀ ਜਾਰੀ ਰਹੇਗੀ, ਕੋਈ ਰੁਕਾਵਟਾਂ ਨਹੀਂ ਹੋਣਗੀਆਂ। ਸੋ ਇਸ ਵੇਲੇ ਅਮਰੀਕਾ ਨੇ ਆਊਟਰੀਚ ਕਰਕੇ ਚਾਈਨਾ ਨੂੰ ਵਿਨ ਓਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਚਾਈਨਾ ਦੇ ਵੀ ਜਿਹੜੇ ਅੰਦਰੂਨੀ ਫੈਕਟਰ, ਉਹਨਾਂ ਦੀ ਇਕਨੋਮੀ ਦਾ ਸਲੋ ਡਾਊਨ ਹੋਣਾ ਜਾਂ ਅਨਐਮਪਲੋਇਮੈਂਟ ਜਾਂ ਅਦਰਵਾਈਜ਼ ਕੁਝ ਜਿਹੜੇ ਨੇ ਉਹਦੇ ਚੱਲਦੇ ਆ ਇਹ ਇੱਕ ਫਾਇਦੇਮੰਦ ਰਿਹਾ, ਅੱਛਾ ਡਾਇਲੌਗ ਹੋਇਆ। ਪਰ ਇਹ ਹੈ ਵੀ ਭਾਰਤ ਜਿਹੜਾ ਹੈ ਉਹ ਇਸ ਸਾਰੇ ਚੋਂ ਆਊਟ ਰਿਹਾ ਕਿਉਂਕਿ ਇਹਨਾਂ ਦੀ ਕੋਈ ਔਕਾਤ ਹੀ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਅਰਸ ਮੈਸੇਜ ਲੈਣ ਜਾ ਰਹੇ ਹਾਂ ਔਰ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਸਬੀਰ ਸਿੰਘ ਫਤਿਹ ਬੁਲਾਉਂਦੇ ਨੇ ਔਰ ਪ੍ਰਸ਼ਾਂਤ ਸਿੰਘ ਜੀ ਵੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਸਤਬਚਨ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜੀ ਪਲੀਜ਼ ਵਰਲਡ ਸਿੱਖ ਮਸਟ ਫਾਰਮਡ ਇੰਟਰਨੈਸ਼ਨਲ ਖਾਲਸਾ ਬੈਂਕ ਬੇਸਡ ਇਨ ਅਮਰੀਕਾ ਟੂ ਪ੍ਰੋਟੈਕਟ ਸਿੱਖ ਫਾਈਨਾਂਸ ਇਨ ਪੰਜਾਬ। ਫਿਰ ਗੁਰਮੀਤ ਸਿੰਘ ਵਰਲਡ ਸਿੱਖ ਪਾਰਲੀਮੈਂਟ ਦੇ ਪ੍ਰੋਜੈਕਟਸ ਦੇ ਵਿੱਚ ਵਰਲਡ ਸਿੱਖ ਬੈਂਕ ਵੀ ਹੈ ਔਰ ਇਸ ਦੇ ਉੱਤੇ ਅਜੇ ਸਟੈਪ ਬਾਈ ਸਟੈਪ ਅਸੀਂ ਅੱਗੇ ਵਧ ਰਹੇ ਹਾਂ। ਗੁਰਮੀਤ ਸਿੰਘ ਬੱਬਰ ਲਿਖਦੇ ਨੇ ਜਿੱਥੋਂ ਤੱਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ, ਚੌਂਕ ਚੁਰਾਹੇ ਸੜਦਿਆਂ ਪੱਗਾਂ ਹੀ ਪੱਗਾਂ, 1984 ਜੈਸ ਇਟਸ ਜੈਨੋਸਾਈਡ ਲੈਸਟ ਵੀ ਨੈਵਰ ਫੋਰਗੇਟ 1984। ਸੋ ਜਸਵੀਰ ਪ੍ਰਧਾਨ ਜੀ ਆਜ਼ਾਦੀ ਹਾਲ ਹੈ ਔਰ ਹਰਜਿੰਦਰ ਸਿੰਘ ਰਾਮਗੜੀਆ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਖਵਿੰਦਰ ਸਿੰਘ ਪੰਨੂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਪ੍ਰਬੋਧ ਸਿੰਘ ਸਿੱਧੂ ਵੀ ਤੁਹਾਨੂੰ ਕੈਨੇਡਾ। ਅਮਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸਤਿ ਸ਼੍ਰੀ ਅਕਾਲ। ਸੁਖਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਜਗਜੀਤ ਸਿੰਘ ਖਾਲਸਾ ਜ਼ਿੰਦਾਬਾਦ। ਮੇਰਾ ਦੇਸ਼ ਪੰਜਾਬ, ਮੇਰਾ ਦੇਸ਼ ਪੰਜਾਬ, ਖਾਲਸਾ ਰਾਜ ਖਾਲਸਾ ਜੀ ਕਹਿੰਦੇ ਨੇ। ਐਂਡ ਕਾਲਾ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ। ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ। ਸੁਖਵਿੰਦਰ ਸਿੰਘ TV 84 ਤੇ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਗੁਰਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਜ਼ਿਆਦਾ ਮੋਸਟਲੀ ਸਾਡੇ ਕੋਲ ਮੈਸੇਜ ਫਤਿਹ ਦੇ ਨੇ ਜਾਂ ਖਾਲਸਾ ਜ਼ਿੰਦਾਬਾਦ ਦੇ ਨੇ। ਚਲੋ ਮੈਂ ਤੁਹਾਡੇ ਤੋਂ ਹੁਣ ਮਾਈਕ ਲੈਂਦਾ ਜੀ। ਇਹਦੇ ਚ ਵੀ ਅੱਜ ਸਿਰਫ ਇੱਕ ਮੈਸੇਜ ਹੀ ਪੜਨ ਵਾਲਾ ਹੈਗਾ ਭਾਈ ਕਮਲ ਸਿੰਘ ਹੋਰਾਂ ਦਾ ਜੀ। ਉਹਨਾਂ ਨੇ ਕਿਹਾ ਸਮੇਂ ਦਾ ਗੇੜ ਦੇਖੋ ਕਿ ਇੱਕ ਪਾਸੇ ਬਾਹਰਲੇ ਦੇਸ਼ਾਂ ਵਿੱਚ ਸਿੱਖ ਕੌਮ ਆਪਣੀ ਹੋਂਦ ਲਈ ਜ਼ਬਰਦਸਤ ਲੜਾਈ ਲੜ ਰਹੀ ਹੈ ਅਤੇ ਬਾਕੀ ਜੇਲ੍ਹਾਂ ਵਿੱਚ NSA ਅਧੀਨ ਕਾਲੇ ਪਾਣੀ ਜਾਂ ਹੋਰਨਾਂ ਸੂਬਿਆਂ ਵਿੱਚ ਹਨ ਅਤੇ ਭਾਈ ਰਾਜੋਆਣਾ ਵਰਗੇ ਇਸ ਸਿਸਟਮ ਨੂੰ ਨਕਾਰ ਕੇ ਇਸ ਅੱਗੇ ਕਿਸੇ ਤਰ੍ਹਾਂ ਦੀ ਅਪੀਲ ਵੀ ਨਹੀਂ ਕਰਨਾ ਚਾਹੁੰਦੇ ਤੇ ਵਾਰ-ਵਾਰ ਵੰਗਾਰ ਰਹੇ ਹਨ ਕਿ ਮੈਨੂੰ ਫਾਂਸੀ ਦਿਓ। ਤੇ ਦੂਜੇ ਪਾਸੇ ਸਿੱਖਾਂ ਦੀ ਮਿੰਨੀ ਸੰਸਦ ਦੇ ਨੁਮਾਇੰਦੇ ਕਾਗਜ਼ ਕਾਲੇ ਕਰਕੇ ਸਿਰਾਂ ਤੇ ਪੰਡਾਂ ਬੰਨੀ, ਜਿਵੇਂ ਪਾਂਡੀ ਹੁੰਦੇ ਨੇ, ਜਲੂਸ ਕੱਢਿਆ ਹੋਇਆ, ਸਿਰਾਂ ਤੇ ਪੰਡਾਂ ਬੰਨੀ ਚੰਡੀਗੜ੍ਹ ਦੀਆਂ ਗਲੀਆਂ ਵਿੱਚ ਰਹਿਮ ਦੀ ਭੀਖ ਮੰਗ ਰਹੇ ਹਨ ਤੇ ਉਹ ਵੀ ਗਦਰੀਆਂ ਦੇ ਸ਼ਹੀਦੀ ਦਿਨ ਵੇਲੇ। ਅੱਜ ਜਦੋਂ ਕਰਤਾਰ ਸਿੰਘ ਸਰਾਭ, ਤੁਸੀਂ ਬਿਲਕੁਲ ਭਾਈ ਕਮਲ ਸਿੰਘ ਜੀ ਠੀਕ ਫਰਮਾਇਆ। ਇਸ ਤੋਂ ਇਲਾਵਾ ਦਵਿੰਦਰ ਸੰਧੂ, ਜਸਬੀਰ ਸਿੰਘ, ਸੋਹਣ ਸਿੰਘ ਮਾਲ, ਸੁਰਿੰਦਰ ਹੇਅਰ, ਹਰਮਿੰਦਰ ਸਿੰਘ, ਪ੍ਰਦੀਪ ਸਿੰਘ, ਸੁਰਜੀਤ ਸਿੰਘ ਬਾਜਵਾ, ਮੱਲੀ ਮਾਹਲ, ਮੱਲੀ ਔਰ ਨਵਤੇਜ ਸਿੰਘ ਔਰ ਇਹਨਾਂ ਸਾਰਿਆਂ ਨੇ ਫਤਿਹ ਵੀ ਬੁਲਾਈ ਹੈ। ਖਾਲਿਸਤਾਨ ਜ਼ਿੰਦਾਬਾਦ ਹੈ। TV 84 ਦੀ ਸਰਾਹਨਾ ਵੀ ਕੀਤੀ ਹੈ
ਔਰ ਜਿਹੜਾ ਕੀਪ ਅਪ ਗੁੱਡ ਵਰਕ ਅਸੀਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ ਜੀ ਰਾਜ ਸਾਹਿਬ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।